ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਾਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनु प्रोग्राम सचो सच विच बहुत शुक्रिया जी डॉक्टर साहब आज 24 फरवरी 2023 13 फग्गन नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਕੈਨੇਡਾ roku ਚਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जो तुसी टीवी 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ Android ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ व्यूअर्स ਪ੍ਰੋਗਰਾਮ ਸ਼ੁਰੂਆਤ ਕਰਾਂਗੇ ਅੱਜ ਦੇ ਜਿਹੜੇ ਸਪਾਂਸਰਸ਼ਿਪ ਦੇ ਹਵਾਲੇ ਨਾਲ और ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਦੁਆ ਤੇ ਅਰਦਾਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਐਟਲ ਤੋਂ ਸਰਦਾਰ ਗੁਰਦੇਵ ਸਿੰਘ ਮਾਂਜੀਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਿੱਖਾਂ ਖਿਲਾਫ ਪਿਛਲੇ 24 ਘੰਟਿਆਂ ਵਿੱਚ ਭਾਰਤੀ ਮੀਡੀਆ ਨੇ ਮਾਹੌਲ ਸਿਰਜ ਦਿੱਤਾ ਹੈ ਅਤੇ ਪੰਜਾਬ ਵਿੱਚ ਸੀਰੀਅਸ ਲਾ ਐਂਡ ਆਰਡਰ ਕ੍ਰਾਈਸਿਸ ਜਿਹੜਾ ਉਹ ਖੜਾ ਹੋਣ ਤੇ ਮੋਹਰ ਲਾ ਦਿੱਤੀ ਹੈ। ਸੋ ਪੰਜਾਬ ਸਰਕਾਰ ਭੰਗ ਕਰਨ ਤੱਕ ਗੱਲ ਲਿਆਂਦੀ ਜਾ ਸਕਦੀ ਹੈ। ਸਾਡੇ ਸਾਹਮਣੇ ਸੀਰੀਅਸ ਚੈਲੰਜ ਹੈ ਸੋ ਸੰਜੀਦਗੀ ਅਤੇ ਸਬਰ ਤੋਂ ਕੰਮ ਲੈਂਦਿਆਂ ਅੱਗੇ ਵਧੀਏ ਨਹੀਂ ਤਾਂ ਹਾਲਾਤ ਬਹੁਤ ਮਾੜੇ ਨਜ਼ਰ ਆ ਰਹੇ ਹਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਦੇਵ ਸਿੰਘ ਮਾਂਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ 48 ਘੰਟਿਆਂ ਵਿੱਚ ਭਾਰਤੀ ਮੀਡੀਆ ਤੇ ਵਿਕਾਊ ਮਾਲ ਸਿੱਖਾਂ ਵੱਲੋਂ ਅਜਨਾਲਾ ਘਟਨਾ ਦੇ ਮੱਦੇਨਜ਼ਰ ਸਮੁੱਚੀ ਸਿੱਖ ਕੌਮ ਦੇ ਖਿਲਾਫ ਇੱਕ ਤੂਫਾਨ ਖੜਾ ਕਰ ਦਿੱਤਾ ਗਿਆ ਹੈ। ਸੋ ਇਹ ਸਭ ਆਪ ਮੁਹਾਰੇ ਨਹੀਂ ਹੋ ਰਿਹਾ, ਇਸ ਪਿੱਛੇ ਭਾਰਤੀ ਏਜੰਸੀਆਂ ਦੀ ਡੂੰਘੀ ਜਿਹੜੀ ਸਾਜ਼ਿਸ਼ ਕੰਮ ਕਰ ਰਹੀ ਹੈ। ਸੋ ਸਾਫ਼ ਲਫ਼ਜ਼ਾਂ ਵਿੱਚ ਕਿਹਾ ਜਾ ਸਕਦਾ ਕਿ ਅੱਗੋਂ ਇੱਕ ਹੋਰ ਸਿੱਖ ਨਸਲਕੁਸ਼ੀ ਲਈ ਜਿਹੜਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਆ। ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸੀਐਟਲ ਤੋਂ ਆਪਣੇ ਵੀਰ ਸਰਦਾਰ ਗੁਰਦੇਵ ਸਿੰਘ ਮਾਨ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਜੀ। ਬਹੁਤ ਹੀ ਪੰਥਕ ਸੋਚ ਰੱਖਣ ਵਾਲੇ ਔਰ ਨਿਸ਼ਕਾਮ ਸੇਵਕ ਸੀਐਟਲ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਹੁੰਦਿਆਂ ਵੀ ਉਹਨਾਂ ਨੇ ਕਾਫੀ ਖਿਦਮਤ ਕੀਤੀ ਜੀ। ਸਾਡੇ ਨਾਲ ਉਹਨਾਂ ਦਾ ਭਰਾਵਾਂ ਵਰਗਾ ਪਿਆਰ ਹੈ, ਦੁੱਖ ਸੁੱਖ ਦੇ ਸਾਥੀ ਨੇ ਔਰ ਟੀਵੀ 84 ਦੀ ਅਹਿਮੀਅਤ ਨੂੰ ਸਮਝਦੇ ਨੇ ਕਿਉਂਕਿ ਜਿਹੜਾ ਵੀ ਸਿੱਖ ਪੜ੍ਹਨ ਲਿਖਣ ਦਾ ਸ਼ੌਕ ਰੱਖਦਾ ਹੈ, ਭਾਰਤੀ ਏਜੰਸੀਆਂ ਦੀ ਖੇਡ ਨੂੰ ਸਮਝਦਾ ਹੈ, ਕੌਮੀ ਘਰ ਖਾਲਿਸਤਾਨ ਨੂੰ ਸਮਰਪਿਤ ਹੈ, ਉਸ ਨੂੰ ਇਸ ਗੱਲ ਦੀ ਸਮਝ ਹੈ ਕਿ ਟੀਵੀ 84 ਕਿਵੇਂ ਪੰਥਕ ਨੈਰੇਟਿਵ ਨੂੰ ਇੱਕ ਉਸ ਅੰਦਾਜ਼ ਜਿਹੜਾ ਕਿ ਸੱਚਮੁੱਚ ਭਾਰਤੀ ਨੈਰੇਟਿਵ ਨੂੰ ਬਹੁਤ ਬੁਰੀ ਤਰ੍ਹਾਂ ਭੰਨਦਾ ਹੈ। ਉਹ ਜਿਹੜੇ ਪੰਥਦਰਦੀ ਸਿੱਖ ਨੇ, ਥਿੰਕਰ ਨੇ, ਜਿਹੜੇ ਡਿਸੀਜਨ ਮੇਕਰ ਨੇ ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਗੁਰੂ ਦਾ ਦਿੱਤਾ ਮਾਣ ਔਰ ਬਖਸ਼ਿਸ਼ ਹੈ ਕਿ ਪਿਛਲੇ 10 ਸਾਲ ਦੇ ਵਿੱਚ ਟੀਵੀ 84 ਪੰਥਕ ਹਲਕਿਆਂ 'ਚ ਵੀ ਤੇ ਦੁਸ਼ਮਣ ਦੇ ਹਲਕਿਆਂ 'ਚ ਵੀ ਆਪਣੀ ਪੂਰੀ ਪਛਾਣ ਰੱਖਦਾ ਕਿਉਂਕਿ ਸਾਡਾ ਇਹ ਯਤਨ ਹੈ ਔਰ ਅੱਗੋਂ ਵੀ ਰਹੇਗਾ ਕਿ ਅਸੀਂ ਇਮਾਨਦਾਰੀ ਨਾਲ ਜੋ ਕੁਝ ਵੀ ਦੁਨੀਆ ਦੇ ਵਿੱਚ ਘਟਦਾ ਹੈ, ਵਾਪਰਦਾ ਹੈ, ਖਾਸ ਤੌਰ ਤੇ ਸਾਊਥ ਏਸ਼ੀਆ ਦੇ ਖਿੱਤੇ 'ਚ ਉਸ 'ਚ ਸਿੱਖ ਕੌਮ ਕਿਵੇਂ ਗੈਰਤ ਨਾਲ, ਅਣਖ ਨਾਲ ਆਪਣਾ ਘਰ ਬਣਾ ਕੇ ਜਿਉ ਸਕਦੀ ਹੈ ਜਾਂ ਫਿਊਚਰ ਦੇ ਵਿੱਚ ਜਿਸ ਨੂੰ ਕਦੇ ਵਿੰਸਟਨ ਚਰਚਲ ਨੇ ਜਦੋਂ ਉਸ ਨੇ ਭਾਵੇਂ ਉਹ ਖੁਦ ਬਿਮਾਰ ਸੀ ਜਦੋਂ ਬਲਦੇਵ ਸਿੰਘ ਔਰ ਰਾਊਂਡ ਟੇਬਲ ਕਾਨਫਰੰਸ ਹੋਈ
ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਬਣ ਚੁੱਕੇ ਸੀ, ਲੇਕਿਨ ਜਿਹੜਾ ਉਹਨਾਂ ਨੇ ਮੈਸੇਜ ਭੇਜਿਆ ਉਹਨਾਂ ਦਾ ਆਪਣਾ ਇੱਕ ਇਨਫਲੂਐਂਸ ਸੀ, ਕਿਉਂਕਿ ਵਾਰ ਟਾਈਮ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਉਹਨਾਂ ਨੇ ਜਿਹੜਾ ਐਲਾਈਡ ਫੋਰਸਿਸ ਨੂੰ ਬ੍ਰਿਟਨ ਨੂੰ ਜਿੱਤ ਤੱਕ ਪਹੁੰਚਾਇਆ ਸੀ। ਸੋ ਉਹਦੇ 'ਚ ਜਿਹੜੇ ਉਹਨਾਂ ਦੇ ਅਲਫਾਜ਼ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ 'ਚ ਕੋਟ ਕੀਤੇ ਕਿ ਭਾਈ ਅਸੀਂ ਚਾਹੁੰਦੇ ਕਿ ਸਿੱਖਾਂ ਦਾ ਕੁਝ ਬਣ ਜਾਏ so that they should be able to walk on the current of history with the feet of their own। ਕਿ ਇਤਿਹਾਸ ਦੀ ਸਿਰਜਣਾ 'ਚ ਉਹੀ ਕੌਮਾਂ ਉਹੀ ਲੋਕ ਯੋਗਦਾਨ ਪਾਉਂਦੇ ਨੇ ਜਿਨ੍ਹਾਂ ਦੇ ਆਪਣੇ ਪੈਰ ਹੁੰਦੇ ਨੇ। ਸੋ ਇਹ ਕਿਉਂਕਿ ਉਹ ਇੱਕ ਬਹੁਤ ਵੱਡਾ ਲਿਟਰਰੀ ਫਿਗਰ ਵੀ ਸੀ, ਬਹੁਤ ਘੱਟ ਲੋਕ ਜਾਣਦੇ ਨੇ ਕਿ ਵਿੰਸਟਨ ਚਰਚਿਲ ਨੂੰ ਲਿਟਰੇਚਰ ਦੇ ਲਈ ਵਰਲਡ ਹਿਸਟਰੀ ਉਹਨੇ ਨੋਬਲ ਪ੍ਰਾਈਜ਼ ਵੀ ਮਿਲਿਆ ਹੋਇਆ। ਸੋ ਮੈਂ ਅੱਜ ਵੀ ਜਦੋਂ ਉਹ ਲਫ਼ਜ਼ ਯਾਦ ਕਰਦਾ ਕਿ ਭਾਈ ਜਦੋਂ ਉਹਨੇ ਕਿਹਾ ਕਿ ਸੋ ਦੈਟ ਸਿਕਸ ਸ਼ੁੱਡ ਬੀ ਏਬਲ ਟੂ ਵਾਕ ਔਨ ਦਾ ਕਰੰਟ ਆਫ ਹਿਸਟਰੀ ਵਿਦ ਦਾ ਫੀਟ ਆਫ ਦੇਅਰ ਓਨ। ਸੋ ਜ਼ਾਹਰ ਹੈ ਵੀ ਜਿਨ੍ਹਾਂ ਕੌਮਾਂ ਦੇ ਪੈਰ ਨਹੀਂ ਹੁੰਦੇ, ਡਿਸੀਜਨ ਮੇਕਿੰਗ ਜਦੋਂ ਅਸੀਂ ਕਹਿੰਦੇ ਹਾਂ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਕਹਿੰਦੇ ਹਾਂ ਜਾਂ ਘਰ ਆਪਣਾ ਹੋਣਾ ਕਹਿੰਦੇ ਹਾਂ, ਉਹ ਤੁਹਾਡੇ ਆਪਣੇ ਪੈਰ ਹੁੰਦੇ ਨੇ। ਹੁਣ ਜਿਹੜੇ ਲੋਕ ਕਿਰਾਏ ਦੇ ਮਕਾਨਾਂ 'ਚ ਰਹਿੰਦੇ ਨੇ, ਕਦੇ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ, ਔਰ ਖ਼ਾਸ ਤੌਰ ਤੇ ਜਦੋਂ ਘਰ ਦੀਆਂ ਬੀਬੀਆਂ ਜਿਨ੍ਹਾਂ ਦੇ ਲਈ ਹਮੇਸ਼ਾ ਹੁੰਦਾ ਸੀ ਕਿ ਭਾਈ ਜਿਹੜਾ ਉਹਨਾਂ ਕੋਲ ਆਪਣਾ ਘਰ ਨਹੀਂ ਹੈ, ਤੇ ਉਹ ਅਕਸਰ ਇਹੀ ਉਹਨਾਂ ਦੀ ਦਲੀਲ ਆਪਣੇ ਹਸਬੈਂਡਸ ਨੂੰ ਹੁੰਦੀ ਸੀ ਕਿ ਛੋਟਾ ਟੁੱਟਾ ਭੱਜਾ ਕੋਈ ਵੀ ਜਿਹਨੂੰ ਅਸੀਂ ਆਪਣਾ ਕਹਿ ਸਕੀਏ ਵੀ ਸਾਡਾ ਆਪਣਾ ਘਰ ਹੈ, ਉਹਨੂੰ ਅਸੀਂ ਘੱਟ 'ਚ ਗੁਜ਼ਾਰਾ ਕਰ ਲਾਂਗੇ, ਆਪਣਾ ਹੋਣਾ ਚਾਹੀਦਾ। ਹੁਣ ਕਿਉਂਕਿ ਨੋ ਮੈਟਰ ਤੁਸੀਂ ਕਿੰਨੇ ਚੰਗੇ ਹੋ, ਘਰ ਦੇ ਮਾਲਕਾਂ ਨਾਲ ਕਿੰਨਾ ਟਾਈਮ ਤੇ ਕਿਰਾਇਆ ਦਿੰਦੇ ਹੋ, ਕੋਲੋਂ ਹੀ ਭਾਵੇਂ ਰੰਗ ਰੋਗਨ ਤੁਸੀਂ ਕਰਵਾਉਂਦੇ ਰਹਿੰਦੇ ਹੋ, ਪਰ ਤੁਸੀਂ ਕਿਰਾਏਦਾਰ ਹੀ ਰਹਿੰਦੇ ਹੋ, ਮਾਲਕ ਮਕਾਨ ਹੀ ਫੈਸਲਾ ਕਰਦਾ ਹੈ ਕਿ ਤੁਹਾਨੂੰ ਉਹਨੇ ਕਦੋਂ ਨੋਟਿਸ ਦੇ ਕੇ ਕੱਢ ਦੇਣਾ। ਸੋ ਇਹੀ ਗੱਲ ਜੇ ਅਸੀਂ ਇਸ ਨੁਕਤੇ ਤੋਂ ਜਾਇਜ਼ ਸਮਝਦੇ ਹਾਂ, ਹਾਲਾਂ ਰਹਿਣਾ ਛੱਤ ਤਾਂ ਉਹੀ ਹੈ, ਤੁਸੀਂ ਦੇ ਰਹੇ ਹੋ, ਕੋਈ ਇਹ ਵੀ ਨਹੀਂ ਹੈ ਕਿ ਦੁਨੀਆ 'ਚ ਮਕਾਨ ਮੁੱਕ ਜਾਣੇ ਨੇ ਵੀ ਤੁਹਾਨੂੰ ਕਿਰਾਏ ਤੇ ਨਹੀਂ ਮਿਲਣਾ ਕਦੇ। ਲੇਕਿਨ ਅਸੀਂ ਕਿਉਂ ਚਾਹੁੰਦੇ ਹਾਂ? ਕਿਉਂਕਿ ਅਸੀਂ ਆਪਣਾ ਸਪੇਸ ਚਾਹੁੰਦੇ ਹਾਂ ਜਿਹਨੂੰ ਅਸੀਂ ਆਪਣਾ ਕਹਿ ਸਕੀਏ। ਤੇ ਕੌਮਾਂ ਦੀ ਜ਼ਿੰਦਗੀ 'ਚ ਵੀ ਇਹੀ ਹੈ ਕਿ ਭਾਵੇਂ ਤੁਸੀਂ ਜਿੰਨੇ ਮਰਜ਼ੀ ਚੰਗੇ ਹੋ, ਔਰ ਖਾਸ ਤੌਰ ਤੇ ਘੱਟ ਗਿਣਤੀਆਂ ਜਦੋਂ ਅਸੀਂ ਮਾਈਨੋਰਟੀਜ਼ ਦੀ ਗੱਲ ਕਰਦੇ ਹਾਂ, ਉਹ ਦੁਨੀਆ ਦੇ ਕਿਸੇ ਖਿੱਤੇ 'ਚ ਵੀ ਹੋਣ, ਨੋ ਮੈਟਰ ਤੁਸੀਂ ਕਿੰਨੀ ਸਰਵਿਸ ਰੈਂਡਰ ਕਰ ਰਹੇ ਹੋ। ਹੁਣ ਕੱਲ ਪਰਸੋਂ ਅਸੀਂ 2 ਦਿਨ ਡਿਸਕਸ ਕੀਤਾ ਜਿਹੜਾ 2021 ਦਾ ਹੇਟ ਕ੍ਰਾਈਮਸ ਨਾਲ ਰਿਲੇਟਡ ਡਾਟਾ ਹੈ ਅਮਰੀਕਾ ਦੇ ਵਿੱਚ। ਹੁਣ ਯਹੂਦੀ ਕੌਮ ਜਿਨ੍ਹਾਂ ਦੇ ਕੋਲ ਸਭ ਕੁਝ ਹੀ ਜਿਨ੍ਹਾਂ ਦਾ ਪੋਲੀਟੀਕਲ ਇਨਫਲੂਐਂਸ ਹੈ, ਮੀਡੀਆ ਦੇ ਉੱਤੇ ਬੈਠੇ ਨੇ, ਉਹਨਾਂ ਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਲੇਕਿਨ ਸਭ ਤੋਂ ਜ਼ਿਆਦਾ ਹੇਟ ਕ੍ਰਾਈਮ ਅਮਰੀਕਾ ਦੇ ਵਿੱਚ ਅੱਜ ਵੀ ਯਹੂਦੀਆਂ ਦੇ ਖਿਲਾਫ ਹੁੰਦੇ ਨੇ। ਹੁਣ ਸਿੱਖ ਹਾਲਾਂ ਅਸੀਂ 125 ਸਾਲ ਤੋਂ ਇਸ ਮੁਲਕ 'ਚ 19th ਸੈਂਚੁਰੀ ਐਂਡ ਦੇ ਆਏ ਹੋਏ ਹਾਂ, ਔਰ ਅਜੇ ਤਾਜ਼ਾ ਜਿਹੜਾ 2 ਸਾਲ ਪਹਿਲਾਂ ਹੀ ਕੋਵਿਡ ਦੇ ਚੱਲਦੇ ਆ ਕਿਵੇਂ ਸਿੱਖਾਂ ਨੇ ਆਪਣੀ ਪਛਾਣ ਬਣਾਈ, ਕਿਵੇਂ ਵਾਈਟ ਹਾਊਸ ਤੋਂ ਲੈ ਕੇ ਕਾਮਨ ਅਸੈਂਬਲੀਆਂ ਤੱਕ, ਸੈਨੇਟਸ ਤੱਕ ਸਿੱਖਾਂ ਦੀ ਪਹੁੰਚ ਹੈ, ਕਿਵੇਂ 50 ਤੋਂ ਜ਼ਿਆਦਾ ਕਾਂਗਰਸਮੈਨ US ਕਾਂਗਰੈਸ਼ਨਲ ਸਿੱਖ ਕਾਕਸ ਦੇ ਮੈਂਬਰ ਨੇ। ਫਿਰ ਵੀ ਜਿੰਨੇ ਕ੍ਰਾਈਮ ਅਮਰੀਕਾ 'ਚ ਹੇਟ ਕ੍ਰਾਈਮ ਹੋਏ ਉਹਦੇ ਚੋਂ 31% ਜਿਹੜੇ ਨੇ ਉਹ ਸਿੱਖਾਂ ਦੇ ਖਿਲਾਫ ਨੇ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ ਬਹੁਤ ਕੁਝ ਤੁਹਾਡਾ ਇਸ ਗੱਲ ਨਾਲ ਹੀ ਜੁੜਿਆ ਹੋਇਆ ਹੈ ਕਿ ਭਾਈ ਤੁਹਾਡੇ ਕੋਲ ਆਪਣਾ ਘਰ ਹੋਏ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਵੀ ਉਹੀ ਜੁਰਮ ਵੱਡ ਗਿਣਤੀ ਦੇ ਲੋਕ ਕਰਦੇ ਨੇ, ਉਹ ਭਾਵੇਂ ਬਿਹਾਰ ਹੈ ਭਾਰਤ ਦੀ ਸਟੇਟ, UP ਹੈ, ਮੱਧ ਪ੍ਰਦੇਸ਼ ਹੈ, ਮੋਸਟ ਕ੍ਰਿਮੀਨਲ ਸਟੇਟਸ, ਪਰ ਉੱਥੇ ਕਿਸੇ ਵੀ ਘਟਨਾ ਨੂੰ ਭਾਵੇਂ ਉਹ ਫਿਰਕੂ ਲੋਕਾਂ ਵੱਲੋਂ ਕੀਤੀ ਜਾ ਕਹਿ ਕੇ ਉਹ ਪ੍ਰਗਵੀ ਸਾਧਵੀ ਹੋ, ਪ੍ਰਗਿਆ ਸਾਧਵੀ ਹੋਏ, ਦੂਜੇ ਹੋਣ ਕਿ ਜੀ ਚਾਕੂ ਕੱਢ ਲਓ, ਤਿਆਰ ਹੋ ਜਾਓ, ਇਹ ਕੋਈ ਚਾਕੂ ਅਸੀਂ ਮੂਲੀ ਗਾਜਰ ਕੱਟਣ ਲਈ ਨਹੀਂ ਰੱਖੇ। ਧਰਮ ਸੰਸਦ 'ਚ ਇਹਨਾਂ ਦੇ ਜਿਹੜੇ ਧਾਰਮਿਕ ਗੇਰੂਏ ਕੱਪੜਿਆਂ ਵਾਲੇ ਨੇ ਉਹ ਇਕੱਠੇ ਹੋ ਕੇ ਕਾਲ ਦਿੰਦੇ ਨੇ ਕਿ ਵੀ ਮੁਸਲਮਾਨਾਂ ਦੀਆਂ ਕਬਰਾਂ 'ਚੋਂ ਵੀ ਕੱਢ ਕੇ ਜਿਹੜਾ ਇਹਨਾਂ ਨੂੰ ਮਾਰੋ। ਲੇਕਿਨ ਕੋਈ ਕਾਨੂੰਨ, ਕੋਈ ਦੂਜਾ ਤੀਜਾ ਉਹਨਾਂ ਦੇ ਖਿਲਾਫ ਕੋਈ ਇਸ ਕਿਸਮ ਦਾ ਨਹੀਂ ਹੁੰਦਾ। ਪਰ ਇਧਰ ਬਿਨਾਂ ਕਿਸੇ ਤਹਿਕੀਆਤ ਦੇ, ਬਿਨਾਂ ਕਿਸੇ ਜਿਹੜਾ ਉਹ ਇਨਵੈਸਟੀਗੇਸ਼ਨ ਦੇ, ਜਿੱਥੇ ਮਰਜ਼ੀ ਭਾਵੇਂ ਸਟੇਟ ਪੁਲਿਸ ਦੇ ਵਿੱਚ ਅੱਜ ਵੀ ਪੰਜਾਬ ਪੁਲਿਸ ਦੇ ਵਿੱਚ 85-90% ਪੱਗਾਂ ਵਾਲੇ ਨੇ, ਸਿੱਖਾਂ ਦੇ ਮੁੰਡੇ ਨੇ ਸਾਰੇ, ਬਹੁਤੇ ਪਿੰਡੂ ਬੈਕਗਰਾਉਂਡ ਦੇ। ਜਿਹੜਾ ਚੀਫ ਮਿਨਿਸਟਰ ਬਿਠਾਇਆ ਹੋਇਆ ਉਹ ਵੀ
ਭਾਵੇਂ ਸਾਰੀ ਉਮਰ ਜਿਹੜਾ ਉਹ ਅਦਵਾਣੇ ਵਾਂਗ ਉਹਨੇ ਰੱਖਿਆ ਸਿਰ, ਹੁਣ ਉਹਦੇ ਵੀ ਸਿਰ ਤੇ ਪੱਗ ਬਣਾਈ ਹੋਈ ਹੈ ਕੇਜਰੀਵਾਲ ਨੇ ਕਿ ਭਾਈ ਤੂੰ ਧੋਖਾ ਦੇਣਾ ਹੈ ਕਿ ਤੂੰ ਸਿੱਖ ਹੈ। ਸਿਰ ਤੇ ਵਾਲ ਕੋਈ ਨਹੀਂ, ਜਿਵੇਂ ਆ ਦਲਜੀਤ ਦੋਸਾਂਝ ਕਿੰਨੇ ਉਹਨੂੰ ਚੁੱਕੇ ਫਿਰਦੇ ਸੀ ਜੀ, ਫਲਾਣਾ ਸੌਂਗ ਗਾਤਾ, ਫਲਾਣਾ ਪੱਗ ਸੋਹਣੀ, ਦੂਜਾ ਆ ਪੈਸੇ ਪਿੱਛੇ ਕੀ ਉਹ ਚਮਕੀਲਾ ਜਿਹੜਾ ਬਿਲਕੁਲ ਫੌਸ਼ ਗਾਣੇ ਗਾਉਣ ਵਾਲਾ ਉਹਦਾ ਕਿਨੇ ਜਿਹੜਾ ਘੋਗਾ ਚਿੱਤ ਕੀਤਾ ਤੇ ਉਹ ਆਪਣੀ ਪੱਗ ਲਾ ਕੇ ਤਾਂ ਉਵੇਂ ਚਮਕੀਲਾ ਬਣ ਕੇ ਜਿਹੜਾ ਉਹ ਐਕਟਿੰਗ ਕਰ ਰਿਹਾ। ਹੁਣ ਇਹ ਹੈ ਕਿ ਕਿਉਂਕਿ ਉਹੀ ਤੁਸੀਂ ਬਾਇਓਪਿਕ ਅਜੇ ਕੁਝ ਮਹੀਨੇ ਪਹਿਲਾਂ ਇਹ ਦੱਸਣ ਦੇ ਲਈ ਕਿ ਜੀ ਅਸੀਂ ਜਸਵੰਤ ਸਿੰਘ ਖਾਲੜਾ ਉਸ ਦੀ ਜਿਹੜੀ ਹੈ ਪਰਸਨੈਲਿਟੀ ਤੇ ਫਿਲਮ ਬਣਾ ਰਹੇ, ਪਰ ਉਹਨੂੰ ਲੱਗਾ ਵੀ ਖਾਲੜਾ ਤਾਂ ਜਿਹੜਾ ਹੈ ਉਹ ਹਿਊਮਨ ਰਾਈਟਸ ਦੀ ਗੱਲ ਕਰਦੇ ਆ, ਅਣਪਛਾਤੀਆਂ ਲਾਸ਼ਾਂ ਦੀ ਪਛਾਣ ਲੱਭਦਾ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ ਸੀ। ਹੁਣ ਤੁਸੀਂ ਦੂਸਰਿਆਂ ਨੂੰ ਵੀ ਖੁਸ਼ ਕਰਨਾ ਕਿ ਨਹੀਂ ਅਸੀਂ ਤਾਂ ਕਲਾਕਾਰ ਹਾਂ ਜੀ, ਸਾਡਾ ਧਰਮ ਨਾਲ ਕੋਈ ਸੰਬੰਧ ਨਹੀਂ, ਸਾਡੀ ਖਾਲੜਾ ਜਾਂ ਖਾਲੜੇ ਦਾ ਕੌਜ਼ ਜਾਂ ਸਿੱਖ ਜਵਾਨੀ ਤੁਸੀਂ ਮਾਰ ਦਿੱਤੇ ਉਹਦੇ ਨਾਲ ਕੋਈ ਨਹੀਂ। ਦੇਖੋ ਅਸੀਂ ਤਾਂ ਉਹਦੇ ਨਾਲ, ਮੈਂ ਤਾਂ ਉਹ ਵੀ ਆ ਚਮਕੀਲਾ ਜਿਹਨੂੰ ਜਿਹਦੇ ਤੇ ਲੱਗਦਾ ਹੈ ਕਿ ਜੀ ਉਹਨੂੰ ਖੜਕੂਆਂ ਨੇ ਮਾਰਿਆ ਨਹੀਂ ਮਾਰਿਆ, ਬਿਸਾਈਡਸ ਦਾ ਪੁਆਇੰਟ ਹੈ। ਪਰ ਇਹ ਇਸ ਲੈਵਲ ਦੇ ਜਿਹੜੇ ਰੋਲ ਨੇ, ਹੁਣ ਦੂਜੇ ਪਾਸੇ ਮੈਂ ਦੇਖ ਰਿਹਾ ਸੀ ਆਜ਼ਾਦਾਨਾ ਕੀ ਹੁੰਦਾ, ਪਿੱਛੇ ਕਿਸੇ ਮੈਚ ਇੱਕ ਅਫਰੀਕਨ ਅਮਰੀਕਨ ਗਾਇਕਾ, ਉਹਦਾ ਨਾਂ ਨਹੀਂ ਹੈ ਮੇਰੇ ਕੋਲ, ਉਹਨੂੰ ਕਿਹਾ ਗਿਆ ਕਿ ਵੀ ਕੈਨੇਡਾ ਦਾ ਨੈਸ਼ਨਲ ਐਂਥਮ ਗਾਣਾ, ਉਹ ਬਹੁਤ ਵੱਡੀ ਗਾਇਕਾ ਰਹੀ, ਫਿਰ ਉਹਨੇ ਨੈਸ਼ਨਲ ਐਂਥਮ ਛੱਡ ਦਿੱਤਾ। ਉਹ ਖੁਦ ਗਾਉਂਦਿਆਂ ਉਹਨੇ ਉਹਦੇ 'ਚ ਇੱਕ ਲਫ਼ਜ਼ ਜਿਹੜਾ ਕੈਨੇਡਾ ਦੇ ਹਵਾਲੇ ਨਾਲ ਹੈ ਕਿ ਵੀ ਅਸੀਂ ਜਿਹੜਾ ਹੈ ਉਹ ਕੈਨੇਡਾ ਨੇਸ਼ਨ ਆਫ ਦਾ ਨੇਟਿਵਸ, ਇਸ ਕਿਸਮ ਦੀ ਲਾਈਨ ਸੀ। ਉਹਨੇ ਕਿਹਾ ਵੀ ਇਹ ਨਹੀਂ, ਮੈਂ ਤਾਂ ਕਿਉਂਕਿ ਨੇਟਿਵਸ ਤੇ ਅਸੀਂ ਜ਼ੁਲਮ ਕਰਕੇ ਉਹਨਾਂ ਦਾ ਲਿਆ, ਮੈਂ ਉਹਨਾਂ ਦੇ ਹੱਕ 'ਚ ਇੱਕ ਲਫ਼ਜ਼ ਬਦਲਾਂਗੀ। ਉਹਨੇ ਬਦਲਿਆ, ਉਹ ਖਲੋਤੀ। ਇਹ ਇੱਕ ਪਾਸੇ ਇਸ ਕਿਸਮ ਦੇ ਆਜ਼ਾਦ ਸਪਿਰਿਟ ਵਾਲੇ ਲੋਕ ਹੁੰਦੇ ਨੇ, ਜਾਂ ਉਹ ਲੋਕ ਬਣ ਜਾਂਦੇ ਨੇ ਜਿਹੜੇ ਆਪਣੇ ਹੱਕਾਂ ਦੇ ਲਈ ਹੁੰਦੇ ਨੇ। ਜਿਵੇਂ ਜਦੋਂ ਸਾਊਥ ਅਫਰੀਕਾ ਉਸ ਦੇ ਵਿੱਚ ਅਪਾਰਥਾਈਡ ਸੀ ਤੇ ਕਿੰਨੀਆਂ ਟੀਮਾਂ ਦੇ ਪਲੇਅਰ ਹੁੰਦੇ ਸੀ ਜਿਹੜੇ ਜਦੋਂ ਸਾਊਥ ਅਫਰੀਕਾ ਦੀ ਟੀਮ ਆਂਦੀ ਸੀ ਕਹਿੰਦੇ ਸੀ ਅਸੀਂ ਨਹੀਂ ਖੇਡਣਾ, ਇਹ ਨਸਲੀ ਵਿਤਕਰਾ ਕਰਦੇ ਨੇ ਜੀ। ਔਰ ਇਹ ਇੱਕ ਤਰੀਕਾ ਹੁੰਦਾ ਜਦੋਂ ਕੋਈ ਪਲੇਅਰ, ਕੋਈ ਕਲਾਕਾਰ, ਕੋਈ ਸਪੋਰਟਸਮੈਨ ਆਪਣੀ ਜਿਹੜਾ ਸੱਚ ਜਾਂ ਆਪਣੇ ਲੋਕਾਂ ਦੇ ਲਈ ਖਲੋ ਕੇ ਜਿਹੜਾ ਉਹ ਆਵਾਜ਼ ਚੁੱਕਦਾ, ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ। ਪਰ ਇਹ ਆਜ਼ਾਦ ਸਪਿਰਿਟ ਦੇ ਲੋਕਾਂ ਦੇ ਵਿੱਚ ਹੀ ਹੁੰਦਾ ਹੈ, ਆਜ਼ਾਦੀ ਪਸੰਦ। ਅਦਰਵਾਈਜ਼ ਗੁਲਾਮੀ ਦਾ ਪਾਰਟ ਇਧਰ ਅਸੀਂ ਇਹ ਆ ਦਲਜੀਤ ਦੋਸਾਂਝ ਵਰਗੇ ਜਿਹੜੇ ਨੇ ਪੈਸੇ ਦੇ ਟੱਟੂ ਉਹਨਾਂ ਵੱਲ ਦੇਖਦੇ ਹਾਂ, ਤੇ ਜਾਂ ਅਸੀਂ ਜਾਵੇਦ ਅਖਤਰ ਦਾ ਜ਼ਿਕਰ ਕੀਤਾ ਕਿ ਭਾਈ ਉਹ ਗਿਆ ਲਾਹੌਰ, ਉਹਨੂੰ ਸੱਦਿਆ ਫੈਜ਼ ਅਹਿਮਦ ਫੈਜ਼ ਦੇ ਉਸ ਯਾਦ ਦੇ ਵਿੱਚ, ਤੇ ਉੱਥੇ ਜਾ ਕੇ ਖਲੋ ਕੇ ਜਿਹੜਾ ਉਹ ਹਿੰਦੂ ਤਵੀਆਂ ਨੂੰ ਖੁਸ਼ ਕਰਨ ਦੇ ਲਈ ਇਹ ਕਹਿ ਰਿਹਾ ਜੀ ਜਿਹੜੇ ਬੰਬਾਈ ਅਟੈਕ ਦੇ ਨੇ ਉਹ ਇੱਥੇ ਫ੍ਰੀ ਘੁੰਮ ਰਹੇ ਨੇ, ਤੁਹਾਨੂੰ ਕੋਈ ਉਹ ਜਿਹਨੂੰ ਜਿਉਂਦਿਆਂ ਸਾੜਿਆ, ਕੋਈ ਦਾਦਰੀ ਕਾਂਡ, ਕੋਈ ਦੂਜਾ ਮੁਸਲਮਾਨਾਂ ਨਾਲ ਕੀ ਹੋ ਰਿਹਾ। ਉਸੇ ਪਾਕਿਸਤਾਨ 'ਚ ਕੁਲਭੂਸ਼ਣ ਯਾਦਵ ਬੈਠਾ ਹੋਇਆ ਜਿਹਨੇ ਕਿੰਨੇ ਮਾਸਟਰਮਾਈਂਡ ਕੀਤੇ, ਜਿਹੜੇ ਨੇ ਬੰਬ ਧਮਾਕੇ ਜਿਹਨਾਂ 'ਚ ਕਿੰਨੇ ਬੇਗੁਨਾਹ ਮਾਰੇ ਗਏ। ਪਰ ਇਹ ਬਿਲਕੁਲ ਉਹੀ ਗੱਲ ਹੈ ਜਿਵੇਂ ਜਦੋਂ ਇਹ ਕਿਹਾ ਜਾਂਦਾ ਸੀ 47 ਦੇ ਵਿੱਚ ਕਿ ਭਾਈ ਆਪਣਾ ਕੁਝ ਬਣਾ ਲਓ, ਨਹੀਂ ਤਾਂ ਤੁਹਾਨੂੰ ਗਲੀ ਦੇ ਹਰ ਮੋੜ ਤੇ ਸਾਬਤ ਕਰਨਾ ਪਏਗਾ ਕਿ ਤੁਸੀਂ ਪੈਟਰੀਓਟਿਕ ਹੋ, ਬਿਲਕੁਲ ਦੇਸ਼ ਭਗਤ ਹੋ। ਮੈਜੋਰਿਟੀ ਦੀ ਤਾਂ ਦੇਸ਼ ਭਗਤੀ ਫॉर ਗ੍ਰਾਂਟਡ ਹੈ, ਤੁਹਾਨੂੰ ਸਾਬਤ ਕਰਨਾ ਪੈਂਦਾ। ਹੁਣ ਇਹ ਤਾਂ ਨਹੀਂ ਹੁੰਦਾ ਵੀ ਕੋਈ ਕਦੇ ਕਿਸੇ ਭਾਰਤੀ ਲੀਡਰ ਨੇ, ਕਿਸੇ ਉਹਨਾਂ ਦੀ ਪਾਰਟੀ ਨੇ ਕਿਹਾ ਹੋਇਆ ਕਿ ਹਿੰਦੂ ਬੜੇ ਦੇਸ਼ ਭਗਤ ਨੇ। ਹੁਣ ਜੇ ਸਿੱਖਾਂ 'ਚ ਆ ਕੇ ਖੁਸ਼ ਕਰਨ ਨੂੰ ਕਹਿਣਗੇ ਤੁਸੀਂ ਬਹੁਤ ਦੇਸ਼ ਭਗਤ ਹੋ, ਦੇਖੋ ਜੀ ਤੁਸੀਂ, ਕਿਉਂਕਿ ਉਹਨਾਂ ਨੇ ਤੁਹਾਨੂੰ ਹੀ ਪ੍ਰੂਵ ਕਰਨਾ ਪੈਣਾ। ਉਹ ਕੋਈ ਨਹੀਂ ਕਹੇਗਾ ਜੀ ਹਿੰਦੂ ਦੇ, ਉਹਨਾਂ ਦਾ ਤਾਂ ਮੁਲਕ ਹੈ, ਉਹ ਤਾਂ ਸਾਰੇ ਦੇਸ਼ ਭਗਤ ਨੇ। ਉਹ ਭਾਵੇਂ ਗੱਦਾਰੀਆਂ ਕਰਨ, ਵੇਚਣ ਵਿਸਕੀ ਦੀ ਬੋਤਲ ਦੇ ਉੱਤੇ, ਜਿਵੇਂ ਉਹ ਤਹਿਲਕਾ ਕਾਂਡ ਆਇਆ ਸੀ ਇਹਨਾਂ ਦੇ, ਲਕਸ਼ਮਣ ਬੰਗਾਰੂ, ਜਾਰਜ ਫਰਨਾਂਡਿਸ ਤੋਂ ਲੈ ਕੇ ਹਰ ਇੱਕ ਜਿਹੜਾ ਐਕਸਪੋਜ਼ ਹੋਇਆ ਸੀ, ਲੇਕਿਨ ਕਿਸੇ ਨੇ ਨਹੀਂ ਕਿਹਾ ਕਿ ਭਾਈ ਇਹ ਜਿਹੜਾ। ਔਰ ਦੂਸਰੇ ਪਾਸੇ ਜੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਬਿਆਨ ਸਿੰਘ ਸਤਵੰਤ ਸਿੰਘ ਨੇ, ਉਸ ਤੋਂ ਇਮੀਡੀਏਟ ਬਾਅਦ ਇਲੈਕਸ਼ਨਾਂ ਹੋਈਆਂ। ਮੇਨਕਾ ਗਾਂਧੀ ਕਿਹੜੇ ਪਾਸਿਓਂ ਸਿੱਖ ਹੈ, ਪਤਾ ਨਹੀਂ ਕੀ, ਉਹਨੇ ਵਿਆਹ ਵੀ ਸੰਜੇ ਗਾਂਧੀ ਨਾਲ ਕੀਤਾ, ਪੂਰਾ ਉਸ ਕਿਸਮ ਦਾ, ਲੇਕਿਨ ਕਿਉਂਕਿ ਉਹ ਖਿਲਾਫ ਸੀ ਜਿਹੜੀ ਹੈ ਇੰਦਰਾ ਗਾਂਧੀ ਦੇ, ਉਹਨੂੰ ਘਰੋਂ ਕੱਢਿਆ ਸੀ। ਤੇ ਐਨ ਜਦੋਂ ਇਲੈਕਸ਼ਨ ਪ੍ਰਚਾਰ ਹੋਇਆ ਸਾਰੇ ਪਾਸੇ ਵੱਡੇ ਵੱਡੇ ਪੋਸਟਰ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਸੋ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਇਹ ਸਮਝਣਾ ਪਏਗਾ ਬਾਰ-ਬਾਰ ਜਦੋਂ ਅਸੀਂ ਇਸ ਗੱਲ ਦੇ ਉੱਤੇ ਜਿਹੜਾ ਐਮਫਸਾਈਜ਼ ਕਰਦੇ ਹਾਂ ਕਿ ਭਾਈ ਕਿਸੇ ਵੀ ਨਿੱਕੀ ਜਿਹੀ ਘਟਨਾ ਨੂੰ ਜਿਹੜੀ ਕਿ ਕਿਸੇ ਵੀ ਸੈਟਅਪ ਦੇ ਵਿੱਚ ਆਮ ਵਾਂਗ ਵੀ ਜਾ ਸਕਦੀ ਹੈ,
ਪਰ ਜਦੋਂ ਉਸ ਦਾ ਸੰਬੰਧ ਕਿਸੇ ਮੁਸਲਮਾਨ ਨਾਲ ਜੁੜ ਜਾਏ, ਕਸ਼ਮੀਰ ਨਾਲ ਜੁੜ ਜਾਏ ਜਾਂ ਜੁੜਿਆ ਹੋਏ, ਸਿੱਖ ਨਾਲ ਜੁੜ ਜਾਏ ਜਾਂ ਦੂਜਾ, ਤੇ ਫਿਰ ਤੁਸੀਂ ਦੇਖੋ ਕਿ ਭਾਈ ਉਸ ਦਾ ਕੀ ਬਣਾ ਦਿੱਤਾ ਜਾਂਦਾ ਹੈ। ਅਸੀਂ ਕੱਲ ਜਿਵੇਂ ਅੱਜ ਵੀ ਭਾਈ ਗੁਰਦੇਵ ਸਿੰਘ ਹੋਰਾਂ ਨੇ ਪੁੱਛਿਆ ਕਿ ਭਾਈ ਇਹ ਸਾਰੇ ਦੇ ਉੱਤੇ ਕੀ ਹੈ, ਅਜਨਾਲਾ ਘਟਨਾ ਦੇ ਨਾਲ ਹੀ ਸੰਬੰਧਿਤ ਅਸੀਂ ਅੱਜ ਵੀ ਜਿਹੜਾ ਉਹ ਗੱਲਬਾਤ ਕਰਾਂਗੇ। ਹੁਣ ਜ਼ਾਹਰ ਹੈ ਕਿ ਵੀ ਕਿਤੇ ਵੀ ਜੇ ਤੁਸੀਂ ਲਾਅ ਐਂਡ ਆਰਡਰ, ਕੱਲ ਵੀ ਅਸੀਂ ਇਸ ਦੇ ਉੱਤੇ ਵੇਰਵੇ ਦੇ ਨਾਲ ਗੱਲ ਕੀਤੀ ਸੀ, ਪਰ ਇਹਨਾਂ 24 ਘੰਟਿਆਂ ਦੇ ਵਿੱਚ, ਕਿਉਂਕਿ ਪਹਿਲਾ ਪਾਰਟ ਤਾਂ ਕੱਲ ਇਸੇ ਹੀ ਨਜ਼ਰ ਤੋਂ ਸੀ ਕਿ ਜੀ ਉਹਨਾਂ ਨੇ ਕਿਵੇਂ ਜਿਹੜਾ ਲਵਪ੍ਰੀਤ ਸਿੰਘ ਤੂਫਾਨ ਨੂੰ ਗ੍ਰਿਫਤਾਰ ਕੀਤਾ ਅਜਨਾਲਾ ਪੁਲਿਸ ਨੇ, ਔਰ ਕਿਵੇਂ ਜੱਲੂ ਖੇੜਾ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਔਰ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸੈਂਕੜਿਆਂ ਸਿੱਖ ਨੌਜਵਾਨ ਅਜਨਾਲੇ ਪਹੁੰਚੇ। ਰਾਹ ਦੇ ਵਿੱਚ ਉਹਨਾਂ ਨੇ ਬੈਰੀਕੇਡ ਤੋੜੇ, ਜ਼ਾਹਰ ਹੈ ਮਹਾਰਾਜ ਦੀ ਸਵਾਰੀ ਵਾਲੀ ਗੱਡੀ ਅੱਗੇ ਸੀ। ਫਿਰ ਥਾਣੇ 'ਚ ਉਹਨਾਂ ਨੇ ਡੇਰਾ ਲਾਇਆ, ਫਿਰ ਉਹਨਾਂ ਨੇ ਵਕਤ ਮੰਗਿਆ, ਗੱਲਬਾਤ ਹੋਈ, ਸਮਝੌਤਾ ਹੋਇਆ, ਉਹਨਾਂ ਦੇ ਸਾਰੇ ਆਲਾ ਪੁਲਿਸ ਅਫਸਰ ਆਏ ਔਰ ਉਹਨਾਂ ਨੇ ਮੰਨਿਆ ਕਿ ਜੀ ਇਹ ਜਿਹੜਾ ਵਾਕਈ ਜਿਹੜਾ ਜਿਸ ਨੂੰ ਅਸੀਂ ਅਰੈਸਟ ਕੀਤਾ ਉਹ ਤਾਂ ਮੌਕੇ ਤੇ ਹੈ ਹੀ ਨਹੀਂ ਸੀ, ਜਿਹੜੀ ਕਹਾਣੀ ਵਰਿੰਦਰ ਸਿੰਘ ਨੇ ਸੁਣਾਈ। ਔਰ ਉਹਨਾਂ ਨੇ ਇਹ ਵੀ ਹੋਇਆ ਕਿ ਜੀ ਉਹ ਤਾਂ ਮੈਂਟਲੀ ਸਿੱਖ ਆਦਮੀ ਹੈ, ਔਰ ਟਾਈਮ ਉਹਨਾਂ ਨੇ ਕਿਹਾ ਜੀ ਠੀਕ ਹੈ, ਕਾਨੂੰਨੀ ਪ੍ਰਕਿਰਿਆ ਹੈ ਹੁਣ, ਕਿਉਂਕਿ FIR 'ਚ ਉਹਦਾ ਨਾਂ ਲਿਖਿਆ ਔਰ ਉਹਨੂੰ ਫੜਿਆ ਹੋਇਆ। ਅਗਲੇ ਦਿਨ ਤੱਕ ਉਹ ਇੰਤਜ਼ਾਰ ਕੀਤਾ। ਅੰਮ੍ਰਿਤਪਾਲ ਸਿੰਘ ਹੋਰਾਂ ਨੇ ਗੁਰਦੁਆਰਾ ਸਾਹਿਬ 'ਚ ਉੱਥੇ ਹੀ ਅਜਨਾਲੇ ਦੇ, ਔਰ ਬਾਅਦ 'ਚ ਅਗਲੇ ਦਿਨ ਜਦੋਂ ਉਹਨਾਂ ਨੂੰ ਰਿਲੀਜ਼ ਕੀਤਾ ਗਿਆ ਤੇ ਉਹ ਅੰਮ੍ਰਿਤਸਰ ਤੋਂ ਲੈ ਕੇ ਦਰਬਾਰ ਸਾਹਿਬ ਦਰਸ਼ਨਾਂ ਨੂੰ ਗਏ ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਮੇਰੀ ਜਿੱਤ ਨਹੀਂ ਹੈ, ਇਹ ਪੰਥ ਦੀ ਜਿੱਤ ਹੈ। ਬੜੀ ਹੰਬਲੀ ਉਹਨਾਂ ਨੇ ਮੀਡੀਆ ਨੂੰ ਵੀ ਇਹ ਕਿਹਾ ਐਡਰੈਸ ਕਰਕੇ ਕਿ ਭਾਈ ਇਹ ਐਵੇਂ ਤੁਸੀਂ ਜਿਹੜਾ ਬਾਤ ਦਾ ਬਤੰਗੜ ਨਾ ਬਣਾਇਆ ਕਰੋ ਕਿ ਭਾਈ ਅਸੀਂ ਤਾਂ ਚਾਹੁੰਦੇ ਹੀ ਨਹੀਂ ਵੀ ਸਾਡਾ ਤਾਂ ਅਸੀਂ ਤਾਂ ਨਸ਼ਿਆਂ ਤੋਂ ਛਡਾਉਣਾ, ਅੰਮ੍ਰਿਤ ਛਕਾਉਣਾ ਔਰ ਸਿੱਖ ਜਵਾਨੀ ਦੇ ਵਿੱਚ ਹਾਂ ਖਾਲਿਸਤਾਨ ਸਾਡਾ ਹੱਕ ਹੈ, ਅਸੀਂ ਦਾਅਵੇਦਾਰ ਹਾਂ ਆਪਣੇ ਪੰਥਕ, ਸਾਡਾ ਪੰਥ ਜਿਹੜਾ ਹੈ ਉਹ ਰਾਜ ਕਰੇਗਾ, ਖਾਲਸਾ ਦੀ ਦਾਅਵੇਦਾਰੀ ਹੈ ਸਾਡੀ। ਹੁਣ ਇਸ ਘਟਨਾਕ੍ਰਮ ਨੂੰ, ਹੁਣ ਇੱਕ ਘਟਨਾ ਔਰ ਇਹਦੇ ਚੋਂ ਆਮ ਬੰਦਾ ਜਿਹਨੂੰ ਕੋਈ ਪਤਾ ਨਾ ਹੋਏ ਵੀ ਮੌਕੇ ਦੇ ਕੀ ਹਾਲਾਤ ਨੇ, ਪੰਜਾਬ 'ਚ ਇਹਨਾਂ ਨੇ ਕੀ ਕੀਤਾ, ਉਹ ਸਿੰਪਲੀ ਇਹ ਕਹੇਗਾ ਵੀ ਜਦੋਂ ਵੀ ਕੋਈ ਇੱਕ ਧਿਰ ਜਾ ਕੇ ਆਪਣੀ ਰਿਪੋਰਟ ਲਿਖਾਉਂਦੀ ਹੈ, ਜਿਹਨੂੰ FIR ਕਿਹਾ ਜਾਂਦਾ ਹੈ, ਤੇ ਪੁਲਿਸ ਮੁੱਢਲੀ ਤਫਤੀਸ਼ ਹੀ ਕਰਦੀ ਹੈ, ਪਹਿਲਾਂ ਦੇਖਦੀ ਹੈ ਵੀ ਇਹਦੇ 'ਚ ਕੋਈ ਜਿਹੜਾ ਉਹ ਹੈ ਕੋਈ ਵਜਨ ਕੇ ਨਹੀਂ ਘਟਨਾ, ਫਿਰ ਉਹ ਗ੍ਰਿਫਤਾਰੀ ਵੱਲ ਤੁਰਦੀ ਹੈ, ਫਿਰ ਰਿਮਾਂਡ ਲਿਆ ਜਾਂਦਾ ਹੈ ਔਰ ਇਹ ਸਾਰੀ ਇੱਕ ਪ੍ਰੋਸੈਸ ਹੈ। ਹੁਣ ਜੇ 2 ਘੰਟੇ ਦੇ ਵਿੱਚ ਉੱਥੇ ਪੁਲਿਸ ਵਾਲੇ ਜਦੋਂ ਕਿ ਸਿੰਘ ਪਹੁੰਚ ਜਾਂਦੇ ਨੇ ਔਰ ਉਹ ਸਾਰੇ ਨੂੰ ਘੇਰ ਲੈਂਦੇ ਨੇ ਤਾਂ ਉਹਨਾਂ ਨੂੰ ਨਜ਼ਰ ਆਉਂਦਾ ਵੀ ਨਹੀਂ ਇਹ ਬੰਦਾ ਤਾਂ ਮੌਕੇ ਤੇ ਅਸੀਂ ਸਬੂਤ ਦੇਖ ਲਏ ਜੀ। ਹੁਣ ਇਹੀ ਜੇ ਪਹਿਲਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਤੁਸੀਂ ਆਹ ਰਿਪੋਰਟ ਹੈ ਔਰ ਤੁਸੀਂ ਦੱਸੋ ਕਿਵੇਂ ਉਹਨਾਂ ਨੇ ਸਾਰੇ 5-6 ਬੰਦੇ ਉਹਦੇ ਚ ਕਰਕੇ ਜੀ ਚਪੇੜਾਂ ਵੀ ਗਿਣੀਆਂ ਹੋਈਆਂ ਨੇ ਜੀ, 17 ਚਪੇੜਾਂ ਮਾਰੀਆਂ, ਪੈਸੇ ਖੋਹ ਲਏ, ਦਿਸ ਦੈਟ। ਇਹ ਇੱਕ ਪਾਰਟ ਹੈ ਜਿਸ ਤੋਂ ਇਹ ਪਹਿਲੇ ਦਿਨ ਹੀ ਨਜ਼ਰ ਆ ਰਿਹਾ ਸੀ ਕਿ ਭਾਈ ਇਹ ਮਾਲਾਫਾਈਡ ਇੰਟੈਂਸ਼ਨ ਹੈ। ਉਸ ਤੋਂ ਪਹਿਲਾਂ ਇੱਕ ਨੈਰੇਟਿਵ ਬਿਲਡ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਅਮਿਤ ਸ਼ਾਹ ਨੇ ਜਿਹੜਾ ANI ਔਰ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਯੂਰਪੀਅਨ ਯੂਨੀਅਨ ਡਿਸਇਨਫੋ ਲੈਬ ਨੇ ਇਹ ਸਾਬਤ ਕੀਤਾ ਕਿ ANI ਕਿਵੇਂ ਫੇਕ ਨਿਊਜ਼, ਫੇਕ ਸਕਾਲਰ, ਫੇਕ ਐਕਸਪਰਟ, ਫੇਕ NGOs ਦਾ ਸਹਾਰਾ ਲੈ ਕੇ ਜਿਹੜਾ ਉਹ ਖਬਰਾਂ ਦਿੰਦੀ ਹੈ। ਔਰ ਮੈਂ ਤਾਂ ਹਮੇਸ਼ਾ ਹੀ ANI ਨੂੰ ਰਾਹ ਦੀ ਆਊਟਫਿਟ ਹੀ ਕਿਹਾ, ਔਰ ਕੱਲਾ ਇਹੀ ਨਹੀਂ, ਮੈਨੂੰ ਹੈਰਾਨੀ ਹੋਈ ਕਿ ਭਾਈ ਉਹਦੇ ਚ ਈਵਨ ਐਟ ਵਨ ਟਾਈਮ ਰॉयटर ਨਿਊਜ਼ ਏਜੰਸੀ ਦੇ 49% ਸ਼ੇਅਰ ਸੀ। ਇੰਡੀਆ ਦੀ ਉਹੀ ਮੇਨ ਨਿਊਜ਼ ਏਜੰਸੀ, ਉਹਦੀਆਂ ਹੀ ਬੇਸਡ ਖਬਰਾਂ ਦੁਨੀਆ ਭਰ ਚ ਲੱਗਦੀਆਂ ਨੇ। ਹੁਣ ਉਸ ANI ਦੀ ਪਾਟਲ ਦੇ ਨਾਲ ਇੰਟਰਵਿਊ ਦਿੰਦੇ ਆ ਅਮਿਤ ਸ਼ਾਹ ਬੜਾ ਕੰਫਰਟੇਬਲੀ ਕਹਿੰਦਾ ਹੈ ਕਿ ਇਹ ਕੋਈ ਪ੍ਰੋਬਲਮ ਨਹੀਂ, ਸਾਰੀਆਂ ਏਜੰਸੀਆਂ ਸਾਡੀਆਂ ਲਾਈਨ ਨੇ ਔਰ ਇਹ ਅਸੀਂ ਇਹਨਾਂ ਨੂੰ ਜਿਹੜਾ ਸਿਰ ਨਹੀਂ ਚੁੱਕੜ ਦਿਆਂਗੇ ਖਾਲਿਸਤਾਨ ਨੂੰ, ਔਰ ਦੂਸਰਾ ਇਹਨਾਂ ਨੂੰ ਉੱਠਣ ਨਹੀਂ ਦਿਆਂਗੇ। ਹੁਣ ਉਸੇ ਕੰਟੈਕਸਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਉਹਨੇ ਇਹ ਕਿਹਾ, ਤਾਂ ਉਹਨੇ ਕਿਹਾ ਕਿ ਵੀ ਇਹ ਠੀਕ ਹੈ, ਉਹਨੂੰ ਇਹ ਕਹਿਣ ਦਾ ਹੱਕ ਹੈ, ਪਰ ਇੰਦਰਾ ਗਾਂਧੀ ਵੀ ਤਾਂ ਇਹੀ ਕਹਿੰਦੇ ਸੀ। ਹੁਣ ਜੇ ਇੰਦਰਾ ਗਾਂਧੀ ਦਾ ਫਿਰ ਯਾਦ ਕਰ ਲਓ ਵੀ ਉਹਦਾ ਕੀ ਹਸ਼ਰ ਹੋਇਆ। ਹੁਣ ਇਹ ਤਾਂ ਜਦੋਂ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਭਾਈ ਜਿਹੜਾ ਜ਼ੁਲਮ ਕਰਦਾ ਉਹਦਾ ਕੀ ਅੰਤ ਹੁੰਦਾ ਹੈ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ।
ਔਰ ਅਕਸਰ ਇਸ ਦੇ ਬਾਰੇ ਸਿਨ ਕਿਲਸ ਦਾ ਸਿਨਰ ਕਿੰਨੇ ਹੋਰ ਅਖਾਣ ਵਰਤੇ ਜਾਂਦੇ ਨੇ ਐਗਜ਼ੈਕਟਲੀ ਉਸੇ ਟੋਨ ਦੇ ਵਿੱਚ ਜਿਹੜਾ ਉਹਨੇ ਕਿਹਾ। ਔਰ ਤੁਸੀਂ ਦੇਖੋ ਕਿ ਵੀ ਇਸ ਘਟਨਾ ਦੀ ਰੋਸ਼ਨੀ ਦੇ ਵਿੱਚ ਜੋ ਅਜਨਾਲੇ ਦੇ ਵਿੱਚ ਵਾਪਰਦਾ ਹੈ, ਉਹਨਾਂ ਹੀ ਸਟੇਟਮੈਂਟਸ ਨੂੰ ਲਿਆ ਕਿ ਕੱਲ ਰਾਤ ਮੈਂ ਰਾਦਰ ਅਰਲੀ ਆਵਰਸ ਤੱਕ ਜਾਗਦਾ ਰਿਹਾ ਔਰ ਉਹਨਾਂ ਦੇ ਜਿੰਨੇ ਨੈਟਵਰਕ ANI ਦਾ ਤਾਂ ਚੱਲ ਹੀ ਰਿਹਾ ਸੀ, ਰਿਪਬਲਿਕ, ਟਾਈਮਸ ਨਾਓ, ਇੰਡੀਆ ਟੁਡੇ, ਦੂਜੇ, ਕੱਲ ਪੂਰੀ ਐਸੀ ਕਾਵਾਂ ਰੌਲੀ ਉਹਨਾਂ ਨੇ ਪਾਈ। ਨਾਲ ਉਹ ਦਿਖਾਣ ਸਿੰਘ ਅੱਗੇ ਵਧ ਰਹੇ ਨੇ, ਪੁਲਸੀਏ ਜਿਹੜੇ ਨੇ ਪਿੱਛੇ ਹਟ ਰਹੇ ਨੇ ਔਰ ਪੂਰਾ ਘੇਰਾ, ਔਰ ਉਹ ਕਹਿਣ ਕਿ ਵੀ ਇਹ ਤਾਂ ਫਿਰ ਉਦਾਂ ਦਾ ਹੀ ਉਹਨਾਂ ਨੇ ਪੱਗਾਂ ਵਾਲੇ ਰੈਂਟਾ ਸਿੱਖ ਲੈ ਆਂਦੇ। ਕੱਲ ਅਸੀਂ ਉਹਦੇ ਸ਼ਿੰਗਾਰੇ ਝੋਟੇ ਦੀ ਗੱਲ ਕੀਤੀ ਸੀ, ਪਟਿਆਲੇ ਦਾ ਬਦ ਇਖਲਾਕ, ਬਦ ਕਿਰਦਾਰ, ਬਦ ਦਿਮਾਗ ਕੈਪਟਨ ਅਮਰਿੰਦਰ। ਔਰ ਇਸ ਤੋਂ ਇਲਾਵਾ ਫਿਰ ਉਹਨਾਂ ਨੇ ਜਿੰਨੇ ਇਸ ਕਿਸਮ ਦੇ ਕੁਛ ਨਾ ਕੁਛ ਪੱਗਾਂ ਵਾਲੇ ਲਿਆ ਕੇ ਬਿਠਾ ਦਿੰਦੇ ਨੇ, ਇਕੱਲੇ ਜਰਨਲਿਸਟ ਹੀ ਕਿਸੇ ਨੂੰ ਐਕਸਪਰਟ ਬਣਾ ਦਿੰਦੇ ਨੇ, ਕਿਸੇ ਨੂੰ ਕੁਛ ਹੋਰ ਕਰ ਦਿੰਦੇ ਨੇ ਔਰ ਉਹ ਸਾਰੇ ਲੱਗੇ ਹੋਏ ਨੇ ਇਸ ਗੱਲ ਦੇ ਉੱਤੇ ਕਿ ਜੀ ਇਹ ਜਿਹੜਾ ਕੰਮ ਹੋਇਆ ਇਹ ਤਾਂ ਜਦੋਂ ਪੰਜਾਬ ਦੇ ਵਿੱਚ ਭਿੰਡਰਾਂਵਾਲਾ ਸੀ ਔਰ ਸਾਰੀ ਖਾਲਿਸਤਾਨ ਮੂਵਮੈਂਟ ਸੀ, ਮਿਲੀਟੈਂਸੀ ਚੱਲੀ, ਉਦੋਂ ਵੀ ਕਦੇ ਇਹ ਨਹੀਂ ਹੋਇਆ ਕਿ ਜੁਝਾਰੂਆਂ ਨੇ ਥਾਣੇ ਤੇ ਕਬਜ਼ਾ ਕਰ ਲਿਆ ਹੋਏ, ਕਬਜ਼ਾ ਕਰਕੇ ਆਪਣੇ ਕਬਜ਼ੇ 'ਚ ਰੱਖਿਆ ਹੋਏ। ਦੂਜੇ ਪਾਸੇ ਉਹ ਧਾਰਮਿਕ ਆਪਣੇ ਆਪ ਨੂੰ ਕਹਿਣ ਵਾਲੇ ਲੋਕ ਜਿਨ੍ਹਾਂ ਨੂੰ ਅਦਰਵਾਈਜ਼ ਕੋਈ ਧਰਮ ਨਜ਼ਰ ਨਹੀਂ ਆਉਂਦਾ ਚਾਰੇ ਪਾਸੇ, ਉਹਨਾਂ ਨੇ ਆਪਣੀ ਕਿ ਜੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਥਾਣੇ 'ਚ ਲੈ ਜਾਣਾ, ਭਾਈ ਇਹ ਤਾਂ ਗੁਰੂ ਦੀ ਬਾਣੀ ਹੈ। ਜੇ ਉੱਥੇ ਥਾਣੇ ਵਾਲਿਆਂ ਦੇ ਵੀ ਸਿਰ ਢਕੇ ਗਏ, ਉੱਥੇ ਵੀ ਉਹਨਾਂ ਦੇ ਜਿੱਥੇ ਹੁੰਦੇ ਹੀ ਮਾਰ ਕੁਟਾਈ ਜਾਂ ਕੋਈ ਕਰਮ ਨੇ, ਜੇ ਉੱਥੇ ਵੀ ਬਾਬੇ ਨੇ ਜਾ ਕੇ ਉਹਨਾਂ ਦੇ ਔਰ ਇਸ ਗੱਲ ਦੇ ਉੱਤੇ ਡਿਬੇਟ ਅੱਜ ਵੀ ਚੱਲ ਰਹੀ ਹੈ, ਜਾਣਾ ਚਾਹੀਦਾ ਹੈ, ਨਹੀਂ ਜਾਣਾ ਚਾਹੀਦਾ। ਔਰ ਜ਼ਾਹਿਰ ਹੈ ਅੱਜ ਜ਼ਮਾਨਾ ਜਦੋਂ ਡਿਜੀਟਲ ਔਰ ਸੋਸ਼ਲ ਮੀਡੀਆ ਔਰ ਇੰਟਰਨੈਟ ਦਾ, ਬਹੁਤਿਆਂ ਨੇ 10 ਤਸਵੀਰਾਂ ਕੱਢ ਕੇ ਉਹਨਾਂ ਨੇ ਕਿਹਾ 2015 ਚ ਜਿਹੜਾ ਮੋਰਚਾ ਕੋਟਕਪੂਰੇ ਚ ਲੱਗਾ, ਜਦੋਂ ਕਿ ਕੋਟਕਪੂਰਾ ਗੋਲੀकांड ਕੀਤਾ ਜਾਂਦਾ ਹੈ ਸੁਮੇਧ ਸੈਣੀ, ਪ੍ਰਕਾਸ਼ ਸਿੰਘ ਬਾਦਲ ਵੱਲੋਂ, ਔਰ ਬਾਈ ਦੇ ਵੇ ਅੱਜ ਹੀ ਜਿਹੜਾ ਚਲਾਨ ਪੇਸ਼ ਕੀਤਾ 500-600 ਸਫ਼ਿਆਂ ਦਾ ਕੋਟਕਪੂਰਾ ਗੋਲੀकांड, ਉਹਦੇ ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਸੁਮੇਧ ਸੈਣੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਤੇ ਉਹ ਪਿਕਚਰ ਸਾਹਮਣੇ ਹੈ ਕਿ ਕੋਟਕਪੂਰੇ ਚ ਜਿਹਦੇ ਚ ਉਹ ਕੀ ਹੈ ਢੱਡੇ ਵਾਲਾ, ਢੱਡਰੀਆਂ ਤੇ ਉਹ ਪੰਥਪ੍ਰੀਤ ਸਿੰਘ ਤੇ ਉਹ ਇੱਕ ਹੋਰ ਸੁਰਜੀਤ ਸਿੰਘ ਖੋਸਾ ਜਿਹਨੇ ਸਭ ਤੋਂ ਪਹਿਲਾਂ ਬਿਆਨ ਦਿੱਤਾ ਕਿ ਮਹਾਰਾਜ ਉਹ ਕੋਟਕਪੂਰੇ ਦਾ ਜਿੱਥੇ ਮੋਰਚਾ ਲਾਇਆ ਵਾਹਿਗੁਰੂ ਸਿਮਰਨ ਕਰਦੇ ਆ ਉੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ, ਸਾਰੇ ਬੈਠੇ ਹੋਏ ਉਹ ਬੋਲ ਰਹੇ। ਹੁਣ ਮਤਲਬ ਇਹਨਾਂ ਨੂੰ ਜਦੋਂ ਤੁਸੀਂ ਕਿਸੇ ਨੂੰ ਥੱਲੇ ਲਾਣਾ ਹੁੰਦਾ ਹੈ, ਹਾਲਾਂਕਿ ਇਸ ਕਿਸਮ ਦੇ ਇਸ਼ੂ ਸੈਂਸਿਟਿਵ ਇਸ਼ੂ ਨੇ, ਮੈਂ ਕੋਈ ਇੱਕ ਤਰਫਾ ਰਾਏ ਨਹੀਂ ਦੇਣਾ ਚਾਹੁੰਦਾ, ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਨ੍ਹਾਂ ਨੂੰ ਅਦਰਵਾਈਜ਼ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਜ਼ਰ ਆਉਂਦੀ ਹੈ, ਨਾ ਪੰਜਾਬ 'ਚ ਕਿਵੇਂ ਨਸ਼ਿਆਂ ਦੇ ਵਿੱਚ ਜਵਾਨੀ ਨੂੰ ਮਾਰਿਆ ਜਾ ਰਿਹਾ ਹੈ ਉਹ ਨਜ਼ਰ ਆਉਂਦਾ ਹੈ, ਲੇਕਿਨ ਇਸ ਕਿਸਮ ਦਾ ਜਿਹੜਾ ਪਾਰਟ ਹੈ ਇੱਕ ਉਹਨਾਂ ਨੂੰ ਉਸ ਡਿਬੇਟ ਤੇ ਲਾਇਆ ਹੋਇਆ। ਹੁਣ ਇਸ ਸਭ ਦੇ ਚੱਲਦੇ ਆ ਇੱਕ ਪਾਸੇ ਇਹ, ਔਰ ਜਿਵੇਂ ਭਾਰਤ ਭਰ ਦਾ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ, ਯੂਟਿਊਬਰ ਸਭ ਇਸ ਕੰਮ ਤੇ ਲੱਗੇ ਹੋਏ ਨੇ ਕਿ ਭਾਈ ਇਹ ਤਾਂ ਆ ਗਿਆ, ਖਾਲਿਸਤਾਨ ਆ ਗਿਆ। ਉਨੀ ਨਫ਼ਰਤ ਉਹ ਇੱਕ ਜਿਹੜਾ ਉਹ ਸੁਧੀਰ ਚੌਧਰੀ ਹੈ ਕਿ ਕੌਣ ਹੈ ਉਹ ਤਾਂ ਕਹਿ ਰਿਹਾ, ਕਹਿੰਦਾ ਕਿ ਵੀ ਜੇ ਭਾਰਤ ਦੇ ਵਿੱਚ ਕੋਈ ਪਾਕਿਸਤਾਨ ਜ਼ਿੰਦਾਬਾਦ ਕਹੇ ਤੇ ਕਿਵੇਂ ਰਿਐਕਸ਼ਨ ਹੁੰਦਾ, ਕਿਵੇਂ ਲੋਕ ਸਾਰੇ ਰਿਐਕਟ ਕਰਦੇ ਨੇ। ਉਹ ਕਹਿੰਦਾ ਵੀ ਪਾਕਿਸਤਾਨ ਤਾਂ ਦੇਸ਼ ਹੈ, ਇੱਕ ਮੁਲਕ ਹੈ, ਉਹ ਤਾਂ ਫਿਰ ਵੀ ਜੇ ਕੋਈ ਕਹਿੰਦਾ, ਪਰ ਕਹਿੰਦਾ ਵੀ ਇਹ ਕਿਉਂ ਨਹੀਂ, ਜਦੋਂ ਕੋਈ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ ਹੈ, ਇਹ ਤਾਂ ਮੁਲਕ ਹੀ ਨਹੀਂ ਹੈ, ਇਹ ਤਾਂ ਪੰਜਾਬ ਨੂੰ ਤੋੜਨ ਵਾਲੀ ਗੱਲ ਹੈ ਸਾਡੇ ਤੋਂ, ਇਹਦੇ ਤੇ ਕਿਉਂ ਨਹੀਂ ਰਿਐਕਸ਼ਨ ਕਰਦੇ। ਮਤਲਬ ਉਹ ਆਪਣੀ ਵੱਡ ਗਿਣਤੀ ਹਿੰਦੂਆਂ ਨੂੰ ਤਿਆਰ ਕਰ ਰਹੇ ਨੇ ਵੀ ਸਿੱਖਾਂ ਦੇ ਉੱਤੇ ਝਪੜ ਪਾਓ। ਅਦਰਵਾਈਜ਼ ਇਹ ਜਿਹੜਾ ਦੇਖ ਲਓ ਥਾਣੇ ਤੇ ਕਬਜ਼ਾ ਕਰ ਲਿਆ, ਔਰ ਉਹ ਪਿਕਚਰਾਂ ਬਾਰ-ਬਾਰ ਜਿਹੜੀਆਂ ਨੇ ਉਹ ਫਲੈਸ਼ ਕਰ ਰਹੀਆਂ ਨੇ ਔਰ ਉਹਨਾਂ ਨੂੰ ਖੌਫਜ਼ਦਾ ਕੀਤਾ ਜਾ ਰਿਹਾ। ਹੁਣ ਜਿਹਨੇ ਕੰਗਨਾ ਰਣੌਤ ਜਿਹੜੀ ਇਹਨਾਂ ਦੀ ਸ਼ੋ ਗਰਲ ਹੈ RSS ਦੀ, ਔਰ ਇੱਕ ਸਟੇਜ ਤੇ ਇਹਨੂੰ ਸ਼ਾਇਦ ਹਿਮਾਚਲ ਦੇ ਵਿੱਚ ਪੋਲੀਟੀਕਲੀ ਵੀ ਇਹ ਕਿਸੇ ਨਾ ਕਿਸੇ ਅਹੁਦੇ ਲਈ ਜਿੰਨੀ ਦੇਰ ਤੱਕ ਇਹਦਾ ਸੌਦਾ ਵਿਕਦਾ ਹੈ ਝੂਠਾ ਸੱਚਾ ਉਨੀ ਦੇਰ, ਹੁਣ ਉਹਨੇ ਨਾਲ ਦੀ ਨਾਲ ਟਵੀਟ ਕੀਤਾ ਪੰਜਾਬ 'ਚ ਜੋ ਵੀ ਹੋ ਰਿਹਾ ਮੈਂ 2 ਸਾਲ ਪਹਿਲਾਂ ਹੀ ਅੰਦਾਜ਼ਾ ਲਾਇਆ ਸੀ ਕਿ ਇਹੋ ਹੀ ਹੋਣਾ ਹੈ, ਕਿਉਂਕਿ ਮੇਰੀ ਕਾਰ ਤੇ ਪੰਜਾਬ ਵਿੱਚ ਹਮਲਾ ਹੋਇਆ। ਹੁਣ ਉਹਨੂੰ ਜਿਹੜਾ ਉਹਦੇ
ਔਰ ਹਾਲਾਂਕਿ ਉਹਨੂੰ ਬੜੇ ਆਦਰ ਦੇ ਨਾਲ ਰੋਕ ਕੇ ਜਾਂ ਹਮਲਾ ਹੁੰਦਾ ਤੇ ਫਿਰ ਇਹ ਲੱਭਦਾ ਵੀ ਨਾ ਕਿਸੇ ਨੂੰ ਕੁਝ। ਲੇਕਿਨ ਇਹ ਇੱਕ ਪੂਰਾ ਮਾਹੌਲ ਜਿਹੜਾ ਇਸ ਦੇ ਲਈ। ਔਰ ਜੇ ਤੁਸੀਂ ਮੀਡੀਆ ਦੀਆਂ ਖਬਰਾਂ ਦੇਖੋ ਫਿਰ ਈਵਨ ਮੈਨੂੰ ਹੈਰਾਨੀ ਹੈ, ਬਾਦਲ ਵੀ ਚੀਕ ਰਹੇ ਨੇ, ਸੁਖਬੀਰ ਬਾਦਲ, ਮਜੀਠੀਆ ਜਿਹੜਾ ਉਹ ਡਰੱਗ ਦਾ ਜਿਹਨੇ ਪੰਜਾਬ ਨੂੰ ਅੱਧੇ ਪੰਜਾਬ ਨੂੰ ਚਿੱਟੇ ਤੇ ਲਾਇਆ, ਮਜੀਠੀਆ, ਉਹਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹ ਬੇਅਦਬੀ ਹੁੰਦੀ ਨਜ਼ਰ ਆ ਰਹੀ ਹੈ। ਸੁਰਜੀਤ ਬਾਦਲ ਇਹਨੂੰ, ਸੁਖਬੀਰ ਬਾਦਲ ਨੂੰ ਵੀ, ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਹਰਜਿੰਦਰ ਸਿੰਘ ਧਾਮੀ ਉਹ ਕਹਿ ਰਹੇ ਨੇ ਜੀ ਅਸੀਂ ਇਹ ਪ੍ਰਵਿਊ ਅਕਾਲ ਤਖਤ ਦੇ ਜਥੇਦਾਰ ਦਾ ਅਸੀਂ ਉਹਨਾਂ ਦੇ ਉੱਤੇ ਛੱਡਿਆ। ਔਰ ਇਹਨਾਂ ਦੀ ਅਖਬਾਰ ਬਰਜਿੰਦਰ ਹਮਦਰਦੀ ਅਜੀਤ ਉਹ ਖਬਰ ਲਾ ਰਹੀ ਹੈ, ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਅਜਨਾਲਾ ਥਾਣੇ ਤੇ ਹਮਲਾ। ਹੁਣ ਇਹ ਬਿਲਕੁਲ ਮਤਲਬ ਔਰ ਉਹ ਸਾਰੀ ਖਬਰ ਦਾ ਨੈਰੇਟਿਵ ਉਸ ਢੰਗ ਨਾਲ ਹੀ ਕੀਤਾ ਜਾ ਰਿਹਾ ਕਿ ਭਾਈ ਹਮਲਾ। ਔਰ ਇਹੀ ਹਾਲ ਜੇ ਅਸੀਂ ਸਿੱਖਾਂ ਦੇ ਪੈਸੇ ਨਾਲ ਦਿਆਲ ਸਿੰਘ ਮਜੀਠੀਏ ਦੇ ਟਰਸਟ ਚੋਂ ਨਿਕਲੀ ਟ੍ਰਿਬਿਊਨ ਅਖਬਾਰ ਦੀ ਗੱਲ ਕਰੀਏ ਤੇ ਤਿੰਨ ਖਬਰਾਂ ਤੋਂ ਉਹਨਾਂ ਨੇ ਹੈਡਲਾਈਨ ਦੇ ਥੱਲੇ ਤਿੰਨ ਥਾਂ ਇਹਨੂੰ ਡਿਸਕਸ ਕੀਤਾ ਹੈ। ਰੈਡੀਕਲਸ ਸਟਾਰਮ ਪੁਲਿਸ ਸਟੇਸ਼ਨ ਟੂ ਫੋਰਸ ਰਿਲੀਜ਼ ਆਫ ਕਿਡਨੈਪ ਅਕਿਊਜ਼ਡ। ਪਹਿਲਾਂ ਕਿਡਨੈਪਿੰਗ ਬਣਾ ਦਿੱਤਾ ਕਿ ਜੀ ਜਿਹਨੂੰ ਫੜਿਆ ਹੋਇਆ ਤਾਂ ਉਹ ਹੈ ਜਿਹਨੇ ਕਿਡਨੈਪ ਕੀਤਾ ਵਰਿੰਦਰ ਸਿੰਘ। ਹਾਲਾਂ ਉਹ ਮਿਊਚੁਅਲ ਅੰਡਰਸਟੈਂਡਿੰਗ ਨਾਲ ਆਇਆ। ਉਹਨੇ ਕਿਹਾ ਜੀ ਫਿਰ ਰੈਡੀਕਲਸ, ਹੁਣ ਸਾਰੇ ਰੈਡੀਕਲ ਹੋ ਗਏ ਜਿਹੜੇ ਵੀ ਕੋਈ ਇਨਸਾਫ ਲੈਣ ਲਈ ਜਾਂਦਾ ਹੈ। ਫਿਰ ਹੈ ਅੰਮ੍ਰਿਤਪਾਲ ਸਪੋਰਟਰਸ ਅਟੈਕਡ ਪੁਲਿਸ ਇਨ ਕਾਵਰਡਲੀ ਮੈਨਰ ਯੂਜ਼ਿੰਗ ਹੋਲੀ ਗੁਰੂ ਗ੍ਰੰਥ ਸਾਹਿਬ ਐਜ਼ ਏ ਸ਼ੀਲਡ। ਪੰਜਾਬ ਡੀਜੀਪੀ ਔਨ ਅਜਨਾਲਾ ਇਨਸੀਡੈਂਟ, ਇਹ ਡੀਜੀਪੀ ਕਹਿ ਰਿਹਾ ਗੌਰਵ ਯਾਦਵ ਕਿ ਜੀ ਕਾਵਰਡਲੀ ਜਿਹੜਾ ਇਹ ਡਰਪੋਕਾਂ ਵਾਲਾ ਤਰੀਕਾ ਔਰ ਗੁਰੂ ਗ੍ਰੰਥ ਸਾਹਿਬ ਨੂੰ ਸ਼ੀਲਡ ਵਰਤ ਕੇ ਔਰ ਇਸ ਸਪੋਰਟਰਸ ਅਟੈਕਡ ਪੁਲਿਸ, ਕਿਸੇ ਨੇ ਪੁਲਿਸ ਨੂੰ ਅਟੈਕ ਨਹੀਂ ਕੀਤਾ। ਹਾਂ ਬੈਰੀਕੇਡ ਜਦੋਂ ਵੀ ਪ੍ਰੋਟੈਸਟ ਹੁੰਦੇ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ, ਇੱਥੇ ਤਾਂ ਪੂਰੀ ਪੁਲਿਸ ਔਰ ਰਾਈਟ ਗੇਅਰ ਚ ਹੁੰਦੀ ਆ, ਉੱਥੇ ਤਾਂ ਕਿਸੇ ਦੇ ਕੋਲ ਕੁਝ ਵੀ ਨਹੀਂ ਸੀ। ਦੋ ਤਿੰਨ ਮਾੜੇ ਮੋਟੇ ਕਿਸੇ ਦੇ ਬਰੂਜ਼ ਵਗੈਰਾ ਆਇਆ ਹੋਏਗਾ, ਕਿਸੇ ਦੀ ਕੋਈ ਹੱਡੀ ਨਹੀਂ ਤੋੜੀ, ਕਿਸੇ ਦਾ ਕੁਝ ਨਹੀਂ ਹੋਇਆ, ਲੇਕਿਨ ਇਹਨੂੰ ਅਟੈਕ ਬਣਾ। ਫਿਰ ਰੈਡੀਕਲ ਪ੍ਰੀਚਰ Amritpal's aide Lovepreet released from Amritsar jail. The preacher's supporters, some of them brandishing swords and guns, had broken through barricades and stormed into a police station complex on Thursday, demanding that Lovepreet alias Tufan be released. ਹੁਣ ਤੁਸੀਂ ਹੈਡਲਾਈਨ ਤੋਂ ਅੰਦਾਜ਼ਾ ਲਾਓ ਕਿ ਇਸ ਕਿਸਮ ਦੇ ਪ੍ਰਕਾਟ ਵਾਲੇ ਜਿਨ੍ਹਾਂ ਦਾ ਕੋਈ ਤਾਲੁਕ ਨਹੀਂ, ਜਿਵੇਂ ਉਹ ਅਟੈਕ ਜੇ ਅਟੈਕ ਹੀ ਕੀਤਾ ਹੁੰਦਾ ਉਹਨਾਂ ਨੇ, ਫਿਰ ਹੱਡੀਆਂ ਨਾ ਸਾਬਤ ਹੁੰਦੀਆਂ ਨਾ ਪੁਲਿਸ ਵਾਲਿਆਂ ਦੀਆਂ ਨਾ ਦੂਜਿਆਂ ਦੀਆਂ। ਹਾਲਾਂ ਇਸ ਦੇ ਉਲਟ ਨੈਰੇਟਿਵ ਇਹ ਹੋਣਾ ਚਾਹੀਦਾ ਸੀ ਕਿ ਭਾਈ ਝੂਠੀਆਂ ਜਿਹੜੀਆਂ ਨੇ ਉਹ ਰਿਪੋਰਟਾਂ ਲਿਖੀਆਂ ਜਾਂਦੀਆਂ ਨੇ ਉੱਥੇ, ਔਰ ਜਦੋਂ ਉਸ ਦੇ ਉੱਤੇ ਕੋਈ ਆਵਾਜ਼ ਉੱਠਦੀ ਹੈ ਤੇ ਜਿਨ੍ਹਾਂ ਦੇ ਕੋਲ ਜ਼ੋਰ ਹੈ ਉਹ ਝੂਠ ਨੂੰ ਸੱਚ ਬਣਾ ਲੈਂਦੇ ਨੇ। ਤੇ ਜੇ ਹੁਣ ਇਹੀ ਇਸ ਕਿਸਮ ਦੀਆਂ ਕਿੰਨੀਆਂ ਰਿਪੋਰਟਾਂ 'ਚ ਕਿੰਨਿਆਂ ਨੂੰ ਫਾਇਆ ਹੋਏਗਾ। ਔਰ ਕੱਲੀ ਗੱਲ ਇਹ ਨਹੀਂ ਹੈ ਵੀ ਇਸ ਹੱਦ ਤੱਕ ਹੈ, ਇਹਨਾਂ 48 ਘੰਟਿਆਂ 'ਚ ਜੋ ਕੁਝ ਵੀ ਦੁਨੀਆ 'ਚ ਵਾਪਰਿਆ ਉਹਨੂੰ ਕੰਸਪੀਰੇਸੀ ਦੇ ਨਾਲ ਜੋੜ ਕੇ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਬਹੁਤ ਕਾਮਯਾਬ ਕਾਰੋਬਾਰੀ ਅਜੇ ਬੱਗਾ, ਉਹਨਾਂ ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਵਰਲਡ ਬੈਂਕ ਦਾ ਜਿਹੜਾ ਪ੍ਰੈਜ਼ੀਡੈਂਟ ਉਹ ਐਲਾਨਿਆ। ਹੁਣ ਵਰਲਡ ਬੈਂਕ, IMF, ਇਹਨਾਂ 'ਚੋਂ ਵਰਲਡ ਬੈਂਕ ਸਭ ਤੋਂ ਜ਼ਿਆਦਾ ਸ਼ੇਅਰ ਅਮਰੀਕਾ ਦੇ ਨੇ। ਜਾਂ ਉਹ ਕਿਹਾ ਜਾਏ ਕਿ ਦੁਨੀਆ ਦੀ ਇਕੋਨਮੀ ਦਾ ਜਿਹੜਾ ਡਰਾਈਵਿੰਗ ਇੰਜਨ ਹੈ ਇਹ ਇਹੀ ਨੇ, IMF ਔਰ ਵਰਲਡ ਬੈਂਕ। ਹੁਣ ਇਹ ਬਹੁਤ ਵੱਡਾ ਟਰਬਨ ਸਿੱਖ ਹੈ, ਹਾਲਾਂ ਕੋਈ ਪ੍ਰੋ ਖਾਲਿਸਤਾਨ ਨਹੀਂ ਹੈ, ਇਹਨੂੰ ਪਦਮ ਸ਼੍ਰੀ ਵੀ ਦਿੱਤਾ ਹੋਇਆ ਇੰਡੀਅਨ ਗਵਰਨਮੈਂਟ ਨੇ। ਇਸ ਲਈ ਮੈਂ ਤਾਂ ਉਹਦਾ ਨਾਮ ਹੀ ਨਹੀਂ ਸੀ ਮੈਨੂੰ ਕੱਲ ਯਾਦ ਆ ਰਿਹਾ। ਮੇਰੇ ਲਈ ਇਹ ਹੁੰਦਾ ਕਿ ਭਾਈ ਠੀਕ ਹੈ, ਇੱਕ ਇਕੋਨੋਮਿਸਟ ਹੀ ਨੇ। ਹੁਣ ਜਦੋਂ ਮਨਮੋਹਨ ਸਿੰਘ ਵੀ ਇੱਥੋਂ ਵਰਲਡ ਬੈਂਕ ਚੋਂ ਗਿਆ ਔਰ ਉਹਨੇ ਹੀ ਫਾਈਨੈਂਸ ਮਿਨਿਸਟਰ ਹੁੰਦਿਆਂ ਨਰਸਿਮਹਾ ਰਾਓ ਦੀ ਕੈਬਨਿਟ 'ਚ ਇਕਨੋਮਿਕਲ ਰਿਫਾਰਮ ਕੀਤੇ, ਫਿਰ 10 ਸਾਲ ਪ੍ਰਾਈਮ ਮਿਨਿਸਟਰ ਰਿਹਾ। ਤੇ ਜਦੋਂ ਉਸ ਬਾਰੇ ਹੁੰਦਾ ਸੀ ਜੀ ਬਹੁਤ ਮਨਮੋਹਨ ਸਿੰਘ, ਮੈਂ ਕਿਹਾ ਜੀ ਠੀਕ ਹੈ, ਇਹ ਜਿਹੜਾ ਮਨ ਮੋਹਦਾ ਹੈ ਪਰ ਸਿੱਖਾਂ ਦਾ ਮਨ ਨਹੀਂ ਮੋਹਦਾ, ਉਧਰ ਹੀ ਮਨ ਮੋਹਨ, ਉਹਨਾਂ ਦਾ ਹੀ ਮਨ ਮੋਹਨ ਹੈ, ਉਹਨਾਂ ਦੇ ਮਨਾਂ ਨੂੰ ਮੋਹਣ ਵਾਲਾ ਹੈ, ਕਿਉਂਕਿ ਉਹਨੇ ਆਪਣੀਆਂ ਨੀਤੀਆਂ ਨਾਲ 15-20 ਸਾਲ ਲੀਜ਼ ਆਫ ਲਾਈਫ ਇੰਡੀਆ ਨੂੰ ਦੇ ਦਿੱਤੀ, ਕਿਉਂਕਿ ਐਜ਼ ਏ ਇਕੋਨੋਮਿਸਟ। ਸੋ ਅਸੀਂ ਤਾਂ ਇਹਨਾਂ ਨੂੰ ਇਵੇਂ ਹੀ ਦੇਖਦੇ ਹਾਂ ਕਿ ਵੀ ਇਹਨਾਂ ਚੋਂ ਕੋਈ ਅਸੀਂ ਐਕਸਪੈਕਟ ਕਰੀਏ ਕਿ ਜੀ ਅਜੇ ਬੱਗਾ ਬਣ ਗਿਆ ਵਰਲਡ ਬੈਂਕ ਦਾ ਤੇ ਉਹਨੇ ਪਤਾ ਨਹੀਂ ਕੀ ਕਰ ਦੇਣਾ। ਠੀਕ ਹੈ, ਘੱਟੋ ਘੱਟ ਪੱਗ ਦੀ ਰੈਕਗਨੀਸ਼ਨ ਹੁੰਦੀ, ਇਸ ਤੋਂ ਬਿਯੋਂਡ ਨਹੀਂ। ਲੇਕਿਨ ਮੈਂ ਇਹ ਦੇਖ ਰਿਹਾ ਸੀ ਕਿ ਈਵਨ ਇਹ ਵੀ ਟਵੀਟ ਚੱਲ ਰਿਹਾ, ਕਾਫੀ ਰੀਟਵੀਟ ਕੀਤਾ ਜਾ ਰਿਹਾ
कि अजय बग्गा is planted by leftist Democrats. Moreover, he is from Punjab. Something is very fishy here, considering the revival of Khalistan and Khalistani terror attacks on Indians in India and abroad. ਉਹਨਾਂ ਨੂੰ ਇਹ ਲੱਗਦਾ ਵੀ ਅਜੇ ਬੱਗਾ ਨੂੰ ਵੀ ਜਦੋਂ ਖਾਲਿਸਤਾਨ ਦੀ ਮੂਵਮੈਂਟ ਕੈਨੇਡਾ UK ਆਸਟ੍ਰੇਲੀਆ ਚ ਪੂਰੀ ਚੜ੍ਹਾਈ ਚ ਹੈ, ਪੰਜਾਬ ਦੇ ਵਿੱਚ ਜਿਹੜਾ ਉਹ ਆਵਾਜ਼ ਖਾਲਿਸਤਾਨ ਜ਼ਿੰਦਾਬਾਦ ਸੁਣ ਰਹੀ ਹੈ, ਉਹਨੇ ਕਿਹਾ ਵੀ ਇਸ ਮੌਕੇ ਦੇ ਉੱਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਵੱਲੋਂ ਇੰਨੀ ਇੰਪੋਰਟੈਂਟ ਜਿਹੜਾ ਗਲੋਬਲ ਇੰਜਨ ਹੈ ਵਰਲਡ ਇਕਨੋਮੀ ਦਾ, ਉਹਦਾ ਇੱਕ ਸਿੱਖ ਨੂੰ ਲਾ ਦਿੱਤਾ। ਦੇयर ਇਜ਼ ਸਮਥਿੰਗ ਫਿਸ਼ੀ ਹੀਅਰ। ਇਹਦਾ ਮਤਲਬ ਇਹ ਹੈ ਵੀ ਇਹ ਅਮਰੀਕਾ ਹੀ ਇਹਨਾਂ ਦੇ ਹੁਣ ਜਿਨ੍ਹਾਂ ਨੂੰ ਇਹ ਇਤਬਾਰ ਨਹੀਂ ਕਿ ਭਾਈ ਕਿੱਥੇ ਉਹ ਅਮਰੀਕਾ ਦੇ ਥੱਲੇ ਲੱਗ ਕੇ ਜਿਹੜਾ ਉਹ ਕੁਆਡ ਬਣਾ ਰਿਹਾ, ਪਰ ਉਹਨਾਂ ਨੂੰ ਇਹ ਫੀਅਰ ਹੈ ਆ ਗਏ ਸਿੱਖ ਆ ਗਏ, ਅਮਰੀਕਾ 'ਚ ਵੀ ਆ ਗਿਆ, ਉੱਥੇ ਵੀ ਆ ਗਿਆ, ਇੱਥੇ ਵੀ ਆ ਗਿਆ। ਹੁਣ ਭਾਈ ਇਸ ਤੁਹਾਡੇ ਡਰ ਦਾ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਹਾਂ, ਤੁਸੀਂ ਹਲਵਾਈ ਦੇ ਚੰਗੇ ਪੀਲੇ ਰੰਗ ਦੇ ਲੱਡੂ ਉਹਨਾਂ ਦੇ ਉੱਤੇ ਸੰਦੂਰ ਪਾ ਕੇ ਔਰ ਲਾਲ ਮੌਲੀ ਦਾ ਧਾਗਾ ਰੱਖ ਕੇ ਕਿਤੇ ਦੇਵੀ ਦੀ ਪੂਜਾ ਕਰ ਲਓ ਵੀ ਇਹ ਤੁਹਾਡੇ ਤੋਂ ਜਿਹੜਾ ਅਪਸ਼ਗਨ ਹੈ ਜਾਂ ਸਿੱਖਾਂ ਦਾ ਭੂਤ ਤੁਹਾਨੂੰ ਡਰਾ ਰਿਹਾ ਉਤਰ ਜਾਏ। ਲੇਕਿਨ ਇਹ ਜੋ ਮਰਜ਼ੀ ਕਰਨ, ਇਸ ਗੱਲ ਦਾ ਤੇ ਕੋਈ ਦੋ ਰਾਵਾਂ ਨਹੀਂ ਨੇ ਕਿ ਸਿੱਖਾਂ ਦੇ ਵਿੱਚ ਇੰਟਰਨੈਸ਼ਨਲੀ ਅਵੇਕਨਿੰਗ ਔਰ ਅਵੇਅਰਨੈਸ ਲੈਵਲ ਹੈ। ਪਰ ਹੈਵਿੰਗ ਸੈਡ ਦੈਟ ਅਸੀਂ ਅੱਜ ਇੱਕ ਪੈਨਲ ਡਿਸਕਸ਼ਨ ਵੀ ਕਰਾਂਗੇ। ਭਾਈ ਹਿੰਮਤ ਸਿੰਘ ਸਟੂਡੀਓ 'ਚ ਆਏ ਬੈਠੇ ਨੇ। ਜੋ ਇਹ ਪ੍ਰੋਗਰਾਮ ਖਤਮ ਹੋਏਗਾ ਅੱਧੇ ਘੰਟੇ ਦੀਆਂ ਨਿਊਜ਼ ਹੁੰਦੀਆਂ ਨੇ, ਅਸੀਂ ਇਹ ਵੀ ਰਿਕਮੈਂਡ ਕਰਾਂਗੇ ਕਿ TV 84 ਨਿਊਜ਼ ਵੀ ਸਾਡੇ ਵਾਚ ਕਰੋ ਰੈਗੂਲਰਲੀ। ਔਰ ਉਸ ਤੋਂ ਬਾਅਦ 1 ਘੰਟੇ ਦੀ ਪੈਨਲ ਡਿਸਕਸ਼ਨ ਜਿਸ ਦੇ ਵਿੱਚ ਇਹ ਇਸ਼ੂ ਵੀ, ਪਰ ਨਾਲ ਦੀ ਨਾਲ ਜਿਹੜਾ ਕੌਮੀ ਰਿਹਾਈ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੱਲ ਰਿਹਾ, ਉਸ ਦੇ ਉੱਤੇ ਗੱਲ ਫੋਕਸਡ ਹੋਏਗੀ। ਪਰਸੋਂ ਸੰਡੇ ਇੱਕ ਕਾਰ ਰੈਲੀ ਜਿਹੜੀ ਕਿ ਫਲਸ਼ਿੰਗ 222 ਤੋਂ ਸ਼ੁਰੂ ਹੋ ਕੇ 4-5 ਡਿਫਰੈਂਟ ਗੁਰਦੁਆਰਿਆਂ 'ਚ, ਗੁਰਦੁਆਰਾ ਸਾਹਿਬ ਸੰਤ ਸਾਗਰ, ਬਾਬਾ ਮਾਝਾ ਸਿੰਘ, ਬਾਬਾ ਮੱਖਣ ਸ਼ਾਹ ਲੋਬਾਣਾ ਔਰ 1-2 ਹੋਰ, ਔਰ ਉਹ ਰਿਚਮੰਡ ਹਿਲ ਜਾ ਕੇ ਫਿਰ ਸਟੇਜ ਲੱਗੇਗੀ। ਸੋ ਉਹਦੇ 'ਚ ਵੀ ਪਾਰਟਿਸਿਪੇਸ਼ਨ ਦੀ ਜਿਹੜੀ ਅਸੀਂ ਅਪੀਲ ਕਰਦੇ ਹਾਂ ਔਰ ਇਹ ਡਿਸਕਸ਼ਨ ਵੀ ਉਹਦੇ ਨਾਲ ਜੁੜੀ ਹੋਈ ਹੈ। ਲੇਕਿਨ ਕਿਉਂਕਿ ਇਸ ਵੇਲੇ ਇੱਕ ਪਾਸੇ ਜਿੱਥੇ ਸਾਨੂੰ ਇਹ ਚੜ੍ਹਾਈ ਵੀ ਲੱਗਦੀ ਹੈ, ਏਜੰਸੀਆਂ ਇੱਕ ਪਾਸੇ ਨਫ਼ਰਤ ਦਾ ਕੰਮ ਕਰ ਰਹੀਆਂ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕੌਮੀ ਰਿਹਾਈ ਮੋਰਚੇ ਤੋਂ ਜਿਹੜੀ ਲਾਈਵ ਕਵਰੇਜ TV ਚੈਨਲਸ ਕਰ ਰਹੇ ਸੀ, ਜਿਵੇਂ TV 84 ਨੇ ਵੀ ਜਿਹੜਾ ਉਹ ਸਬਲੈਟ ਕੀਤਾ ਹੋਇਆ ਸੀ, ਉਹ 5-6 ਚੈਨਲ ਜਿਹੜੇ ਲਾਈਵ ਕਵਰੇਜ ਵਾਲੇ ਨੇ ਉਹਨਾਂ ਦਾ ਇੰਟਰਨੈਟ ਕਨੈਕਸ਼ਨ ਕੱਟ ਦਿੱਤਾ ਗਿਆ, ਲਾਈਵ ਕਵਰੇਜ ਨਹੀਂ ਹੋ ਸਕਦੀ। ਔਰ ਉਹਨਾਂ ਦੇ ਵਿੱਚ ਅਕਾਲ ਚੈਨਲ, TF ਨਿਊਜ਼, ਅਕਾਲ ਸਹਾਇ ਜਿਹੜਾ ਸਾਡੀ ਨਾਲ ਜੁੜਿਆ ਹੋਇਆ, ਸੰਗਤ ਟੈਲੀਵਿਜ਼ਨ, ਬਲੇਅਰ TV, ਪੰਜਾਬ TV, ਤਾਂ ਇਸ ਤੋਂ ਇਲਾਵਾ ਈਵਨ YouTube ਚੈਨਲਾਂ ਤੇ Facebook ਪੇਜਾਂ ਨੂੰ ਵੀ ਬਹੁਤ ਸਾਰਿਆਂ ਨੂੰ ਇਸ ਪੀਰੀਅਡ 'ਚ ਬੈਨ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਇਸ ਸੰਬੰਧੀ ਸਟੇਟਮੈਂਟ ਦਿੱਤੀ ਗਈ ਹੈ। ਔਰ ਅਸੀਂ ਇਹ ਕੱਲ ਵੀ ਖਦਸ਼ਾ ਜ਼ਾਹਰ ਕੀਤਾ ਸੀ, ਅੱਜ ਵੀ, ਕਿ ਇਸ ਨੂੰ ਹਲਕੇ 'ਚ ਨਾ ਲਿਆ ਜਾਏ। ਇਹ ਇੱਕ ਹੋਰ ਸਿੱਖ ਨਸਲਕੁਸ਼ੀ ਦੇ ਲਈ ਰਾਹ ਪੱਧਰਾ ਕਰਨ ਦਾ ਇੱਕ ਮਾਹੌਲ ਸਿਰਜਿਆ ਜਾ ਰਿਹਾ ਹੈ, ਸਿਚੁਏਸ਼ਨ ਕੰਟਰਾਈਵ ਕੀਤੀ ਜਾ ਰਹੀ ਹੈ। ਔਰ ਜਿਸ ਫੁੱਲ ਬਲੇਅਰ ਦੇ ਨਾਲ, ਗਲੇਅਰ ਦੇ ਨਾਲ ਇਹ ਪਿਛਲੇ 24 ਘੰਟੇ 'ਚ ਅਜਨਾਲੇ ਦੀ ਘਟਨਾ ਦਾ ਇਸਤੇਮਾਲ ਕੀਤਾ ਗਿਆ, ਜਿਹੜਾ ਉਹ ਹੋਰ ਵੀ ਜਿਹੜਾ ਇਸ ਸਾਡੇ ਖਦਸ਼ੇ ਨੂੰ ਵਧਾਉਂਦਾ ਹੈ ਕਿ ਸਮਥਿੰਗ ਇਜ਼ ਕੁਕਿੰਗ, ਸਮਥਿੰਗ ਵੈਰੀ ਫਿਸ਼ੀ, ਸਮਥਿੰਗ ਵੈਰੀ ਡੇਂਜਰਸ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
Authentic Voices of South Asia ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਓਨਟਾਰੀਓ ਕੈਨੇਡਾ ਦੇ ਗੁਰਦੁਆਰਿਆਂ ਦੀ ਨੁਮਾਇੰਦਾ ਕਮੇਟੀ ਵੱਲੋਂ ਇੱਕ ਪ੍ਰੈਸ ਰਿਲੀਜ਼ ਕੀਤੀ ਗਈ। ਇਸ ਵਿੱਚ ਕਿਹਾ ਗਿਆ ਕਿ ਕੈਨੇਡਾ ਅਤੇ ਆਸਟ੍ਰੇਲੀਆ ਦੇ ਮੰਦਰਾਂ ਦੀ ਬੇਰੁਮਤੀ ਦਾ ਤੌਰ ਤਰੀਕਾ ਇੱਕੋ ਜਿਹਾ ਹੈ। ਸੋ ਇਹ RSS ਜਾਂ ਭਾਰਤੀ ਏਜੰਸੀਆਂ ਦੀ ਕਾਰਸਤਾਨੀ ਲੱਗਦੀ ਹੈ। ਸੋ ਕਮੇਟੀ ਨੇ $10,000 ਦਾ ਇਨਾਮ ਘੋਸ਼ਿਤ ਕੀਤਾ ਹੈ ਤਾਂ ਕਿ ਇਹਨਾਂ ਮੰਦਭਾਗੀਆਂ ਘਟਨਾਵਾਂ ਦੇ ਅਸਲ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੰਗਰੇਜ਼ੀ ਦੀ ਇੱਕ ਐਕਸਪ੍ਰੈਸ਼ਨ ਹੈ ਟੂ ਕਾਲ ਆਫ देयर ਬਲਫ, ਕਿਉਂਕਿ ਜਿਹੜਾ ਵੀ ਬਾਰ-ਬਾਰ ਇੱਕ ਗਾਇਜ਼ ਦੇ ਵਿੱਚ, ਇੱਕ ਰੂਪ ਦੇ ਵਿੱਚ ਜਾਂ ਦੂਜੇ ਰੂਪ ਦੇ ਵਿੱਚ, ਜਿਹਦੇ ਲਈ ਸਾਡੇ ਪੰਜਾਬ ਦੇ ਫੋਕਲੋਰ 'ਚ ਇੱਕ ਲਫ਼ਜ਼ ਛਲੇਡਾ ਕਹਿੰਦੇ ਨੇ। ਹੁਣ ਛਲੇਡੇ ਬਾਰੇ ਇਹ ਹੁੰਦਾ ਹੈ ਕਿ ਜੀ ਉਹ ਆਪਣੀ ਸ਼ਕਲ ਬਦਲ ਲੈਂਦਾ, ਸ਼ੇਪ ਬਦਲ ਲੈਂਦਾ। ਕਦੇ ਅੱਗੇ ਆ ਕੇ ਭੇਡੂ ਬਣ ਗਿਆ, ਕੁੱਤਾ ਬਣ ਗਿਆ, ਕਦੇ ਹੋਏ। ਪਹਾੜੀ ਇਲਾਕਿਆਂ 'ਚ ਜਿਹੜੇ ਨੇ ਉਹ ਬਹੁਤ ਲੋਕ ਯਕੀਨ ਕਰਦੇ ਨੇ ਕਿ ਜੀ ਇਵੇਂ ਹੋ ਗਿਆ। ਇੱਥੇ ਇੱਕ ਡਿਫਰੈਂਟ ਕੰਟੈਕਸਟ ਦੇ ਵਿੱਚ ਇੱਥੇ ਸਨੋਮੈਨ ਦੇ ਤੌਰ ਤੇ ਦੇਖਦੇ ਨੇ। ਹਰ ਇੱਕ ਨੂੰ ਹੁੰਦਾ ਹੈ ਕਿ ਜੀ ਇੱਕ ਜਿੱਥੇ ਸਨੋ ਪਹਾੜਾਂ 'ਚ ਕੋਈ ਸਨੋਮੈਨ ਰਹਿੰਦਾ ਹੈ, ਔਰ ਕਿਉਂਕਿ ਕਈ ਵਾਰੀ ਜਿਹੜਾ ਪੈਰਾਂ ਦਾ ਉਸ ਦੀ ਫੁੱਟਪ੍ਰਿੰਟਸ ਹੁੰਦੇ ਨੇ ਉਹਦਾ ਸਨੋ, ਉਹ ਕਿਸੇ ਜੰਗਲੀ ਜਾਨਵਰ ਨਾਲ ਨਹੀਂ ਮਿਲਦੇ ਹੁੰਦੇ। ਸੋ ਇਸ ਕਿਸਮ ਦੀਆਂ ਬਹੁਤ ਸਾਰੀਆਂ ਕਹਾਣੀਆਂ ਇਹਨਾਂ 'ਚ ਵੀ, ਕਿਉਂਕਿ ਕ੍ਰਿਸਚੀਅਨਿਟੀ 'ਚ ਵੀ ਆਪਣੇ ਕਿਸਮ ਦਾ ਭੂਤ ਪ੍ਰੇਤ ਇੱਧਰ ਉੱਧਰ ਵੀ ਉਹਨਾਂ ਦਾ ਫੇਥ ਹੈ। ਲੇਕਿਨ ਸਾਡੇ ਉਹ ਜਿਹੜਾ ਛਲੇਡਾ ਉਹ ਬਹੁਤ ਖੂਬਸੂਰਤ ਕਾਨਸੈਪਟ ਹੈ, ਕਿਉਂਕਿ ਉਹ ਤਾਂ ਪਤਾ ਨਹੀਂ ਛਲੇਡਾ ਕੋਈ ਹੁੰਦਾ ਹੈ ਕਿ ਨਹੀਂ, ਲੇਕਿਨ ਬੰਦੇ ਕਈਆਂ ਦਾ ਜਿਹੜਾ ਕਰੈਕਟਰ ਹੁੰਦਾ ਹੈ ਜਾਂ ਉਹ ਛਲੇਡੇ ਵਰਗਾ ਹੀ ਹੁੰਦਾ। ਕਿਤੇ ਕੁਛ ਬਣਿਆ ਹੁੰਦਾ ਨੇ, ਕਿਤੇ ਉਹੀ ਕਦੇ ਹਮਦਰਦ ਨੇ, ਕਦੇ ਪੀੜ ਦੇਣ ਵਾਲੇ ਨੇ, ਕਿਤੇ ਜਾ ਕੇ ਕੁਛ ਹੋਰ ਬਣੇ ਹੁੰਦੇ ਨੇ। ਤੇ ਜੇ ਕਿਸੇ ਨੇ ਛਲੇਡਿਆਂ ਦੀ ਕੌਮ ਦੇਖਣੀ ਹੈ, ਫਿਰ RSS ਵਾਲਿਆਂ ਦੇ ਹਿੰਦੂ ਤਵੀ ਦੇਖ ਲਓ, ਇਹਨਾਂ ਤੋਂ ਵੱਡੇ ਹੋਰ ਕੋਈ ਛਲੇਡੇ ਨਹੀਂ ਨੇ। ਸੋ ਇਹ ਜਦੋਂ ਕਿ ਇਸ ਕਿਸਮ ਦੇ ਲੋਕ ਇੱਕ ਜਾਂ ਦੂਸਰੀ ਜਿਹੜੀ ਹੈ ਚਾਲ ਕਰਦੇ ਨੇ, ਕਿਤੇ ਫੜੇ ਵੀ ਜਾਂਦੇ ਨੇ, ਲੇਕਿਨ ਫਿਰ ਉਹ, ਕਿਉਂਕਿ ਝੂਠ ਦਾ ਤਾਂ ਕੋਈ ਹੈ ਹੀ ਨਹੀਂ ਕਾਨਸੈਪਟ, ਝੂਠ ਸੱਚ ਦਾ ਤਾਂ ਕਾਨਸੈਪਟ ਤਾਂ ਹੋਏ ਜੇ ਸੱਚ ਦੇ ਨੇੜੇ ਲੱਗੇ ਹੈ ਹੀ ਝੂਠੇ। ਔਰ ਜਿਹੜੇ ਜਿਉਂਦੇ ਹੀ ਝੂਠ 'ਚ ਨੇ, ਝੂਠ ਦੇ ਉੱਤੇ ਹੀ ਉਹਨਾਂ ਦੀ ਸਾਰੀ ਜਿਹੜੀ ਹੈ ਉਹ ਆਈਡੀਓਲੋਜੀ ਜਿਹੜੀ ਹੈ ਉਹ ਉਸ ਦੇ ਉੱਤੇ ਖੜੀ ਹੈ। ਹੁਣ ਕਿਉਂਕਿ ਇਹਨਾਂ ਨੇ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਚਰਚਾ ਸ਼ੁਰੂ ਹੋਈ UK ਤੋਂ, ਇਹਨਾਂ ਨੇ ਇਸ ਕਿਸਮ ਦੀਆਂ ਘਟਨਾਵਾਂ ਸ਼ੁਰੂ ਕੀਤੀਆਂ। ਉੱਥੇ ਤਾਂ ਹਿੰਸਾ ਤੇ ਇਹ ਵੋ। ਕੈਨੇਡਾ 'ਚ ਇਹਨਾਂ ਨੇ ਮੰਦਰਾਂ ਦੀ ਬੇਹਰਮਤੀ ਵੀ ਕੀ, ਕੋਈ ਇਹ ਨਹੀਂ ਹੈ ਵੀ ਅੰਦਰ ਕਿਸੇ ਨੇ ਕਾਲੀ ਜਾਂ ਮਾਤਾ ਜਾਂ ਪਿਤਾ ਜੋ ਵੀ ਇਹਨਾਂ ਦੇ ਨੇ, ਉਹਨਾਂ ਦੀ ਕਿਸੇ ਨੇ ਮੂਰਤੀ ਨੂੰ ਨਾ ਕੰਧ ਦੇ ਉੱਤੇ ਜੇ ਕਿਸੇ ਨੇ ਕਿਸੇ ਤੋਂ ਲਿਖਵਾ ਲਿਆ ਇਹਨਾਂ ਨੇ ਤੇ ਉਹਨੂੰ ਵੱਡਾ ਬਣਾਤਾ, ਵੈਂਡਲਾਈਜ਼, ਅਟੈਕ ਔਨ ਦਾ ਟੈਂਪਲ। ਜਿਵੇਂ ਉਹ ਅੰਮ੍ਰਿਤਪਾਲ ਜੇ ਅਜਨਾਲੇ ਦੇ ਥਾਣੇ 'ਚ ਜਾਂਦਾ ਹੈ ਕਿ ਭਾਈ ਰੱਦ ਕਰੋ ਜਿਹੜੀ ਤੁਸੀਂ FIR ਬਣਾਈ ਹੋਈ ਹੈ, ਬੰਦੇ ਨੂੰ ਛੱਡੋ,
ਤੇ ਉਹਨੂੰ ਤੁਸੀਂ ਦੇਖੋ ਅਟੈਕ ਔਨ ਦਾ ਪੁਲਿਸ ਸਟੇਸ਼ਨ ਬਣਾ ਦਿੱਤਾ। ਬਿਲਕੁਲ। ਹੁਣ ਇਵੇਂ ਹੀ ਇਹਨਾਂ ਨੇ ਪਹਿਲਾਂ ਅਟੈਕ ਦੇ ਥੱਲੇ, ਫਿਰ ਲਫ਼ਜ਼ ਵੈਂਡਲਾਈਜ਼ ਕਰਨ ਦੀ ਗੱਲ, ਇਧਰ ਖਬਰ ਇੱਕ ਮੰਦਰ ਦੋ ਮੰਦਰ, ਇਹੀ ਪੈਟਰਨ ਜਦੋਂ ਆਸਟ੍ਰੇਲੀਆ ਦੇ ਵਿੱਚ ਰੈਫਰੈਂਡਮ ਗਿਆ ਉੱਥੇ ਵੀ ਉਹੀ ਪੈਟਰਨ ਸ਼ੁਰੂ ਕਰ ਲਿਆ ਜੀ, ਅਕਸ਼ਰਧਾਮ ਤੇ ਫਲਾਣਾ ਤੇ ਢਿੰਬਕਾ, ਇਸ ਕਿਸਮ ਦਾ। ਔਰ ਕੈਨੇਡਾ 'ਚ ਵੀ ਇਹਨਾਂ ਨੇ, ਕਿਉਂਕਿ ਕੈਨੇਡੀਅਨ ਗਵਰਨਮੈਂਟ ਦੇ ਨਾਲ ਇਹ ਡੈਸਪਰੇਟ ਹੋਏ, ਉਹਨਾਂ ਨੇ ਡਿਮਾਰਸ਼ੇ ਦਿੱਤਾ, ਪ੍ਰੋਟੈਸਟ ਦਿੱਤਾ, ਟਰੈਵਲ ਐਡਵਾਈਜ਼ਰੀ ਦਿੱਤੀ, ਫਿਰ ਉਹਨਾਂ ਨੇ ਉਹਨੂੰ ਲਾ ਐਂਡ ਆਰਡਰ ਇਸ਼ੂ ਦੇ ਨਾਲ, ਦੇਖੋ ਜੀ ਬੇਹਰੁਮਤੀ ਕਿਉਂ ਨਹੀਂ ਫੜੇ ਜਾ ਰਹੇ, ਕੀ ਹੈ ਇਹ ਜਿਹੜੇ ਨੇ ਇਹ ਲਾਗੂ ਨਹੀਂ ਕਰ ਰਹੇ, ਇਹਨਾਂ ਨੂੰ ਪਾਬੰਦੀ ਲਾਓ, ਇਹਨਾਂ ਨੂੰ ਫੜੋ। ਉਹੀ ਕਹਾਣੀ ਇਹਨਾਂ ਨੇ ਫਿਰ ਆਸਟ੍ਰੇਲੀਆ ਸ਼ੁਰੂ ਕਰ ਲਈ ਜਾ ਕੇ, ਜਦੋਂ ਦੋਵੇਂ ਤਿੰਨੋਂ ਮੰਦਰਾਂ ਵਾਲੀ ਕਹਾਣੀ ਇਹਨਾਂ ਨੇ ਕੀਤੀ ਔਰ ਆਪ ਹੀ ਵੈਂਡਲਾਈਜ਼। ਹੁਣ ਜਿਹੜਾ ਇਹਨਾਂ ਦਾ ਜਦੋਂ 29 ਜਨਵਰੀ ਨੂੰ ਮੈਲਬਰਨ ਦੇ ਵਿੱਚ ਰੈਫਰੈਂਡਮ ਸੀ, ਪ੍ਰੀਵੀਅਸ ਨਾਈਟ ਉਹ ਫੜੇ ਗਏ 3-4 ਗੁਜਰਾਤੀ ਗੂੰ, ਬ੍ਰਸ਼ ਵੀ ਉਹਨਾਂ ਦੇ ਕੋਲ ਹੈ, ਪੇਂਟ ਵੀ ਆ, ਉਹ ਮੰਨ ਵੀ ਗਏ, ਗੁਰਦੁਆਰੇ ਵੀ ਕਰਨ ਜਾ ਰਹੇ ਸੀ, ਉਹ ਉਹਨਾਂ ਨੇ ਸਿੰਘਾਂ ਨੇ ਰਿਕਾਰਡ ਵੀ ਕਰ ਲਿਆ, ਪੁਲਿਸ ਦੇ ਹਵਾਲੇ ਕਰਤਾ, ਉਹ ਉਹਨਾਂ ਦਾ ਪਾਜ ਖੁੱਲ ਗਿਆ। ਫਿਰ ਉਸ ਤੋਂ ਅਗਲਾ ਸਟੈਪ ਇਹਨਾਂ ਨੂੰ ਲੱਗਾ ਵੀ ਗੱਲ ਇਹ ਫਿਰ ਉਹਨਾਂ ਨੇ 4-5 ਦਿਨ ਪਹਿਲਾਂ ਉੱਥੇ ਸ਼ੁਰੂ ਕਰ ਲਿਆ ਜੀ, ਕਾਲਾਂ ਆਈਆਂ, ਨਨਕਾਣਾ ਸਾਹਿਬ ਤੋਂ ਆਈ, ਫਲਾਣਾ ਆਇਆ, ਮਹਾ ਸ਼ਿਵਰਾਤਰੀ ਦੇ ਮੌਕੇ ਤੇ ਜੀ 5 ਨਾਰੇ ਖਾਲਿਸਤਾਨ ਦੇ ਲਾਓ ਦੂਜੇ। ਅੱਜ ਮੈਂ ਉਹਨਾਂ ਦੀ ਹਿੰਦੂਤਵੀ ਕੌਂਸਲ ਦੀ ਦੇਖ ਰਿਹਾ ਸੀ ਪ੍ਰੈਸ ਰਿਲੀਜ਼, ਉਹਦੇ 'ਚ ਉਹਨਾਂ ਨੇ ਉਹ ਕਾਲਾਂ ਵਾਲੇ ਜਿਹੜੀਆਂ ਆਡੀਓ ਨੇ ਉਹਨਾਂ ਦਾ ਵੀ ਲਿੰਕ ਪਾਤਾ। ਉਹ ਤੁਹਾਨੂੰ ਆਮ ਸੁਣਿਆ ਹੀ ਲੱਗਦਾ ਵੀ ਨਾ ਉਹ ਗੱਲ ਕਰਨ ਵਾਲਾ ਕੋਈ ਸਿੱਖ ਹੈ ਨਾ ਉਹਦੀ ਪੰਜਾਬੀ ਹੈ, ਨਾ ਆਪਸ 'ਚ ਹੀ ਰਿਕਾਰਡ ਕਰਕੇ ਦੱਸਦਾ ਜੀ ਉਹਨੇ ਉਹਨੂੰ ਕਾਲ ਕੀਤਾ। ਉਹਨਾਂ ਨੂੰ ਲੱਗਦਾ ਫਾੜੀ ਕੋਈ ਨਹੀਂ ਰਿਹਾ ਕਿਸੇ ਨੂੰ, ਫੜਨ ਦਾ ਹੁਣ ਪੁਲਿਸ ਤਾਂ ਤੁਹਾਨੂੰ ਪ੍ਰੋਟੈਕਟ ਕਰ ਰਹੀ ਹੈ ਸਗੋਂ ਕਿ ਬਈ ਹੁਣ ਤੁਹਾਡਾ ਉਹ ਪਾਜ ਮਲਮਾ ਲੱਥ ਜਾਏਗਾ ਜੇ ਤੁਸੀਂ ਕਰ ਰਹੇ ਹੋ। ਸੋ ਇਸ ਕਿਸਮ ਦਾ ਘਟਨਾਕ੍ਰਮ 'ਚ ਚੱਲਦੇ ਆ। ਕੈਨੇਡਾ 'ਚ ਇੱਕ ਹੋਰ ਪਿਛਲੇ ਦਿਨਾਂ 'ਚ ਮੰਦਰ ਦੇ ਹਵਾਲੇ ਨਾਲ, ਤੇ ਅਸੀਂ ਉਹ ਕਿਹਾ ਸੀ ਕਿ ਬਈ ਫੋੜਾ ਕਿਤੇ ਤੇ ਚੀਰਾ ਕਿਤੇ, ਕਿਉਂਕਿ ਇਹਨਾਂ ਦਾ ਮਾਡਲ ਇਹ ਹੁੰਦੇ ਤਾਂ ਸਾਰੇ ਬਿਊਰੋਕਰੈਟ ਜਾਂ ਤਨਖਾਹੀਏ ਹੀ ਨੇ, ਔਰ ਇਹਨਾਂ ਦਾ ਮਾਡਲ ਉਵੇਂ ਹੀ ਹੁੰਦਾ ਕਿ ਜੀ ਇੱਧਰ ਉੱਧਰ ਇਹਨੂੰ ਅਲਾਈਵ ਰੱਖੋ ਔਰ ਪ੍ਰੈਸ਼ਰ ਰੱਖੋ ਔਰ ਧਾਰਮਿਕ ਐਂਗਲ ਯੂਜ਼ ਕਰੋ। ਜਿਵੇਂ ਆਸਟ੍ਰੇਲੀਆ 'ਚ ਉਹਨਾਂ ਨੇ ਲੋਕਲ ਜਿਹੜੀ ਹੈ ਡਿਪਟੀ ਮਿਨਿਸਟਰ ਔਰ ਦੂਜੇ ਉਹਨਾਂ ਤੋਂ ਪ੍ਰੈਸ ਰਿਲੀਜ਼ ਕਰਾਤੀ ਜੀ, ਸਭ ਧਰਮਾਂ ਦਾ ਸਤਿਕਾਰ ਬਿਲਕੁਲ ਹੋਣਾ ਚਾਹੀਦਾ, ਸਿੱਖਾਂ ਤੋਂ ਬਿਹਤਰ ਕੌਣ ਜਾਣਦਾ ਸਭ ਧਰਮਾਂ ਦਾ ਸਤਿਕਾਰ। ਤੁਸੀਂ ਬੰਦ, ਤੁਹਾਡੇ ਤਾਂ ਅੱਧੇ ਮੰਦਰ ਐਸੇ ਨੇ ਅੱਜ ਵੀ ਪ੍ਰਾਈਮ ਉਸ ਸਾਊਥ ਏਸ਼ੀਆ ਦੇ ਖਿੱਤੇ ਜਿਹਦੇ ਸ਼ੂਦਰ ਨਹੀਂ ਵੜ ਸਕਦਾ। ਸਾਬਰਮਤੀ ਵਰਗਾ, ਸਾਬਰਮਾਲਾ ਕੇਰਲਾ ਦੇ ਵਿੱਚ ਈਵਨ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਵੀ ਉੱਥੇ ਔਰਤਾਂ ਨਹੀਂ ਵੜ ਸਕੀਆਂ ਕਿ ਬਈ ਇਹ ਜਿਹੜਾ ਉਹਨਾਂ ਦਾ ਉਹ ਮੰਦਰ ਜਿਹੜਾ ਭਗਵਾਨ ਬਿਠਾਇਆ ਹੋਇਆ ਕਿ ਉਹ ਬ੍ਰਹਮਚਾਰੀ ਹੈ, ਜੇ ਔਰਤ ਅੰਦਰ ਦੀਦਾਰ ਕਰਨ ਜਾਏਗੀ ਉਹਦਾ ਬ੍ਰਹਮਚਾਰਜ ਭੰਗ ਹੋ ਜਾਏਗਾ। ਤੁਸੀਂ ਤਾਂ ਇਸ ਕਿਸਮ ਦਾ ਕਰਦੇ ਹੋ, ਤੁਸੀਂ ਕੁਆਲਿਟੀ ਜਾਂ ਦੂਜੇ ਦੀ ਕਿਹੜੀ ਗੱਲ ਕਰਦੇ ਹੋ। ਲੇਕਿਨ ਜਿਵੇਂ ਟੂ ਕਾਲ ਆਫ ਦਾ ਬਲਫ ਓਨਟਾਰੀਓ ਗੁਰਦੁਆਰਾਜ਼ ਕਮੇਟੀ, ਜਿਹਦੇ ਥੱਲੇ ਬਹੁਤ ਸਾਰੇ, ਓਨਟਾਰੀਓ ਵੱਡੀ ਸਟੇਟ ਹੈ ਕੈਨੇਡਾ ਦੀ, ਉਹਨਾਂ ਨੇ ਅੱਜ ਇਹ ਪ੍ਰੈਸ ਸਟੇਟਮੈਂਟ ਜਾਰੀ ਕੀਤੀ ਤਾਂ ਉਹਨਾਂ ਨੇ $10,000 ਦਾ ਇਨਾਮ ਜਿਹੜਾ ਉਹ ਘੋਸ਼ਿਤ ਕੀਤਾ ਕਿ ਜਿਹੜਾ ਵੀ ਇਹਨਾਂ ਘਟਨਾਵਾਂ ਦੇ ਲਈ ਪਿੱਛੇ ਹੈ ਇਸ ਦੇ ਉਹਨੂੰ ਲਿਆਓ ਸਾਹਮਣੇ ਔਰ ਅਸੀਂ $10,000 ਜਿਹੜਾ ਵੀ ਉਹਨਾਂ ਦੀ ਸੂਹ ਦੇਗਾ ਜਾਂ ਦੂਜਾ ਕਰੇਗਾ। ਲੇਕਿਨ ਇੰਨੀ ਬਿਊਟੀਫੁਲੀ ਡਰਾਫਟਡ ਪ੍ਰੈਸ ਰਿਲੀਜ਼ ਹੈ, ਇਹ ਤਾਂ ਉਹਨਾਂ ਨੇ ਟੂ ਕਾਲ ਆਫ ਦਾ ਬਲਫ ਕਿਹਾ। ਲੇਕਿਨ ਅਗਲੇ 2 ਪੈਰਾਗ੍ਰਾਫ ਕੋਈ ਭੁਲੇਖਾ ਨਹੀਂ ਰਹਿਣ ਦਿੰਦੇ ਕਿ ਵੀ ਇਹ ਘਟਨਾਵਾਂ ਕੌਣ ਕਰਵਾ ਰਿਹਾ ਹੈ, ਇਹਨਾਂ ਦੀ ਆਪਣੀ ਕਾਰਸਤਾਨੀ ਹੈ। ਔਰ 1 ਪੇਜ ਜਿਹੜੀ ਹੈ ਪ੍ਰੈਸ ਰਿਲੀਜ਼ ਹੈ ਔਰ ਉਹਦੇ 'ਚ ਉਹਨਾਂ ਨੇ ਪਹਿਲਾਂ ਤਾਂ ਕੰਡੈਮ ਕੀਤਾ ਕਿ ਆਲ ਐਕਟਸ ਆਫ ਵੈਂਡਲਿਜ਼ਮ ਜਿਹੜੇ ਹੁਣ ਦੇ ਮਹੀਨਿਆਂ 'ਚ ਵਾਪਰੇ ਨੇ ਓਨਟਾਰੀਓ ਦੇ ਧਾਰਮਿਕ ਥਾਵਾਂ ਤੇ, ਵੀ ਆਰ ਵਿਲਿੰਗ ਟੂ ਆਫਰ ਏ ਰਿਵਾਰਡ ਆਫ $10,000 ਟੂ ਐਨੀਵਨ who can provide information that leads to the arrest of the culprits responsible for the recent acts of vandalism। कि ਅਸੀਂ ਜਿਹੜਾ ਵੀ culprits तक पहुंच कराए। We also encourage all affected places of worship to publicize any videos of the aforementioned incidents so the culprits can be brought to। उन्होंने कहा जी पहला videos भी जरा जारी करो ਜਿਹੜੀਆਂ ਤੁਹਾਡੇ ਕੈਮਰਿਆਂ 'ਚ ਆਈਆਂ ਹੋਈਆਂ ਕੌਣ ਨੇ। ਹੁਣ ਉਹਨਾਂ ਨੇ ਕਿਉਂਕਿ ਕੈਨੇਡਾ 'ਚ ਵੀ ਜਿਵੇਂ ਅਸੀਂ ਸੀਐਟਲ ਦੀ ਗੱਲ ਕੀਤੀ ਕੱਲ ਕਿ ਸੀਐਟਲ ਸਿਟੀ ਕੌਂਸਲ ਨੇ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਡਿਸਕ੍ਰਿਮੀਨੇਸ਼ਨ 'ਚ ਸ਼ਾਮਲ ਕੀਤਾ ਤੇ ਇਹਨਾਂ ਨੇ ਓਹਾਇਓ ਦੇ ਹਿੰਦੂਤਵੀ ਸੈਨੇਟਰ ਤੋਂ ਇੱਕਦਮ ਬਿਆਨ ਦਵਾਤਾ ਕਿ ਜੀ ਇਹ ਤਾਂ ਹਿੰਦੂ ਫੋਬੀ ਹੈ ਔਰ ਇਹ ਤਾਂ ਡਿਸਕ੍ਰਿਮੀਨੇਸ਼ਨ ਹੋਏਗੀ, ਏਸ਼ੀਅਨਸ ਦੇ ਖਿਲਾਫ ਹੋਰ ਹੇਟ ਕ੍ਰਾਈਮ ਹੋਣਗੇ। ਇਵੇਂ ਹੀ ਜਿਹੜਾ ਉਹਨਾਂ ਨੇ ਆਟਵਾ ਤੋਂ MP ਚੰਦਰਾ ਆਰੀਆ
ਜਿਹਨੇ ਨਾਂ ਨਾਲ ਹੀ ਆਰੀਆ ਰੱਖਿਆ ਹੋਇਆ, ਬਾਕੀ ਤਾਂ ਸ਼ੂਦਰ ਹੀ ਨੇ, ਤਾਂ ਆਰੀਆ ਨਸਲੀ ਤਾਂ ਇਹੀ ਹੈ, ਲੰਬਾ ਨੱਕ, ਚੌੜਾ ਮੱਥਾ, ਗੋਰਾ ਰੰਗ, ਆਰੀਅਨ ਤਾਂ ਇਹੀ ਹੈ ਨਾ, ਐਰੀਅਨ ਜਿਹਨੂੰ ਹਿਟਲਰ ਦੀ ਜਰਮਨ ਆਈਡੀਓਲੋਜੀ, ਇਹਨੂੰ ਜਿਤਾਇਆ ਹੋਇਆ ਇਹਨੇ ਫੌਰਨ। ਔਰ ਇਹ ਪ੍ਰੈਸ ਰਿਲੀਜ਼ ਨੇ ਇਹਦਾ ਨੋਟਿਸ ਹੈ, ਉਹਨੇ ਕਿਹਾ ਇਨ ਰੀਸੈਂਟ ਮੰਥਸ Ottawa MP Chandra Arya falsely tweeted about an act of vandalism in Brampton, blaming the Sikh community without any evidence। ਦੇਖੋ ਕਿਸੇ ਨੂੰ ਕੋਈ ਭੁਲੇਖਾ ਹੈ ਵੀ ਇਹਨਾਂ ਦਾ ਇਹ ਕਿਵੇਂ ਸਿੱਖਾਂ ਦੇ ਖਿਲਾਫ ਇੱਕ ਜਿਹੜਾ ਇਕੱਲਾ ਨੈਗੇਟਿਵ ਨੈਰੇਟਿਵ ਨਹੀਂ, ਨਫ਼ਰਤ ਇੱਥੇ ਬੈਠ ਕੇ MP ਕੈਨੇਡਾ ਦੇ ਲੋਕਾਂ ਨੂੰ ਰੋਟਵਾ 'ਚ ਸਿੱਖਾਂ ਨੇ ਵੀ ਵੋਟਾਂ ਪਾਈਆਂ ਹੋਣੀਆਂ ਵੀ ਚਲੋ ਕੋਈ ਨਹੀਂ, ਸਾਊਥ ਏਸ਼ੀਅਨ ਹੈ, ਸਾਡੇ ਵੀ ਤਾਂ ਬੜੇ ਲਿਬਰਲ ਬਣੇ ਹੁੰਦੇ ਨੇ, ਔਰ ਉਹ ਬਿਨਾਂ ਕੋਈ ਸਬੂਤ ਤੇ ਕਹੇ ਜੀ ਸਿੱਖ ਕਮਿਊਨਿਟੀ ਨੂੰ। ਦਿਸ ਟਵੀਟ ਵਾਜ਼ ਲੇਟਰ ਡਿਬੰਕਡ ਬਾਈ ਪੀਲ ਰੀਜਨਲ ਪੁਲਿਸ ਐਜ਼ ਨੋ ਸੱਚ ਇਨਸੀਡੈਂਟ ਹੈਡ ਈਵਨ ਅਕਰਡ। ਹੁਣ ਉਹ MP ਉਸ ਘਟਨਾ ਦਾ ਜ਼ਿਕਰ ਕਰ ਰਿਹਾ ਜਿਹੜੀ ਵਾਪਰੀ ਨਹੀਂ, ਔਰ ਪੀਲ ਪੁਲਿਸ ਨੇ ਕਿਹਾ ਜੀ ਕੋਈ ਘਟਨਾ ਨਹੀਂ, ਬਿਲਕੁਲ ਝੂਠ। ਔਰ ਇਨ a similar vein, 2 individuals of Indian origin were apprehended while vandalizing their own places of worship in Australia। ਇਹ ਉਹਨਾਂ ਨੇ ਮੇਰੇ ਖਿਆਲ 2 ਨਹੀਂ 4 ਸੀ, ਜੇ ਮੈਂ ਗਲਤ ਨਾ ਹੋਵਾਂ ਤਾਂ ਹੋ ਸਕਦਾ ਹੈ। ਉਹਨਾਂ ਨੇ ਕਿਹਾ ਜੀ ਇਹ ਤਾਂ ਇਹਨਾਂ ਦੇ ਆਪਣੇ ਹੀ ਫੜੇ ਗਏ ਸੀ। We believe the similarities between these incidents suggest a pattern may be emerging to malign the Sikh community in Canada। ਉਹਨਾਂ ਨੇ ਕਿਹਾ ਆਸਟ੍ਰੇਲੀਆ ਦੀਆਂ ਘਟਨਾਵਾਂ ਔਰ ਕੈਨੇਡਾ ਦੀਆਂ ਜੇ ਜੋੜ ਕੇ ਦੇਖੀਏ ਤੇ ਇਹਨਾਂ ਦੇ ਵਿੱਚ ਇੱਕ ਪੈਟਰਨ ਹੈ, ਤੇ ਇਸ ਤੋਂ ਲੱਗਦਾ ਹੈ ਕਿ ਕੋਈ ਐਸਾ ਹੈ ਜਿਹੜਾ ਸਿੱਖ ਕਮਿਊਨਿਟੀ ਨੂੰ ਮੈਲਾਈਨ ਕਰਨਾ ਚਾਹੁੰਦਾ ਹੈ। The OGC and Sikh community at large are concerned that these acts of vandalism may have been carried out at the direction of Indian intelligence agencies to sow discord in Canada and malign the Sikh community while bolstering allegations of Hinduphobia। ਇਹ ਹੈ ਜਿਹੜੀ ਨਵੀਂ ਟਰਮ ਇਹਨਾਂ ਨੇ ਘੜੀ ਹੈ, ਉਹਨੂੰ ਬੋਸਟਰ ਕਰਨਾ ਹੈ, ਉਹਨੂੰ ਤਾਕਤ ਪਜ਼ੀਰਾਈ ਦੇਣੀ ਹੈ ਤੇ ਸਿੱਖਾਂ ਨੂੰ ਬਦਨਾਮ ਕਰਨਾ ਹੈ। ਕੈਨੇਡਾ ਆਸਟ੍ਰੇਲੀਆ ਦੋਨਾਂ ਥਾਵਾਂ ਤੇ ਇੱਕੋ ਹੀ ਪੈਟਰਨ ਜਿਹੜਾ ਹੈ ਉਹ ਐਮਰਜ ਹੋਇਆ ਇਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ। ਫਿਰ ਉਹਨਾਂ ਕਿਹਾ ਇਨ ਲਾਈਨ ਵਿਦ ਫਾਰ ਰਾਈਟ ਹਿੰਦੂਤਵਾ ਲੀਡਰਸ ਇਨ ਇੰਡੀਆ, BJP supporters in Canada have been falsely equating critique of Indian government policies or other political movements as anti-Hindu and undermining this political dissent as Hinduphobia। ਇਹੀ ਇੰਡੀਆ 'ਚ ਹੈ ਜਿਹੜਾ ਵਿਰੋਧ ਕਰੇ ਮੋਦੀ ਦਾ ਇਹ ਦੇਸ਼ ਧਰੋਹੀ ਹੈ। ਇੱਥੇ ਵੀ ਇਹਨਾਂ ਨੇ ਫੜ ਲਿਆ ਜੀ ਇਹ ਹਿੰਦੂਫੋਬੀਆ ਜੀ ਜੇ ਤੁਸੀਂ ਗਵਰਨਮੈਂਟ ਨੂੰ ਕ੍ਰਿਟਿਸਾਈਜ਼ ਕਰਦੇ। ਐਜ਼ ਅ ਰਿਜ਼ਲਟ all political expression which undermines fascist visions of a Hindu Rashtra are deemed illegitimate and unacceptable। ਕਿ ਵੀ ਜਿਹੜਾ ਵੀ ਇਹ ਹਿੰਦੂਤਵਾ ਫਾਸ਼ਿਜ਼ਮ ਦੇ ਖਿਲਾਫ ਬੋਲਦਾ ਹੈ ਇਹਨਾਂ ਨੂੰ ਲੱਗਦਾ ਵੀ ਇਹ ਨਾ ਕਾਬਲੇ ਮਨਜ਼ੂਰ ਹੈ ਔਰ ਇਹ ਜਿਹੜਾ ਇਹਨੂੰ ਨਹੀਂ ਮੰਨਿਆ ਜਾ ਸਕਦਾ। The emerging pattern of clear collaboration between Indian state actors and various MPs and MPPs of Indian background on this issue are alarming। ਇਹ ਬਿਲਕੁਲ ਇਹਨਾਂ ਨੇ ਠੀਕ ਡੇਂਜਰ ਸਮਝਿਆ ਕਿ ਇਹ ਹਿੰਦੂਤਵਾ ਵਾਲੇ ਉੱਥੋਂ ਵਾਲੇ ਔਰ ਕੈਨੇਡਾ ਦੇ ਵਿੱਚ ਜਿਵੇਂ ਇਨਫਲੂਐਂਸ ਕਰ ਰਹੇ ਨੇ MPs ਔਰ MPPs ਮੈਂਬਰਸ ਪ੍ਰੋਵਿੰਸ਼ੀਅਲ ਪਾਰਲੀਮੈਂਟ, ਉਹਨਾਂ ਨੂੰ ਕਰਨ ਦਾ ਇੱਕ ਪੈਟਰਨ ਉਹਨਾਂ ਨੇ ਕਿਹਾ ਬਹੁਤ ਖਤਰਨਾਕ ਹੈ। ਔਰ ਕਿਉਂਕਿ ਇਹ given the immediate threat posed to Canadian institutions by foreign interference, any degree of involvement by Indian intelligence or diplomatic staff behind these incidents of vandalism, the targeted message disseminated in media or the activity of Canadian legislatures must be thoroughly investigated and prosecuted। ਇਹ ਹੁਣ ਉਹਨਾਂ ਨੇ ਸਟੇਟਮੈਂਟ ਦਾ ਦਾਇਰਾ ਵਧਾ ਦਿੱਤਾ। ਉਹਨਾਂ ਨੇ ਕਿਹਾ ਜੀ ਆ ਜਿਹੜੇ ਇੰਡੀਅਨ ਓਰੀਜਨ ਦੇ MP ਔਰ MPP ਨੇ ਇਹਨਾਂ ਨੂੰ ਵੀ ਇਨਵੈਸਟੀਗੇਟ ਕਰੋ, ਇਹਨਾਂ ਦੀ ਫੰਡਿੰਗ ਕਿੱਥੋਂ ਆ ਰਹੀ ਹੈ, ਪੈਟਰਨ ਕੀ ਹੈ ਔਰ ਕਿਵੇਂ ਇਹ ਸਿੱਖਾਂ ਨੂੰ ਟਾਰਗੇਟ ਵੀ ਕਰ ਰਹੇ ਨੇ ਔਰ ਕੈਨੇਡੀਅਨ ਪੋਲੀਟੀਕਲ ਸਿਸਟਮ ਦੇ ਵਿੱਚ ਜਿਹੜਾ ਇੰਟਰਫੀਅਰੈਂਸ ਕਰ ਰਹੇ ਨੇ। ਫਿਰ ਅਖੀਰ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਔਰ ਅਸੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ we also call on all communities to come together and reject the false narrative of a discord between Sikh and Hindu communities। ਕੋਈ ਸਿੱਖਾਂ ਹਿੰਦੂਆਂ ਦੀ ਤਾਂ ਲੜਾਈ ਹੈ ਨਹੀਂ, ਇਹ ਤਾਂ ਇੰਡੀਅਨ ਸਟੇਟ ਦੀ ਟਿਰਨੀ ਦੇ ਖਿਲਾਫ ਆਵਾਜ਼ ਹੈ। ਉਹਨਾਂ ਨੇ ਕਿਹਾ ਇਹਨੂੰ ਬਦਲੋ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਬੜੀ ਜ਼ਰੂਰੀ ਹੈ ਸੋਲੀਡੈਰਿਟੀ ਗ੍ਰਾਸ ਰੂਟ ਕਮਿਊਨਿਟੀਜ਼ ਦੀ। ਔਰ ਅਸੀਂ ਸਮਝਦੇ ਹਾਂ ਕਿ ਇਹ ਓਨਟਾਰੀਓ ਗੁਰਦੁਆਰਾਸ ਕਮੇਟੀ ਨੇ ਬੜੀ ਟਾਈਮਲੀ ਔਰ ਬੜੀ ਐਪਰੋਪ੍ਰੀਏਟ
ਜਿਹੜੀ ਹੈ ਉਹ ਪ੍ਰੈਸ ਰਿਲੀਜ਼ ਦਿੱਤੀ ਹੈ ਔਰ ਅਸੀਂ ਵੀ $10,000 ਚ 10 ਪੈਸੇ ਹੋਰ ਜੋੜ ਦਿੰਦੇ ਹਾਂ। ਇੱਥੇ ਪੈਸੇ ਤਾਂ ਹੁੰਦੇ ਹੀ ਨਹੀਂ, ਪੈਨੀ ਜੀ ਕਹਾਂ ਪੈਨੀਜ਼ ਹੀ ਯੈਸ ਹਾਂ ਕਿ ਵੀ ਅਸੀਂ ਵੈਸੇ ਤਾਂ ਅਮਰੀਕਾ 'ਚ ਵੀ UK 'ਚ ਵੀ ਕਈ ਵਾਰ ਕੁਝ ਕੋਰਟ ਕੇਸਿਸ ਹੁੰਦੇ ਨੇ ਜਿਹਦੇ 'ਚ ਉਹ ਕਹਿੰਦੇ ਨੇ ਕਿ ਅਵਾਰਡ 1 ਪੈਨੀ ਸੋ ਸਿਰਫ 1 ਪੈਨੀ ਦਾ ਹਰਜਾਨਾ ਦੇਣਾ ਹੁੰਦਾ। ਸੋ ਅਸੀਂ ਵੀ ਜੇ ਕੋਈ ਫੜਾ ਦੇ ਤੇ ਅਸੀਂ ਵੀ 1 ਪੈਨੀ ਦੇਵਾਂਗੇ ਉਹਦੇ 'ਚ ਜੋੜ ਦਿਆਂਗੇ। ਔਰ ਇਹ ਵੈਰੀ ਇੰਟਰਸਟਿੰਗ ਕਿਉਂਕਿ ਖੁਸ਼ਵੰਤ ਸਿੰਘ ਨੇ ਡਾਕਟਰ ਜਗਜੀਤ ਸਿੰਘ ਚੌਹਾਨ ਦੇ ਖਿਲਾਫ ਕੁਝ ਲਿਖਿਆ, ਉਹਨੂੰ ਵਾਇਲੈਂਸ ਨਾਲ ਜੋੜ ਕੇ ਖਾਲਸਾ ਉਹ ਉਹਨੂੰ ਲੈ ਗਿਆ ਕੋਰਟ 'ਚ UK 'ਚ ਔਰ ਫਾਈਨਲੀ ਜਿਹੜਾ ਹੈ ਉਹਨੇ ਕੋਰਟ ਨੇ ਉਹਨੂੰ ਖੁਸ਼ਵੰਤ ਸਿੰਘ ਨੂੰ ਗਲਤ ਸਾਬਤ ਕੀਤਾ। ਪਰ ਕਿਉਂਕਿ ਮੀਡੀਆ ਦੇ ਵਿੱਚ ਜਾਂ ਫਰੀडम ਆਫ ਉਹਨੇ ਕਿਹਾ ਕਿ ਜੀ ਜਗਜੀਤ ਸਿੰਘ ਚੌਹਾਨ should be given 1 penny as a compensation by ਖੁਸ਼ਵੰਤ ਸਿੰਘ। ਸੋ ਉਹਦਾ ਬੜਾ ਹੋਇਆ ਕਿ ਜੀ ਕੇਸ ਜਿੱਤ ਗਿਆ ਡਾਕਟਰ ਚੌਹਾਨ। ਖੁਸ਼ਵੰਤ ਸਿੰਘ ਲਿਖਦਾ ਹੀ ਰਿਹਾ ਵੀ ਮੇਰੇ ਕੋਲ ਪੈਨੀ ਪਈ ਹੈ, ਚੌਹਾਨ ਆਇਆ ਨਹੀਂ ਲੈਣ। ਜੀ ਡਾਕਟਰ ਸਾਹਿਬ ਤੁਹਾਡਾ ਪੈਨੀ ਅਸੀਂ ਵੀ ਰੱਖਾਂਗੇ 10,000 ਦਾ। ਜੀ ਡਾਕਟਰ ਸਾਹਿਬ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Authentic Voices of South Asia ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 2 ਸਾਲ ਪਹਿਲਾਂ ਯੂਰਪੀਅਨ ਯੂਨੀਅਨ ਦੀ ਇੱਕ ਸੰਸਥਾ ਯੂਰਪੀਅਨ ਯੂਨੀਅਨ ਡਿਸਇਨਫੋ ਲੈਬ ਨੇ ਇੱਕ ਰਿਪੋਰਟ ਜਾਰੀ ਕਰਕੇ ਦੱਸਿਆ ਸੀ ਕਿ ਭਾਰਤੀ ਏਜੰਸੀਆਂ ਵੱਲੋਂ ਕਿਵੇਂ 139 ਮੁਲਕਾਂ ਵਿੱਚ ਫੇਕ ਮੀਡੀਆ ਅਤੇ NGOs ਦਾ ਜਾਲ ਜਿਹੜਾ ਵਿਛਾਇਆ ਗਿਆ ਹੈ। ਸੋ 2 ਸਾਲ ਬਾਅਦ ਹੁਣ ਬੀਤੇ ਦਿਨੀ ਉਸੇ ਰਿਪੋਰਟ ਦੀ ਇੱਕ ਫੋਲੋ-ਅਪ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਵੱਡੀ ਨਿਊਜ਼ ਏਜੰਸੀ ANI ਦਾ ਵੀ ਬਹੁਤ ਜਾਲੀ ਅਤੇ ਝੂਠਾ ਨੈਟਵਰਕ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਇਸ ਤੋਂ ਪਹਿਲਾਂ ਕਿ ਆਪਾਂ ਡਾਕਟਰ ਸਾਹਿਬ ਕੋਲੋਂ ਇਸ ਇਸ਼ੂ ਬਾਰੇ ਪੁੱਛੀਏ, ਸਾਡੇ ਬਹੁਤ ਸਾਰੇ ਵਿਊਅਰ ਜਿਹੜੇ ਨੇ ਲਾਈਵ ਚੈਟ ਤੇ ਆਏ ਨੇ ਔਰ ਸਾਰਿਆਂ ਜਿਹੜੇ ਮੈਸੇਜ ਨੇ ਉਹ ਚੜ੍ਹਦੀ ਕਲਾ ਦੇ ਨੇ ਔਰ ਫਤਿਹ ਦੇ ਮੈਸੇਜ ਨੇ ਔਰ ਖਾਲਸਾ ਜ਼ਿੰਦਾਬਾਦ ਦੇ ਮੈਸੇਜ ਨੇ। ਸੋ KLGV ਆਏ ਨੇ, ਜਿੰਦਰ ਕੁਮਾਰ ਜੀ, ਖਾਲਸਾ ਦੇਸ਼ ਪੰਜਾਬ, ਰੋਇਲ ਗੈਮਰ ਐਂਡ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਔਰ ਕੁਲਦੀਪ ਕੌਰ ਕੇ, ਰਾਜਨਪ੍ਰੀਤ ਸਿੰਘ ਐਂਡ ਰੁਪਿੰਦਰ ਚੀਮਾ, ਜਸ ਹਾਂਜੀ ਇਹਨਾਂ ਦਾ ਹਮੇਸ਼ਾ ਨਾਮ ਨਾ ਜਗਸੀਰ ਸਿੰਘ ਸਿੱਧੂ ਜੀ ਵੀ ਆਏ ਨੇ। ਹਾਂਜੀ ਸੋ ਬਲਜੀਤ ਵਰੈਤ ਜੀ, ਕਰਮਪਾਲ ਸਿੰਘ, ਸੁਰਿੰਦਰ ਸਿੰਘ, ਬਲਕਾਰ ਸਿੰਘ ਫਿਰ ਉਹਨਾਂ ਦੇ ਕਾਫੀ ਮੈਸੇਜ ਨਹੀਂ ਉਹਨਾਂ ਨੇ ਜਿੱਦਾਂ ਲਿਖਿਆ ਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਿਲੇ ਹੈ, ਖਾਲਸਾ ਜਿੰਦਾਬਾਦ। ਔਰ ਬਲਜੀਤ ਵਰੈਤ ਵੀ ਆਏ ਨੇ ਔਰ ਸਿੰਘ ਗਰਚਾ ਜੀ, ਜਿੱਤ ਸਿੰਘ ਜੀ ਵੀ ਆਏ ਨੇ, ਉਹਨੇ ਫਤਿਹ ਬੁਲਾਈ ਹੈ ਜਿੱਤ ਸਿੰਘ ਐਂਡ ਫਿਰ HR ਗੇਮਿੰਗ 535 ਕਹਿੰਦੇ ਲੋਕਾ ਪੱਟੀ ਤਰਨ ਤਾਰਨ, ਆਈ ਡੋਨਟ ਨੋ ਲੋਕਾ ਪੱਟੀ ਤਾਰਨ, ਅੱਛਾ ਤੂੰ ਬਿਲੋਂਗ ਕਰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਨੇ? देखो पाज मलम्मा लह जाएगा और इन्हां बेशर्मां नूं फर्क तां नहीं पैंदा कोई भी, क्योंकि बेशर्म नूं समझाउण दा तां तरीका होर ही हुंदा है और वो मेरा ख्याल है सिख ही समझा सकणगे। लेकिन कई बार ये हुंदा है भी अपने आप नूं तुसीं कुछ हालतां च सुरखरू महसूस करदे हो जदों असीं कोई नैरेटिव दित्ता हुंदा है कि भाई ये इवें है, लेकिन ਉਹਨੂੰ ਸਾਬਤ ਕਰਨ ਦੇ ਲਈ ਪਤਾ ਤਾਂ ਹੁੰਦਾ ਹੈ, ਤੁਸੀਂ ਆਬਜ਼ਰਵ ਕਰਦੇ ਹੋ, ਡੇ ਟੂ ਡੇ ਦੇਖ ਰਹੇ ਹੁੰਦੇ ਹੋ,
ਪਰ ਬਹੁਤ ਵਾਰ ਸ਼ਾਇਦ ਇੱਕ ਤਬਕੇ ਨੂੰ ਲੱਗਣ ਲੱਗ ਜਾਂਦਾ ਹੈ ਵੀ ਆਲਰੇਡੀ ਕਿਉਂਕਿ ਸਾਡਾ ਇੱਕ ਬਾਇਸ ਹੈ ਹੀ ਹੈ ਇੰਡੀਅਨ ਸਟੇਟ ਦੇ ਖਿਲਾਫ ਅਸੀਂ ਲੜ ਰਹੇ ਹਾਂ, ਤੇ ਪਤਾ ਨਹੀਂ ਕਈ ਵਾਰ ਅਸੀਂ ਵੀ ਆਪਣਾ ਨੈਰੇਟਿਵ ਸਿਰਜ ਲੈਂਦੇ ਹਾਂ, ਉਸ ਦੇ ਪਿੱਛੇ ਪਤਾ ਨਹੀਂ ਕਿੰਨੇ ਕੁ ਤੱਥ ਹੁੰਦੇ ਨੇ ਜਾਂ ਨਹੀਂ ਹੁੰਦੇ। ਹਾਲਾਂਕਿ ਸਾਡੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ, ਮੈਂ ਬਹੁਤ ਵਾਰ ਜਿਸ ਟੌਪਿਕ ਨੂੰ ਡਿਸਕਸ ਕਰਦਾ ਮੇਰਾ ਇੱਕ ਸਿੰਪਲ ਕ੍ਰਾਈਟੇਰੀਆ ਹੁੰਦਾ ਹੈ ਕਿ 3 ਇੰਡੀਪੈਂਡੈਂਟ ਸੋਰਸਿਸ ਤੋਂ ਜਾਣਕਾਰੀ ਹੋਣੀ ਚਾਹੀਦੀ ਹੈ। ਜਦੋਂ ਮੈਂ ਇੰਡੀਪੈਂਡੈਂਟ ਕਹਿੰਦਾ, ਜੇ ਮੈਨੂੰ ਇਹ ਪਤਾ ਹੈ ਕਿ ਜੀ ਇੱਕ ਬੰਦੇ ਦਾ ਉਹਦੇ ਨਾਲ ਤਾਲੁਕ ਹੈ, ਉਹਦਾ ਵੀ ਉਹਦੇ ਨਾਲ ਹੈ ਅੱਗੋਂ, ਤੇ ਜਿਹੜੀ ਖਬਰ ਉਹਨਾਂ ਤਿੰਨਾਂ ਤੋਂ ਆ ਰਹੀ ਹੈ ਉਹਦਾ ਸੋਰਸ ਇੱਕੋ ਹੀ ਆ, ਉਹਨੂੰ ਮੈਂ ਇੱਕ ਸੋਰਸ ਗਿਣਦਾ। ਇਸ ਲਈ ਹਾਲਾਂ ਫਿਰ ਵੀ ਕਦੇ ਗਲਤੀ ਹੋ ਸਕਦੀ ਹੈ ਕਿ ਆਲਵੇਜ਼ 3 ਇੰਡੀਪੈਂਡੈਂਟ ਸੋਰਸਿਸ ਤੋਂ ਜਾਣਕਾਰੀ ਤੋਂ ਬਾਅਦ ਹੀ ਕੋਈ ਚੀਜ਼ ਮੈਂ ਡਿਸਕਸ ਕਰਦਾ। ਔਰ ਇਹ ਵੀ ਹੁੰਦਾ ਹੈ ਕਿ ਵਕਤ ਦੇ ਨਾਲ ਤੁਹਾਨੂੰ ਜਿਹੜੀ ਇੱਕ ਜਿਵੇਂ ਕਾਲਿਆਂ ਬਾਰੇ ਕਿਹਾ ਜਾਂਦਾ ਅਫਰੀਕਨ ਅਮਰੀਕਨ ਕਿ ਵੀ ਇਹ ਗਾਉਂਦੇ ਬਹੁਤ ਚੰਗਾ ਨੇ, ਇਹਨਾਂ ਦੇ ਸਪੀਕਰ ਜੋ ਤੁਸੀਂ ਮਾਰਟਨ ਲੂਥਰ ਕਿੰਗ ਜਾਂ ਮੈਲਕਮ ਐਕਸ ਜ਼ਬਰਦਸਤ ਔਰੇਟਰਸ, ਕਿਉਂਕਿ ਬਹੁਤ ਸਾਰਿਆਂ ਦੀ ਟ੍ਰੇਨਿੰਗ ਐਜ਼ ਅ ਪ੍ਰੀਸਟ ਹੋਈ ਜਾਂ ਦੂਜੀ, ਉਹਦੇ ਬਾਰੇ ਕਿਹਾ ਜਾਂਦਾ ਹੈ ਗਿਫਟ ਆਫ ਦਾ ਗੈਪ, ਕਿ ਜਿਹੜੀ ਇਹ ਬੋਲਣ ਦੀ ਕਲਾ ਹੈ ਇਹ ਵੀ ਗਿਫਟ ਹੁੰਦੀ ਹੈ। ਤੇ ਜਦੋਂ ਤੁਸੀਂ ਡੇ ਟੂ ਡੇ ਐਕਟਿਵਿਜ਼ਮ ਵੀ ਕਰਦੇ ਹੋ, ਮੀਡੀਆ ਨਾਲ ਵੀ ਜੁੜੇ ਹੁੰਦੇ ਹੋ, ਉਹਦੇ ਲਈ ਟਰਮ ਮੀਡੀਆ ਦੀ ਦੁਨੀਆ 'ਚ ਹੁੰਦੀ ਹੈ ਨੋਜ਼ ਫॉर ਦਾ ਨਿਊਜ਼, ਕਿ ਭਾਵੇਂ ਤੁਸੀਂ 20 ਸਫ਼ਿਆਂ ਦੀ ਦੇਖ ਰਹੇ ਹੋ, ਤੁਹਾਡੀ ਨਜ਼ਰ ਹੀ ਉੱਥੇ ਜਾ ਕੇ ਤੁਹਾਨੂੰ ਸੁੰਘ ਲੈਂਦਾ ਤੁਸੀਂ ਵੀ ਇਹਦੇ 'ਚ ਖਬਰ ਹੈ, ਔਰ ਉਹਦੇ 'ਚ ਫਿਰ ਤੁਹਾਨੂੰ ਇਹ ਵੀ ਨਜ਼ਰ ਆ ਜਾਂਦਾ ਵੀ ਇਹਦੇ 'ਚ ਸਿੱਖ ਸਪਿਨ ਕਿਹੜੀ ਹੈ, ਇਹਦੇ 'ਚ ਸਾਡਾ ਸਿੱਖ ਐਂਗਲ ਕੀ ਹੈ। ਇਹ ਵਕਤ ਦੇ ਨਾਲ ਹੁੰਦਾ। ਔਰ ਮੈਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ, ਔਰ ਮੈਨੂੰ ਯਾਦ ਹੈ ਕਿ ਇੱਕ ਸਿੱਖ ਰਿਪੋਰਟਰ ਜਿਹੜਾ ਇਸ ਗਰੁੱਪ ਦਾ ਜਿਹੜਾ ਉਹ ਇੰਚਾਰਜ ਸੀ ਪੰਜਾਬ ਦਾ ANI, ਉਹ ਜਦੋਂ ਪਹਿਲੀ ਵਾਰ ਯੂਬਾ ਸਿਟੀ ਆਇਆ ਕਵਰ ਕਰਨ, ਹਾਲਾਂ ਪਿੱਛੋਂ 2 ਸਿਫਾਰਿਸ਼ਾਂ ਵੀ ਲੈ ਕੇ ਆਇਆ ਸੀ ਕਿ ਜੀ ਮੈਨੂੰ ਮਿਲਣਾ, ਇੰਟਰਵਿਊ ਕਰਨਾ। ਉਹ ਜਦੋਂ ਮੇਰੇ ਖੱਬੇ ਆਏ ਤਾਂ ਮੈਂ ਇਧਰੋਂ ਦੀ ਫਤਿਹ ਬੁਲਾ ਕੇ ਨਿਕਲ, ਉਹ ਫਿਰ 2 ਦਿਨ ਬਾਅਦ ਉਹਨੇ ਮੈਨੂੰ ਆ ਕੇ ਮੇਰੇ ਸਾਹਮਣੇ ਹੀ ਖਲੋ ਗਿਆ ਔਰ ਮੈਨੂੰ ਕਹਿੰਦਾ ਜੀ ਤੁਸੀਂ ਮੈਨੂੰ ਸ਼ਨ ਕਰ ਰਹੇ ਹੋ ਪਿਛਲੇ 2-3 ਦਿਨ ਤੋਂ, ਜਦੋਂ ਕਿ ਮੇਰੇ ਪਿੱਛੇ ਪਿੱਛੇ ਬਾਕੀ ਫਿਰ ਰਹੇ ਨੇ ਮੈਨੂੰ ਇੰਟਰਵਿਊ, ਕਿਉਂਕਿ ANI ਉਹਨਾਂ ਦੀ ਨਿਊਜ਼ ਏਜੰਸੀ। ਤੇ ਮੈਂ ਕਿਹਾ ਜੀ ਮਤਲਬ ਤੁਹਾਨੂੰ ਵੀ ਕਾਰਨ ਤਾਂ ਪਤਾ ਲੱਗ ਗਿਆ ਹੋਵੇਗਾ ਵੀ ਕਿਉਂ ਮੈਂ ਸ਼ਨ ਕਰ ਰਿਹਾ। ਕਹਿੰਦਾ ਜੀ ਮਤਲਬ ਹੈ ਤਾਂ ਫਿਰ ਜਿਹੜੇ ਉਹਨੂੰ ਹੈ ਤਾਂ ਸਮਾਰਟ ਸੀ, ਤੇ ਉਹ ਕਹਿੰਦਾ ਜੀ ਵੀ ਹੈ ਤਾਂ ਫਿਰ ਸਾਰੇ ਹੀ ਕਿਤੇ ਨਾ ਕਿਤੇ ਬਹੁਤਿਆਂ ਦੇ ਕਨੈਕਸ਼ਨ ਜੁੜੇ ਹੋਏ ਨੇ। ਮੈਂ ਕਿਹਾ ਤੁਹਾਡਾ ਸਿੱਧਾ ਜੁੜਿਆ ਹੋਇਆ। ਮੈਂ ਕਿਹਾ ਕਿਉਂਕਿ ANI ਹੈ ਹੀ ਰਾਹ ਨੇ, ਜਦੋਂ ਇਹ ਰਾਹ ਦੀ ਹੋਂਦ ਜਾਂ ਦੂਜੀ ਆਂਦੇ ਉਸ ਤੋਂ ਬਾਅਦ ਹੀ 1990 ਚ ਜਾ ਕੇ ਹੋਰ ANI, ਔਰ ਕਿਉਂਕਿ ਉਹਨਾਂ ਦੀ ਜਿਹੜੀ ANI ਨਿਊਜ਼ ਏਜੰਸੀ ਹੈ, ਹੁਣ ਜਿਹਦੇ ਥੱਲੇ ਤੁਸੀਂ ਦੇਖੋਗੇ ਆ ਜੇ ਹੁਣ ਪਾਟਲ ਜਿਹੜੀ ਬਿਠਾਈ ਹੋਈ ਹੈ ਇੱਕ ਪੂਰੀ ਇੰਟਰਵਿਊਅਰ, ਉਹ ਕੁਲਦੀਪ ਬਰਾੜ ਨੂੰ ਵੀ ਇੰਟਰਵਿਊ ਕਰ ਰਹੀ ਹੈ, ਅਮਿਤ ਸ਼ਾਹ, ਉਹਨਾਂ ਵੀ ਉਹਦੀ ਟਾਈਮਿੰਗ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਬਈ ਉਹਨਾਂ ਨੇ ਕੋਈ ਸਪਿਨ ਦੇਣੀ ਹੈ, ਉਹਨਾਂ ਰਾਹੀਂ ਕਰ ਰਹੇ ਨੇ। ਔਰ ਇਹ ਤਾਂ ਅੱਜ ਜਦੋਂ ਮੈਂ ਡਿਸਇਨਫੋ ਲੈਬ ਦੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ 2018 ਦੇ ਵਿੱਚ ਫਿਰ 2020 ਚ ਫਾਲੋ ਅਪ ਰਿਪੋਰਟ ਕੱਢੀ, ਉਹਨਾਂ ਨੇ ਕੱਲ ਉਹਨਾਂ ਦੀ ਫਾਲੋ ਅਪ ਰਿਪੋਰਟ ਜਿਹਦੀ ਚਰਚਾ ਸਾਰੇ ਪਾਸੇ ਹੈ ਕਿ ਡਿਸਇਨਫੋ ਲੈਬ ਨੇ ਜਦੋਂ ਆਪਣੀ ਪਹਿਲੀ ਰਿਪੋਰਟ ਕੱਢੀ ਸੀ, ਉਹਦੇ ਚ ਉਹਨਾਂ ਨੇ ਇਹ ਕਿਹਾ ਸੀ ਕਿ ਭਾਈ ਕਿੰਨੇ ਮੁਲਕਾਂ ਚ 139 ਸ਼ਾਇਦ ਉਹਦੀ ਫਿਗਰ ਹੈ, 650 ਤੋਂ ਜ਼ਿਆਦਾ ਇੰਡੀਆ ਦੇ ਜਿਹੜੇ ਨੇ ਉਹ ਮੀਡੀਆ ਆਊਟਲੈਟਸ ਨੇ, NGOs ਨੇ, ਔਰ ਉਹ ਸਾਰੇ ਕਿਵੇਂ ਆਪਰੇਟ ਕਰਦੇ ਨੇ, ਕਿਵੇਂ ਉਹਨਾਂ ਦਾ ਜਿਹੜਾ ਉਹ ਇੱਕ ਨੈਰੇਟਿਵ ਦਿੰਦੇ ਨੇ, ਔਰ ਸਾਰੀਆਂ ਜ਼ਬਾਨਾਂ ਦੇ ਵਿੱਚ ਛਪਦਾ। 139 ਮੁਲਕਾਂ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਲੈਵਲ ਦਾ। ਔਰ ਅਸੀਂ ਜਦੋਂ ਇਸ ਪਲੇਟਫਾਰਮ ਤੋਂ ਹਮੇਸ਼ਾ ANI ਨੂੰ ਹਮੇਸ਼ਾ ਹੀ ਰਾਹ, ਮੈਂ ਤਾਂ ਹੁੰਦਾ ਸੀ ਕਿ ANI ਏਲੀਅਸ ਰਾਹ, ਕਿਉਂਕਿ ਰਾਹ ਦਾ ਹੀ ਹੈ। ਹੁਣ ਇਸ ਡਿਸਇਨਫੋ ਲੈਬ 'ਚ ਜਿਹੜੀ ਉਹਨਾਂ ਦੀ ਲੇਟੈਸਟ ਰਿਪੋਰਟ ਹੈ ਜਿਸ ਦੀ ਚਰਚਾ ਹੈ ਸਾਰੇ ਪਾਸੇ, ਉਹਨਾਂ ਨੇ ਸਿੱਧੇ ਕਿਹਾ ਕਿ ਭਾਈ ਜਿਹਨੂੰ ANI ਵਾਲੇ ਆਪਣੇ ਐਕਸਪਰਟ ਕਹਿੰਦੇ ਨੇ ਕਿ ਜੀ ਸਪੈਸ਼ਲ ਐਕਸਪਰਟ, ਜਾਂ ਜਿਸ ਥਿੰਕ ਟੈਂਕ ਨੂੰ ਕੋਟ ਕਰਦੇ ਨੇ ਉਹ ਥਿੰਕ ਟੈਂਕ ਤਾਂ 12 ਸਾਲਾਂ ਤੋਂ ਐਗਜ਼ਿਸਟ ਹੀ ਨਹੀਂ ਕਰਦਾ, ਜਾਂ ਦੂਜਾ ਮੈਂ ਕੁਛ ਉਹਨਾਂ ਦੀਆਂ ਹੈਡਲਾਈਨਸ ਉਹਨਾਂ ਸੋਰਸਿਸ ਤੋਂ ਹੀ ਜਿਹੜਾ ਦਿਆਂਗਾ। ਹੁਣ ਜਿਵੇਂ ਯੂਰਪੀਅਨ ਯੂਨੀਅਨ ਡਿਸਇਨਫੋ ਰਿਪੋਰਟ ਮੇਨ ਪੁਆਇੰਟਸ ਉਹਦੇ ANI 1 of 3 ਉਹਨਾਂ ਨੇ ਕਿਹਾ, ਔਰ ਇਹ ਬਾਈ ਗੈਰੀ ਮਚੈਡੋ ਐਂਡ ਅਲੈਗਜ਼ੈਂਡਰੀਆ ਐਲਾਫੀਆ ਨੇ ਇਹ ਸਟੋਰੀ ਕੀਤੀ ਹੈ 3 points ਦੇ ਤੇ ਬੇਸਡ ਕਿ the European Union Disinfo Lab unveils its latest investigation into anti-Pakistan China influence operations and follow-ups
on 2 previous investigations published in 2019 and 2020 2018 नहीं 2019 और 2020 ਦੇ ਵਿੱਚ ਜੀ और the investigation looks into number of non-existent organizations ਉਹ ਜਥੇਬੰਦੀਆਂ ਜਿਹੜੀਆਂ exist ਹੀ ਨਹੀਂ ਕਰਦੀਆਂ bloggers and journalists who are regularly quoted by Asian News International ANI ਦੀ abbreviation ਦਾ ਕਿ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਉਹਨਾਂ ਨੇ ਇਨਵੈਸਟੀਗੇਸ਼ਨ ਕਿਹਾ ਵੀ ਜਿਨ੍ਹਾਂ ਨੂੰ ਉਹ ਕੋਟ ਕਰਦੇ ਨੇ ANI ਆਪਣੀ ਖਬਰ ਦੱਸਣ ਲਈ ਉਹ ਐਗਜ਼ਿਸਟ ਹੀ ਨਹੀਂ ਕਰਦੀਆਂ ਨਾ ਬਲੌਗਰ ਐਗਜ਼ਿਸਟ ਕਰਦੇ ਨੇ ਨਾ ਜਰਨਲਿਸਟ ANI is an Indian news agency that plays a relevant role in the country's information ecosystem, providing content for many well-established media across India such as the print, the Business Standard. ANI's articles are also reproduced on well-known digital portals such as Yahoo News. ਹੁਣ Yahoo ਨੂੰ ਵੀ ਜਿਹੜਾ ਹਾਲਾਂ Yahoo ਬੜੇ cautious ਹੁੰਦੇ ਲੇਕਿਨ ਉਹੀ ANI fake source ਵਾਲਿਆਂ ਦੀਆਂ ਖਬਰਾਂ Yahoo ਵੀ with this network ANI acts as a purveyors of news to millions of Indians ਕਿ ਵੀ ਆ ਜਿਹੜਾ ਝੂਠ ਹੈ ਕੱਲਾ ਇੰਡੀਅਨਸ ਨਹੀਂ ਹੁਣ Yahoo ਦੇ ਉੱਤੇ ਜਦੋਂ ਜਾਓਗੇ ਜਾਂ ਜੇ ਰॉयਟਰ ਨੇ 49% ਸ਼ੇਅਰ ਨੇ ਰॉयਟਰ ਤਾਂ like Associated Press global ਜਿਹੜਾ network ਹੈ ਜੀ it is worth adding that ANI had previously been accused of reporting the Indian government's version of truth by independent magazine ਦਾ ਕਾਰਵਾਂ ਉਸ ਤੋਂ ਪਹਿਲਾਂ ਕਾਰਵਾਂ ਨੇ ਇਸ ਦੇ ਉੱਤੇ ਕੀਤਾ ਸੀ ਪਰ ਉਹ ਵਿਦਨ ਇੰਡੀਆ ਸੀ ਆਵਾਜ਼ ਵੀ ਦੱਬ ਦਿੱਤੀ ਉਹਨਾਂ ਨੂੰ ਵੀ ਮੈਲਾਈਨ ਕੀਤਾ Moreover, 2 previous European Union disinfo-lab investigations have revealed that ANI regularly quoted the defunct EP Today ਇਹਨੂੰ ਕੋਟ ਕਰਦੇ ਨੇ ਜਿਹੜਾ defunct ਹੋ ਚੁੱਕਾ ਹੈ ਅੱਛਾ and EU Chronicles ਜਿਹੜਾ ਐਗਜ਼ਿਸਟ ਨਹੀਂ ਕਰਦਾ to fake media outlets supposedly specializing in European Union affairs that were in fact created to push anti-Pakistan China narratives in India ਕਿ ਇਹ ਦੋਨੋਂ ਬਾਡੀਜ਼ ਉਹ ਨੇ ਜਿਹੜੀਆਂ ਫੇਕ ਨੇ ਪਰ ਕਿਉਂਕਿ ਇਹ ਪਾਕਿਸਤਾਨ ਦੇ ਖਿਲਾਫ ਔਰ ਚਾਈਨਾ ਦੇ ਖਿਲਾਫ ਨੈਰੇਟਿਵ ਬਿਲਡ ਕਰਦੇ ਰਹੇ ਇਸ ਲਈ ਜਿਹੜਾ ਉਹਨੂੰ ਜਿਹੜਾ ANI ਹੈ ਉਹਨੂੰ ਕੋਟ ਕਰਦੀ ਹੈ ਔਰ ਹੁਣ ਉਹਨਾਂ ਨੇ ਜਿਹੜਾ ਕਨਕਲੂਡ ਕੀਤਾ ਉਹਨਾਂ ਨੇ ਕਿਹਾ our latest investigation led us to conclude that ANI has been repeatedly quoting a think tank that was dissolved in 2014 and therefore no longer exists ਕਿ ਉਸ ਖਬਰ ਦਾ ਉਸ ਥਿੰਕ ਟੈਂਕ ਦਾ ਹਵਾਲਾ ਦੇ ਰਹੇ ਨੇ ਜਿਹੜਾ ਪਿਛਲੇ 9 ਸਾਲ ਤੋਂ ਐਗਜ਼ਿਸਟ ਨਹੀਂ ਕਰਦਾ 2014 ਤੋਂ ANI has been using quotes from a journalist as well as from several bloggers and supposedly geopolitical experts who do not exist ਕਿ ਭਈ ਉਹ ਕੋਟ ਕਰਦੇ ਨੇ ਜੀ ਉਸਨੇ ਕਿਹਾ ਫਲਾਂਸ ਪੈ ਉਹ ਹੈ ਹੀ ਨਹੀਂ ਬੰਦਾ ਹੀ ਨਹੀਂ ਹੈ ਕੋਈ ਝੂਠ फिर ब्लॉगर्स ਨੂੰ ਤੁਸੀਂ ਦਿਓ और जियोपॉलिटिकल एक्सपर्ट्स है जी न्यूयॉर्क में हमारे एक माहर ने कहा लंदन में वो है ही नहीं वो ਉੱਥੇ ਬੈਠ ਕੇ ਰਾਤ ਦੇ ਡੈਸਕ ਦੇ ਉੱਤੇ ਉਹਨਾਂ ਨੇ ਜਿਹੜੇ ਟ੍ਰੇਨਡ ਜਰਨਲਿਸਟ ਬਿਠਾਏ ਹੋਏ ਨੇ ਉਹ ਡਰਾਫਟ ਕਰਦੇ ਨੇ ਉਹਨੂੰ ਉਹ ਕੋਟ ਇੱਧਰ ਉੱਧਰ ਫੇਕ ਪਰਸੋਨਾ self described as James Bond fans basketball players and management consultants became geopolitical experts quoted by ANI numerous times on topics such as Pakistan's army doctrines and China's wolf warrior diplomacy. झूठे ना और जेम्स बॉन्ड फैन बना दिओ बास्केटबाल ਉਹ ਸਾਰੇ ਇਹਨਾਂ ਦੇ ਕ੍ਰੀਏਟਡ ਜਿਹੜੇ ਆਪਣੀਆਂ ਹੀ ਉਹਨਾਂ ਦੇ ਬੰਦੇ ਬਿਠਾਏ ਹੋਏ ਨੇ ਪੇਡ ਉਹਨਾਂ ਨੂੰ ਇਵੇਂ ਪ੍ਰੈਜ਼ੈਂਟ ਕਰਦੇ ਨੇ ਇਹ ਥਿੰਕ ਟੈਂਕ that we had previously linked to Srivastava Group and that was legally dissolved in 2014 is now quoted about twice a week by ANI. एक think tank ਜਿਹਨੂੰ ਪਹਿਲਾਂ Srivastava Group ਆਇਆ ਸੀ ਜਦੋਂ ਇਹਨਾਂ ਦੀ 2018 ਦੀ ਪਹਿਲੀ ਰਿਪੋਰਟ ਆਈ ਉਹਨਾਂ ਨੇ ਕਿਹਾ ਵੀ ਉਹ 2 ਵਾਰ ਹਫਤੇ 'ਚ ਇਸ ਗਰੁੱਪ ਨੂੰ ਕੋਟ ਕੀਤਾ ਜਾਂਦਾ ਹੈ ਜਿਹੜਾ 2014 ਦਾ ਖਤਮ ਕੀਤਾ ਹੋਇਆ The think tank's website falsely mentions real Canadian university professors as participants in a conference that they never attended, even concocting false quotes by these academics. ਹੁਣ ਤੁਸੀਂ ਕੈਨੇਡਾ ਦੇ ਪ੍ਰੋਫੈਸਰਾਂ ਦਾ ਹਵਾਲਾ ਦੇ ਰਹੇ ਹੋ ਉਹ ਕਦੇ ਐਗਜ਼ਿਸਟ ਹੀ ਨਹੀਂ ਕਰਦੀ ਕਾਨਫਰੰਸ ਨਾ ਇਹਨਾਂ ਨੇ ਅਟੈਂਡ ਕੀਤੀ ਕਨਕੌਕਟ ਹੁੰਦਾ ਝੂਠ ਬਿਆਨਣਾ We had already observed this identity hijacking patterns in our previous Indian Chronicles investigations ਕਿ ਵੀ ਕਿਵੇਂ ਕਿਸੇ ਦੀ ਆਈਡੀ ਚੁਰਾ ਕੇ
ਉਹਦੇ ਨਾਂ ਤੇ ਤੁਸੀਂ ਸਟੇਟਮੈਂਟ, ਉਹਨੂੰ ਪਤਾ ਵੀ ਨਹੀਂ ਹੈ ਕਿ ਵੀ ਕੀ ਹੋ ਰਿਹਾ। ਕੀ ਹੋ ਰਿਹਾ? The narratives pushed by these fake persona and organizations are almost entirely about criticizing Pakistan and China, countries that are not India's greatest allies on the international stage. ਇਹ disinfo lab ਵਾਲੇ ਕਹਿ ਰਹੇ ਨੇ ਕਿ ਵੀ ਇਹ ਟਾਰਗੇਟ ਹੀ ਇਸ ਲਈ ਨੇ ਕਿ ਇਹ ਉਹਨਾਂ ਦੇ ਦੁਸ਼ਮਣ ਨੇ ਔਰ ਇਹ ਫੇਕ ਖਬਰਾਂ ਉਹਨਾਂ ਦੇ ਐਕਸਪਰਟਸ ਨੂੰ, ਝੂਠੇ ਐਕਸਪਰਟ ਜਿਹੜੇ ਐਗਜ਼ਿਸਟ ਨਹੀਂ ਕਰਦੇ ਜਾਂ ਆਈਡੈਂਟੀਟੀ ਥੈਫਟ ਕੀਤੀ ਹੋਈ ਹੈ, ਉਹਨੂੰ ਚਲਾਉਂਦੇ ਨੇ। ਅੱਛਾ। These fake experts or think tanks are quoted almost solely by ANI and then republished across several Indian media outlets. ਪਹਿਲਾਂ ANI ਕੋਟ ਕਰਦਾ ਫਿਰ ਉਹ ਸਾਰਾ ਇੰਡੀਅਨ ਮੀਡੀਆ ANI ਦੀ ਸਟੋਰੀ ਨੂੰ ਉਹ ਆਪਣੇ ਦੇ ਵਿੱਚ ਵੀ ਉਹਨਾਂ ਨੇ ਫਿੱਟ ਕੀਤਾ। Besides ANI and those outlets republishing its content, barely any other established media covered the reports produced by these bad sources the name we gave to this investigation. ਹੁਣ ਇਹ ਜਿਹੜੀ ਇਨਵੈਸਟੀਗੇਸ਼ਨ ਰਿਪੋਰਟ ਅੱਜ ਆਈ ਹੈ ਪਿਛਲੇ 2 ਦਿਨ ਤੋਂ, ਉਹਨਾਂ ਨੇ ਉਹਦਾ ਨਾਂ ਹੀ ਰੱਖਿਆ ਹੋਇਆ ਬੈਡ ਸੋਰਸ, ਜਿਹੜੇ ਐਗਜ਼ਿਸਟ ਨਹੀਂ ਕਰਦੇ। ਔਰ ਐਂਡ 'ਚ ਉਹਨਾਂ ਨੇ ਕਿਹਾ we assess that ANI has at least failed its readership by not respecting the fundamentals of Charter of Munich. ਹੁਣ ਇਹ ਮਿਊਨਿਕ ਜਰਮਨੀ ਦਾ ਸ਼ਹਿਰ ਹੈ ਔਰ ਇਸ ਦੇ ਵਿੱਚ ਕੁਝ ਵਰੇ ਪਹਿਲਾਂ ਇੱਕ ਚਾਰਟਰ ਆਫ ਮਿਊਨਿਕ ਜਿਹੜਾ ਕਿ ਐਥਿਕਸ ਡਿਸਾਈਡ ਕਰਦਾ ਜਰਨਲਿਸਟ ਦੀ, ਕੀ ਰਿਪੋਰਟੇਬਲ ਰਿਪੋਰਟ ਹੋ ਸਕਦਾ ਹੈ, ਕੀ ਨਹੀਂ ਹੋ ਸਕਦਾ, ਕਿੱਥੇ ਜ਼ਿੰਮੇਵਾਰੀ, ਇਹ ਕੋਈ ਸੈਂਸਰ ਨਹੀਂ ਹੈ, ਇੱਕ ਅੰਡਰਸਟੈਂਡਿੰਗ ਹੈ। ਔਰ ਉਹਨਾਂ ਨੇ ਇਹ ਬਲੇਮ ਕੀਤਾ ਡਿਸਇਨਫੋ ਲੈਬ ਨੇ ਕਿ ਇੰਡੀਆ ਨੇ ਚਾਰਟਰ ਆਫ ਮਿਊਨਿਕ ਜਿਹੜਾ ਉਹ ਵਾਇਓਲੇਟ ਕੀਤਾ। The fact that some of the organizations mentioned use fake persona and are trying to hide their tracks while counting on being regularly quoted by ANI shows that ANI is de facto playing a key role in this influence operation. कि ये सारा रोल ही प्ले कर रहे हैं गलत। We are honored to have worked with Forbidden Stories and their media partners on this investigation. मैं घड़ीवल भी देख रहे हैं और हालांकि इस दे उत्ते मैं 5-6 स्टोरीज ਜਿਹੜੀਆਂ ਸਾਡੇ ਤੱਕ ਪਹੁੰਚੀਆਂ ਨੇ, ਕੀ ਫੈਕਟਸ ਨੇ ਕਿ ਇੰਡੀਅਨ ਕ੍ਰੋਨਿਕਲਸ ਦੇ ਕੀ ਫੈਕਟ ਕੀ ਸੀ ਕਿ ਇਹ 2005 ਤੋਂ ਇਨਵੈਸਟੀਗੇਸ਼ਨ ਜਿਹੜੀ ਹੈ ਇੰਡੀਅਨ ਕ੍ਰੋਨਿਕਲਸ ਦੇ ਥੱਲੇ ਸ਼ੁਰੂ ਕੀਤੀ ਸੀ ਉਹਨਾਂ ਨੇ ਆਲਮੋਸਟ 10 ਸਾਲ। ਔਰ ਉਹਨਾਂ ਨੇ ਫਾਈਂਡ ਆਊਟ ਕੀਤਾ ਸੀ ਕਿ 10+ UN ਹਿਊਮਨ ਰਾਈਟਸ ਕਾਉਂਸਲ ਐਕ੍ਰੈਡਿਟਡ NGOs ਮੋਸਟਲੀ ਰੀਸਰੈਕਟਡ ਕਿ ਜਿਹੜੀਆਂ UN ਦੀਆਂ ਸੀ ਪਰ ਐਗਜ਼ਿਸਟ ਨਹੀਂ ਸੀ ਕਰਦੀਆਂ, ਉਹ ਇਹਨਾਂ ਨੇ ਕਾਬੂ ਕਰਕੇ ਆਪਣੇ ਨਾਂ ਤੇ। ਫਿਰ ਇਸੇ ਤਰ੍ਹਾਂ ਪ੍ਰੋਫੈਸਰ ਲੂਇਸ ਬੀ ਸੌਨ ਜਿਹੜੇ ਹਾਰਵਰਡ ਦਾ ਪ੍ਰੋਫੈਸਰ ਸੀ, ਪ੍ਰੋਮੀਨੈਂਟ ਫਿਗਰ ਹਿਊਮਨ ਰਾਈਟਸ ਦਾ UN ਦੇ ਵਿੱਚ ਵੀ, ਜਿਹਦੀ ਕ੍ਰੈਡੀਬਿਲਿਟੀ 2006 ਚ ਮਰ ਗਿਆ, ਇਹ ਉਹਦੀ ID ਯੂਜ਼ ਕਰਕੇ ਹੀ ਜਿਹੜਾ ਉਹ ਆਪਣਾ ਕੰਮ ਕਰਦੇ ਰਹੇ। ਫਿਰ ਕਿੰਨਿਆਂ ਦੀ ਆਈਡੈਂਟੀਟੀ ਥੈਫਟ ਕੀਤੀ ਇਹਨਾਂ ਨੇ, ਇਨਕਲੂਡਿੰਗ ਦਾ ਨੇਮ ਆਫ ਮਾਰਟਿਨ ਸ਼ਰਟਸ, ਫਾਰਮਰ ਪ੍ਰੈਜ਼ੀਡੈਂਟ ਆਫ ਯੂਰਪੀਅਨ ਪਾਰਲੀਮੈਂਟ, ਔਰ ਦਾ ਫੋਟੋ ਆਫ ਜੇਮਸ ਪਰਨਰ, ਇਹ ਫਾਰਮਰ UK ਗਵਰਨਮੈਂਟ ਮਿਨਿਸਟਰ। ਉਹਨਾਂ ਦੀਆਂ ਫੋਟੋਆਂ ਵੀ ਉਹਨਾਂ ਦੀ ID ਥੈਫਟ ਕਰਕੇ ਉਹ ਸ਼ੋਅ ਕਰ ਰਹੇ ਨੇ। 750+ fake media outlets covering 119 countries, 119 ਦੇਸ਼ਾਂ ਦੇ ਵਿੱਚ ਮੁਲਕਾਂ, 194 ਮੁਲਕ ਨੇ, 119 ਮੁਲਕਾਂ 'ਚ 750 ਤੋਂ ਜ਼ਿਆਦਾ ਫੇਕ ਝੂਠੇ ਮੀਡੀਆ ਆਊਟਲੈਟ, ਪ੍ਰਿੰਟ ਵੀ, ਡਿਜੀਟਲ ਵੀ, ਇਲੈਕਟ੍ਰੋਨਿਕ ਵੀ, 550+ ਡੋਮੇਨ ਨੇਮਸ ਰਜਿਸਟਰਡ। ਇੱਕ ਅਦਰਵਾਈਜ਼ ਡੋਮੇਨ ਇੰਟਰਨੈਟ ਦੇ ਉੱਤੇ ਹੀ ਇਹ ਹੈ ਕੂੜ ਫਿਰੇ ਪ੍ਰਧਾਨ ਵੇ ਲਾ ਲਓ ਤੇ ਤੁਸੀਂ ਇਨਸਿਗਨੀਆ ਕੋ ਸਤਿਅਮੇਵ ਜਯਤੇ। ਇਹਨਾਂ ਦੇ ਨਾਲ ਸਾਡੀ ਲੜਾਈ ਹੈ। TV 84 ਦੇ ਕੋਲ ਸਾਡੇ ਕੋਲ ਨਾਗਣੀ ਤਾਂ ਹੈ ਭਾਈ ਬਚਿੱਤਰ ਸਿੰਘ ਦੀ, ਇਹ ਤਾਂ ਨਹੀਂ ਹੈ ਹਾਥੀ ਜਿੰਨਾ ਮਰਜ਼ੀ ਮਜ਼ਬੂਤ ਹੋਏ ਭੰਨ ਕੇ ਤਾਂ ਇਹਨਾਂ ਦੇ ਬੁਥਾੜ ਜਿਹੜੇ ਨੇ ਉਹਨਾਂ ਨੂੰ ਵਾਪਸ ਮੋੜਾਂਗੇ। ਪਰ ਇਹਨਾਂ ਚੈਲੰਜਸ ਨੂੰ ਆਪਣੇ ਲੋਕਾਂ ਨੂੰ ਸਮਝਾਉਣ ਲਈ ਕਿ ਭਾਈ ਤੁਸੀਂ ਵੀ ਜਿਸ ਪ੍ਰੋਪੇਗੈਂਡੇ ਦਾ ਸ਼ਿਕਾਰ ਹੁੰਦੇ ਹੋ, ਜਿਨ੍ਹਾਂ ਦੇ ਉੱਤੇ ਰਿਐਕਟ ਕਰਦੇ ਹੋ ਕਿ ਜਿੱਥੇ ਛਪ ਗਿਆ ਜੀ, ਨਿਊਯਾਰਕ ਟਾਈਮ ਛਪ ਗਿਆ, ਦੂਜਾ, ਇਹ ਸਭ ਬੈਠੇ ਹੋਏ ਨੇ ਔਰ ਇਸ ਲੈਵਲ ਦਾ ਇਹਨਾਂ ਦਾ ਨੈਟਵਰਕ ਹੈ। ਥੈਂਕਸ ਟੂ ਡਿਸਇਨਫੋ ਲੈਬ ਯੂਰਪੀਅਨ ਯੂਨੀਅਨ ਦੇ ਕਿ ਉਹਨਾਂ ਨੇ ਲਗਾਤਾਰਤਾ ਨਾਲ, ਇਹ ਹੁੰਦਾ ਵੀ ਕੰਮ ਕਰਨਾ, ਇਹ ਹੈ ਜਰਨਲਿਜ਼ਮ। ਬਿਲਕੁਲ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਘੱਟੋ ਘੱਟ ਇਹਨਾਂ ਦੇ ਮੀਡੀਆ 'ਚ ਕਿਵੇਂ ਇਹਨਾਂ ਨੇ ਵਾਰਫੇਅਰ ਸ਼ੁਰੂ ਕੀਤੀ ਹੋਈ ਹੈ, ਪਲੱਸ ਉਹਦੇ ਨਾਲ ਇਹ ANI ਜਿਹਨੂੰ ਮੈਂ ਲਗਾਤਾਰ ਇੱਥੋਂ ਕਹਿੰਦਾ ਹੁੰਦਾ ਸੀ, ANI ਦਾ ਮਤਲਬ ਹੈ RAW ਰਾਹ, ਉਹਨਾਂ ਨੇ ਸਾਬਤ ਕਰਤਾ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਆਥੈਂਟਿਕ ਵੌਇਸਸ ਆਫ ਸਾਊਥ ਏਸ਼ੀਆ ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਆਸਟ੍ਰੇਲੀਆ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ ਬ੍ਰਿਸਬੇਨ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ 19 ਮਾਰਚ ਦਿਨ ਐਤਵਾਰ ਨੂੰ ਬ੍ਰਿਸਬੇਨ ਕਨਵੈਨਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +61 420 462 499 ਜਾਂ +61 420 802 499। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ 19 ਮਾਰਚ ਨੂੰ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ ਹੈ। ਸੋ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਅੱਜ ਜਦੋਂ ਬ੍ਰਿਸਬੇਨ ਵਿੱਚ ਪਾਰਟੀ ਕੌਂਸਲ ਜਨਰਲ ਅਰਚਨਾ ਸਿੰਘ ਆਪਣੇ ਦਫ਼ਤਰ ਵਿੱਚ ਆਈ ਤਾਂ ਉਸ ਨੂੰ ਗਸ਼ ਪੈ ਗਈ ਜਦੋਂ ਉਸ ਨੇ ਦਫ਼ਤਰ ਤੇ ਖਾਲਿਸਤਾਨੀ ਝੰਡਾ ਲਹਿਰਾਉਂਦਾ ਦੇਖਿਆ। ਸੋ ਅਸੀਂ ਸਿੰਘਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਪ੍ਰਾਪਤੀ ਲਈ। ਸੋ ਐਵੇਂ ਹੀ ਪੰਥ ਦੇ ਜਿਹੜੇ ਝੰਡੇ ਨੇ ਉਹ ਝੂਲਦੇ ਰਹਿਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਆਪਣੇ ਉਹਨਾਂ ਵੀਰਾਂ ਭੈਣਾਂ ਦਾ ਵੀ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਹੜੇ ਕਿ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ। ਜੀ। ਔਰ ਉਹਨਾਂ ਚੋਂ ਕੁਛ ਨੂੰ ਮੈਂ ਮੈਂਸ਼ਨ ਕਰਦਾ। ਵੀਰ ਗੁਰਿੰਦਰ ਸਿੰਘ ਗਿੱਲ, ਉਹਨਾਂ ਨੇ ਕਿਹਾ ਜੀ ਖਾਲਿਸਤਾਨੀ ਤਾਂ ਖੁਦ ਜਰਾਇਮ ਪੇਸ਼ਾ ਲੋਕ ਹਨ। ਇਹ ਹੁਣ ਗਿੱਲ ਸਾਹਿਬ ਨੇ ਤਨਜ਼ ਕੀਤੀ ਹੈ ਜਾਂ ਭਾਰਤ ਨੇ ਜਿਹੜਾ ਸਾਨੂੰ ਸਰਟੀਫਿਕੇਟ ਦਿੱਤਾ ਹੈ ਉਹਦੀ ਗੱਲ ਕੀਤੀ ਹੈ। ਪਰ ਇਹ ਹਮੇਸ਼ਾ ਜਿਹੜੇ ਗੁਲਾਮ ਹੁੰਦੇ ਨੇ ਉਹਨਾਂ ਨੂੰ ਇਹ ਹਾਕਮਾਂ ਦੇ ਕੋਲ ਲੇਬਲ ਹੁੰਦਾ ਕਿ ਉਹ ਕੀ ਲਾਣ, ਔਰ ਉਹਨਾਂ ਨੂੰ ਹੀ ਉਹ ਬਹਾਦਰ ਵੀ ਕਹਿ ਸਕਦੇ ਨੇ ਤੇ ਉਹਨਾਂ ਨੂੰ ਹੀ ਉਹ ਜਰਾਇਮ ਪੇਸ਼ਾ ਵੀ ਬਣਾ ਸਕਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਨੇ ਸਾਨੂੰ 10 ਅਕਤੂਬਰ 1947 ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਿਆ ਸੀ। ਰਾਜਵਿੰਦਰ ਸਿੰਘ ਲਿਖਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਟਸ ਨਾਟ a surprise how terrorist Indian media reports if Satpal Malik talks Sikh history, not a big news, but if Bhai Amritpal Singh repeats same thing, it is reported as a threat to Home Minister Ranga। ਬਿਲਕੁਲ ਬਿੱਲਾ ਰੰਗਾ ਦੀ ਛੋੜੀ ਉਹਨਾਂ ਨੇ ਕਿਹਾ। ਬਿਲਕੁਲ ਹੁਣ ਉਹੀ ਸਤਪਾਲ ਮਲਿਕ ਜਦੋਂ ਕਹਿੰਦਾ ਕਿ ਵੀ ਮੈਂ ਮੋਦੀ ਨੂੰ ਕਿਹਾ ਜਾ ਕੇ ਕਿ ਵੀ ਇਹ ਸਿੱਖ ਛੋੜेंगे नहीं, इंदिरा गांधी ने मृत्युंजय यज्ञ भी कराया, सिखों ने छोड़ा नहीं है, ये मत करो ये काम, वापस लो ये। और उन्होंने ठीक किया राजविंदर सिंह होरां ने कि भी वो ठीक है। तो हुण इधर जे अमृतपाल सिंह ने भी यही कहा अमित शाह नूं कि भी अमित शाह नूं देख लेना चाहिए, इंदिरा गांधी दा भी हशर सिख दबण वाले नहीं ने, साडा पातशाही दावा है, सानू कोई नहीं रोक सकदा। इंद्रजीत सिंह सिद्धू कहंदे ने एक पैनी मेरे वालों भी जी। बिल्कुल असी बिल्कुल एक बॉक्स रख लेने। जगदीप सिंह संधू फतेह अर्ज करते हैं। बलप्रीत कौर सरन गुरफतेह। रणजोत सिंह खालिस्तान जिंदाबाद। सोहन सिंह माल ਤੁਹਾਨੂੰ ਵੀ ਔਰ ਮੈਨੂੰ ਵੀ ਫਤਿਹ अर्ज ਕਰਦੇ ਨੇ। ਜਸਬੀਰ ਸਿੰਘ ਪੰਜਾਬ ਹਲ ਖਾਲਿਸਤਾਨ ਰੋਡ ਮੈਪ ਰੈਫਰੈਂਡਮ ਨੋ ਡਾਊਟ। ਹਰਪ੍ਰੀਤ ਸਿੰਘ ਔਰ ਐਂਡ ਚ ਸੀ ਵਰਿੰਦਰ ਸਿੰਘ ਉਹਨਾਂ ਨੇ ਲਿਖਿਆ ਕਿ ਡਾਕਟਰ ਸਾਹਿਬ ਤੇ ਨੀਲਮ ਭੈਣ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਇਸ ਤਰ੍ਹਾਂ ਹੀ ਪੰਥ ਨੂੰ ਜਾਗਰੂਕ ਕਰਦੇ ਰਹੋ ਆਪਣੇ ਅਨਮੋਲ ਵਿਚਾਰਾਂ ਨਾਲ। ਖਾਲਿਸਤਾਨ ਇਜ਼ ਓਨਲੀ ਸੋਲੂਸ਼ਨ। ਜਦੋਂ ਤੱਕ ਇਹ ਅਸੀਂ ਆਪਣੇ ਜ਼ਿਹਨ ਚ ਨਹੀਂ ਬਿਠਾ ਲੈਂਦੇ ਉਦੋਂ ਤੱਕ ਕੋਈ ਗੁਜ਼ਾਰਾ ਨਹੀਂ। ਬਿਲਕੁਲ ਤੁਸੀਂ ਠੀਕ ਫਰਮਾਇਆ ਵਰਿੰਦਰ ਸਿੰਘ ਜੀ। ਗੁਰਨੇਕ ਸਿੰਘ ਪ੍ਰਣਾਮ ਸ਼ਹੀਦਾਂ ਨੂੰ। ਹਰਪ੍ਰੀਤ ਸਿੰਘ ਖਾਲਿਸਤਾਨ ਜ਼ਿੰਦਾਬਾਦ। ਨਿਰਮਲ ਸਿੰਘ ਢਿੱਲੋਂ, ਭੈਣ ਜੀ ਨਮਨ ਕੌਰ ਉਹਨਾਂ ਨੇ ਵੀ ਕਿਹਾ ਕਿ ਇਹ ਝੂਠੇ ਨੇ, ਸੋ ਮੈਨੀ ਲਾਈਜ਼, ਮੀਡੀਆ ਇਜ਼ ਲਾਈਂਗ। ਮਨਜੀਤ ਸਿੰਘ, ਦੀਪ ਸਿੰਘ, ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ। ਹੁਣ ਪਹਿਲਾਂ ਵਧਾਈਆਂ ਹਨਾ। ਵੈਸੇ ਤਾਂ ਮੱਝ ਚ ਵਧਾਇਓ ਵੀ ਹੋਰ ਵਧੇ। ਹੁਣ ਜਿਹੜੀ ਚੀਜ਼ ਔਰ ਅੰਬੇਦਕਰ ਦੇ ਡਾਕਟਰ ਅੰਬੇਦਕਰ ਦੀ ਕੋਟ ਹੀ ਹੈ ਕਿ ਵੀ ਜਦੋਂ ਇਹਨਾਂ ਨੂੰ ਬਹੁ ਗਿਣਤੀ ਨੂੰ
ਬਹੁਤ ਤਕਲੀਫ ਹੋ ਰਹੀ ਹੋਏ ਤੇ ਸਮਝੋ ਵੀ ਕੋਈ ਜ਼ਰੂਰ ਘੱਟ ਗਿਣਤੀਆਂ ਦਾ ਭਲਾ ਹੋਇਆ, ਭਲੇ ਦਾ ਕੰਮ ਹੋਇਆ। ਹੁਣ ਤਕਲੀਫ ਤਾਂ ਅਜੇ ਮੈਲਬਰਨ ਦੀਆਂ ਪੀੜਾਂ ਹੀ ਨਹੀਂ ਸੀ ਹਟੀਆਂ, ਬਥੇਰਾ ਰੋੜਾ ਗਰਮ ਕਰ ਕਰਕੇ ਉਹਨਾਂ ਨੇ ਇੱਟ ਨਾਲ ਸੇਕਾ ਦੇਣਾ, ਉਹੀ ਦੇ ਰਹੇ ਸੀ। ਤੇ ਇਧਰ ਚੂਲਾ ਟੁੱਟ ਗਿਆ ਬ੍ਰਿਸਬੇਨ ਚ, ਔਰ ਖਬਰ ਹੁਣ ਆਪ ਹੀ ਆਪਣਾ ਕਰਦੇ ਨੇ ਉਹਨੂੰ, ਬਾਕੀ ਮੀਡੀਆ ਨੂੰ, ਕਿਉਂਕਿ ਇੱਥੇ ਝੰਡਾ ਕਿਤੇ ਲੱਗ ਗਿਆ, ਕਿਸੇ ਦਾ ਲਾਹ ਲਿਆ, ਇੱਥੇ ਤਾਂ ਉਹੀ ਇੱਕ ਕੱਚੇ ਬਨਾਨਾ ਪਾਏ ਹੁੰਦੇ ਨੇ ਝੰਡੇ ਤੇ ਬਣਾ ਕੇ, ਇੱਥੇ ਪ੍ਰੋਟੈਸਟ ਦਾ ਹੱਕ ਹੈ, ਤੁਸੀਂ ਸਾੜ ਵੀ ਸਕਦੇ ਹੋ ਉਹਨੂੰ, ਹੋਰ ਵੀ ਕੋਈ ਕਰ ਸਕਦੇ ਹੋ। ਪਰ ਕਿਉਂਕਿ ਇਹਨਾਂ ਨੇ ਖੁਦ ਹੀ ਇਹ ਸਾਰਾ ਇੱਕ ਪ੍ਰਪੰਚ ਰਚਿਆ ਹੋਇਆ ਹੈ ਕਿ ਉਹਨੂੰ ਹੋਲੀ ਕਾਊ ਬਣਾਉਣਾ ਹੈ, ਕਿਹਦੇ ਨਾਲ ਕੀ ਜੋੜਨਾ ਹੈ, ਔਰ ਉਸ ਸਾਰਿਆਂ ਨੂੰ ਫਿਰ ਆਪ ਹੀ ਉਸ ਗਪੌੜ ਛੱਡਦੇ ਨੇ, ਉਹਦੇ ਚੋਂ ਹੀ ਜਿਹੜਾ ਉਹ ਨੈਗੇਟਿਵਿਟੀ ਕੱਢਦੇ ਨੇ। ਹੁਣ ਇਹਨਾਂ ਨੇ ਤਾਂ ਆਪਣੇ ਵੱਲੋਂ ਜਿਹੜੇ ਸਿੱਖੀ ਨਾਵਾਂ ਵਾਲੇ ਜਾਂ ਸਿੱਖਾਂ ਨਾਲ ਸੰਬੰਧਿਤ ਕੋਈ ਨਾ ਕੋਈ ਜਿਹੜਾ ਉਹ ਕੌਂਸਲੇਟ ਵਾਰਡਤਾ, ਕਿਤੇ ਜਿਵੇਂ ਇੱਥੇ ਤਰਨਜੀਤ ਸਿੰਘ ਸੰਧੂ ਐਂਬੈਸਡਰ ਲਾਇਆ ਹੋਇਆ। ਹੁਣ ਉੱਥੇ ਇੱਕ ਤਾਂ ਜਦੋਂ ਅਸੀਂ ਦੇਖਦੇ ਹਾਂ ਪਰਥ ਦੇ ਵਿੱਚ ਉਹ ਬਿਠਾਇਆ ਹੋਇਆ ਅਮਰਜੀਤ ਸਿੰਘ ਸਿਰਗੁਮ, ਤੇ ਇਹ ਬ੍ਰਿਸਬੇਨ ਜਿੱਥੇ ਕਿ ਹੁਣ 19 ਮਾਰਚ ਨੂੰ ਹੋਣ ਜਾ ਰਿਹਾ ਖਾਲਿਸਤਾਨ ਰੈਫਰੈਂਡਮ, ਉੱਥੇ ਹੈ ਤਾਂ ਇਹ ਆਨਰੇਰੀ ਹੈ, ਆਨਰੇਰੀ ਦਾ ਮਤਲਬ ਸ਼ਾਇਦ ਤਨਖਾਹ ਨਾ ਦੇਣ ਦੇ ਹੋਣੇ ਨੇ, ਅਰਚਨਾ ਕੌਰ, ਪਰ ਅਰਚਨਾ ਸਿੰਘ। ਔਰ ਇਹ ਕੌਰ ਮੈਂ ਇਸ ਲਈ ਕਿਹਾ ਵੀ ਇਹ ਇੱਕ ਦੋ ਫੰਕਸ਼ਨਾਂ 'ਚ ਮੈਂ ਪਿਕਚਰਸ ਦੇਖੀਆਂ, ਇੱਕ ਅੱਧਾ ਨਾਲ ਪੱਗ ਬਣਾ ਕੇ ਬਿਠਾਇਆ ਹੁੰਦਾ, ਪਤਾ ਨਹੀਂ ਘਰ ਵਾਲਾ ਹੀ ਹੋਣਾ ਉਹਦਾ, ਮੋਸਟ ਲਾਈਕਲੀ ਸਿੱਖ ਲੇਡੀ ਹੈ, ਇਸ ਲਈ ਮੈਂ ਇਹਨੂੰ ਕੌਰ ਕਿਹਾ, ਪਰ ਹੈ ਇਹਨੂੰ ਬਿਠਾਇਆ ਹੋਇਆ। ਹੁਣ ਖਬਰ ਵੀ ਇਹਨਾਂ ਨੇ ਦਿੱਤੀ ਹੈ ਕਿ ਜੀ ਇਹ ਹੁਣ ਬ੍ਰਿਸਬੇਨ 'ਚ ਕੌਂਸਲ ਜਨਰਲ ਹੈ, ਕਦੇ ਆ ਜਾਂਦੀ ਹੈ ਕਦੇ ਚਲੇ ਜਾਂਦੀ। ਆਨਰਰੀ ਦਾ ਮਤਲਬ ਕਿਸੇ ਜ਼ਮਾਨੇ 'ਚ ਫੋਰਨ ਸਰਵਿਸ ਰਹੀ ਹੋਏਗੀ, ਫਿਰ ਕੋਈ ਕਾਰੋਬਾਰ ਵੀ ਕਰਦੀ ਹੋਣੀ ਹੈ, ਪਰ ਇਹਨਾਂ ਨੇ ਜਿਹੜਾ ਉਹਨੂੰ ਲਿਖਿਆ ਵੀ ਆਨਰਰੀ ਹੈ। ਖਬਰ ਇਹੀ ਹੈ ਕਿ ਭਾਈ ਇਹ ਜਦੋਂ ਸਵੇਰੇ ਸਵੇਰੇ ਇਨ ਡਿਸਟਰਬਿੰਗ ਡਿਵੈਲਪਮੈਂਟ ਦਾ ਔਨਗੋਇੰਗ ਖਾਲਿਸਤਾਨ ਮੈਨਿਸ, ਇਹ ਮੈਨਿਸ ਲਫ਼ਜ਼ ਬਹੁਤ ਵਰਤਦੇ ਨੇ, ਉਹ ਜਦੋਂ ਇਹਨਾਂ ਨੇ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨਿਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਉਹਦੇ 'ਚ ਵੀ ਲਫ਼ਜ਼ ਮੈਨਿਸ ਸੀ 1948 'ਚ ਇਸਤੇਮਾਲ ਕੀਤਾ। ਹੁਣ ਉਹ ਮੈਨਿਸ ਜਿਹੜਾ ਉੱਥੋਂ ਦਾ ਸਿੱਖ ਮੈਨਿਸ ਸਿੱਖ ਨੇ ਉਹ ਆਸਟ੍ਰੇਲੀਆ 'ਚ ਪਹੁੰਚ ਗਏ ਬ੍ਰਿਸਬੇਨ। ਉਹਨਾਂ ਨੇ ਕਿਹਾ ਕਿ ਵੀ ਦਾ ਔਨਗੋਇੰਗ ਖਾਲਿਸਤਾਨ ਮੈਨਿਸ ਹੈਜ਼ ਨਾਊ ਸਟਕ ਔਨ ਇੰਡੀਅਨ ਕੌਂਸੂਲੇਟ ਆਫਿਸ ਇਨ ਬ੍ਰਿਸਬੇਨ ਕੁਈਨਜ਼ਲੈਂਡ। ਸਟਕ ਤਾਂ ਇਵੇਂ ਕਿਹਾ ਜਿਵੇਂ ਬਾਜ ਨੇ ਪਹਿਲਾਂ ਇੱਥੇ ਝਪਟਾ ਮਾਰਿਆ, ਉੱਥੋਂ ਉੱਡ ਕੇ ਉਹ ਪਹਿਲਾਂ ਮੈਨਿਸ ਟੂ ਦਾ ਲਾ ਅਬਾਈਡਿੰਗ ਹਿੰਦੂਸ, ਉਹ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਨੂੰ ਸਰ ਕਪੂਰ ਸਿੰਘ ਨੂੰ ਫਰਮਾਨ ਗਿਆ, ਉੱਥੋਂ ਉੱਡਿਆ, ਔਰ ਇਹਨੇ ਵੀ ਉਹਨਾਂ ਨੇ ਕਿਹਾ ਜੀ ਹੈ, ਉਹਨਾਂ ਨੇ ਆ ਕੇ ਸਟਕ ਦਾ ਮੈਨਿਸ ਦਾ ਇਨ ਏ disturbing development, nahi disturbing, it's an interesting development. Just ongoing Khalistan menace has now struck on Indian consulate office in Brisbane. ਚਲੋ ਚੰਗਾ ਹੋਇਆ ਵੀ ਦਫ਼ਤਰ ਤੇ ਸਟਕ ਕੀਤਾ, ਕਿਤੇ ਬੀਬੀ ਦੇ ਸਿਰ ਤੇ ਨਹੀਂ ਵੱਜਿਆ ਆ ਕੇ। ਪਰ ਜਦੋਂ ਉਹਨੇ ਉਹ ਸਵੇਰੇ ਆਈ ਵਿਚਾਰੀ, the Australia today is given to understand the honorary consulate of India located on Swan Road in Taringa suburb of Brisbane was targeted by Khalistan supporters on the night of 21st February. ਹੁਣ ਦੇਖੋ 21 ਫਰਵਰੀ ਦੀ ਰਾਤ ਨੂੰ ਕੀ ਕਹਿਰ ਵਰਤਾਇਆ। ਉਹ ਕਹਿ ਰਿਹਾ honorary consul of India in Brisbane Mrs. Archana Singh found the Khalistan flag attached to the office when she arrived on 22nd February. ਜਦੋਂ 22 ਦੀ ਸਵੇਰ, ਸੁਹੀ ਸਵੇਰ, ਮੌਸਮ ਵੀ ਅੱਜ ਕੱਲ ਵਧੀਆ ਹੈ, ਉਹ ਚੜੀ ਔਰ ਉਹ ਆਈ ਤੇ ਉਹਨੇ ਦੇਖਿਆ ਕਿ ਜੀ ਬਾਜ ਦੇ ਚਪਟੇ ਵਾਂਗ ਉਹਦੇ ਦਫ਼ਤਰ ਨੂੰ ਚੰਬੜ ਗਿਆ ਖਾਲਿਸਤਾਨ ਦਾ ਝੰਡਾ। ਮਿਸਿਸ ਸਿੰਘ ਇਮੀਡੀਏਟਲੀ ਨੋਟੀਫਾਈਡ ਦਾ ਕੁਈਨਜ਼ਲੈਂਡ ਪੁਲਿਸ। ਉਹਨੂੰ ਇਵੇਂ ਲੱਗਾ ਜਿਵੇਂ ਕਿਸੇ ਵੱਡੇ ਖੜਪੇ ਸੱਪ ਨੇ ਡੰਗ ਮਾਰਿਆ, ਉਹਨੇ ਇੱਕਦਮ ਪੁਲਿਸ ਵਿੱਚ ਔਨ ਅਰਾਈਵਲ ਕਨਫਿਸਕੇਟਡ ਦਾ ਫਲੈਗ, ਉਹਨਾਂ ਨੇ ਆ ਕੇ ਜ਼ਬਤ ਕਰ ਲਿਆ, ਜਿੱਦਾਂ ਕੋਈ ਪੈਟੈਂਟ ਟੈਂਕ ਜ਼ਬਤ ਕਰ ਲਿਆ। ਤੁਸੀਂ ਇਹਨਾਂ ਦੀ ਉਹ ਲੈਂਗੁਏਜ ਤੋਂ ਇਹਨਾਂ ਦਾ ਫੀਅਰ ਦੇਖੋ ਕਿ ਵੀ ਇਹ ਲੈਂਗੁਏਜ ਪਹਿਲਾਂ ਸਟਰਕ ਔਰ ਦੂਜਾ ਮੈਨਿਸ, ਔਰ ਉਹਨੇ ਕਿਹਾ ਜੀ ਕਨਫਿਸਕੇਟਡ ਦਾ ਫਲੈਗ ਐਂਡ ਸਵੈਪਟ ਦਾ ਆਨਰਰੀ ਕੌਂਸੂਲੇਟ ਆਫ ਇੰਡੀਆ ਟੂ ਕਲੀਅਰ ਆਫ ਐਨੀ ਇਮੀਡੀਏਟ ਥ੍ਰੈਟ। ਨਾਲ ਹੀ ਉਹਨਾਂ ਨੇ ਚਾਰ ਪਾਸੇ ਸੋਹਣਾ ਸ਼ੁਰੂ ਕਰਤਾ ਵੀ ਝੰਡਾ ਹੀ ਆ ਇਕੱਲਾ ਕਿ ਝੰਡੇ ਨਾਲ ਡੰਡਾ ਵੀ ਕਿਤੇ ਰੱਖਿਆ ਹੋਇਆ। ਸੋ ਇਹ ਤਾਂ ਹੁਣ ਇੱਕ ਜ਼ਮਾਨਾ ਸੀ ਨਾ ਕਿ ਵੀ ਉਹ ਇਹ ਜੋਕ ਕਰਦੇ ਹੁੰਦੇ ਸੀ ਹਿੰਦੂ। ਸਾਡੇ ਵੀ ਸਕੂਲੀ ਪੀਰੀਅਡ, ਖਾਸ ਤੌਰ ਤੇ ਜਿਹੜੇ ਹਿੰਦੂ ਮੈਜੋਰਿਟੀ ਸਕੂਲਾਂ 'ਚ ਪੜ੍ਹੇ ਨੇ, ਉਹ ਕਹਿੰਦੇ ਸੀ ਜੀ ਉੱਤੇ ਸੰਧੂਰੀ ਝੰਡਾ ਹਿੰਦੂਆਂ ਦਾ, ਸੰਧੂਰੀ ਰੰਗ ਸਾਡਾ, ਹਰਾ ਰੰਗ ਮੁਸਲਮਾਨਾਂ ਦਾ ਤਿਰੰਗੇ 'ਚ, ਚਿੱਟਾ ਰੰਗ ਬੋਧੀਆਂ ਜੈਨੀਆਂ ਦਾ, ਤੇ ਤੁਹਾਡਾ ਕੀ ਹੈ?
ਉਹ ਵਿਚਾਰਾ ਜਿਹੜਾ ਬੈਠਾ ਉਹ ਕਹਿੰਦਾ ਜੀ ਜਿਹੜਾ ਝੰਡੇ 'ਚ ਡੰਡਾ ਹੈ ਨਾ ਇਹ ਸਾਡਾ। ਹੁਣ ਹਾਲਾਂਕਿ ਡੰਡਾ ਤਾਂ ਉਹਦੇ ਕੋਲ ਹੀ ਹੁੰਦਾ ਜਿਹਦੇ ਕੋਲ ਪੋਲੀਟੀਕਲ ਪਾਵਰ ਹੋਏ, ਉੱਥੇ ਤਾਂ ਉਹ ਆਪਣਾ ਡੰਡਾ ਵਰਤ ਰਹੇ ਨੇ, ਪਰ ਇੱਥੇ ਉਹਨਾਂ ਨੇ ਜਦੋਂ ਦੇਖਿਆ ਕਿ ਵੀ ਇਹ ਝੰਡਾ ਚੰਬੜਿਆ, ਫਿਰ ਉਹਨਾਂ ਨੇ ਆਲੇ ਦੁਆਲੇ ਦੇਖਿਆ ਪੂਰਾ ਮਸ਼ੀਨਾਂ ਲਾ ਕੇ ਵੀ ਕੋਈ ਡੰਡਾ ਤਾਂ ਨਹੀਂ ਆਇਆ ਹੋਇਆ। ਮਿਸਿਸ ਸਿੰਘ ਇਮੀਡੀਏਟਲੀ ਨੋਟ, ਉਹਨਾਂ ਨੇ ਕਿਹਾ ਜੀ ਹੋ ਗਿਆ। ਫਿਰ ਉਹ ਹੁਣ ਅਰਚਨਾ ਸਿੰਘ ਨੂੰ ਕੋਟ ਕੀਤਾ, ਉਹਨੇ ਕਿਹਾ ਜੀ ਪੁਲਿਸ ਇਜ਼ ਸਰਵੇਲਿੰਗ ਦਾ ਏਰੀਆ ਟੂ ਕੀਪ ਅਸ ਸੇਫ, ਵੀ ਹੈਵ ਸਟਰੋਂਗ ਫੇਥ ਇਨ ਪੁਲਿਸ ਅਥਾਰਟੀ। ਉਹ ਕੱਪੜੇ ਦਾ ਝੰਡਾ ਬਈ ਖਾਲਿਸਤਾਨ ਦਾ, ਇਤੋਂ ਤੁਹਾਨੂੰ ਡਰ ਲੱਗਦਾ ਵੀ ਹੁਣ ਹੋ ਸਕਦਾ ਪੁਲਿਸ ਗਾਰਡ ਵੀ ਘਰ ਚ ਬਿਠਾ ਲਈ ਹੋਏ ਕਿ ਵੀ ਸਵੇਰੇ ਸ਼ਾਮ ਜਿਹੜਾ ਉਹ ਪ੍ਰੋਟੈਕਟ ਕਰੇ। ਹੁਣ ਤਾਂ ਇਹਨਾਂ ਨੂੰ ਕਿੰਨੇ ਕੁ ਤਿਰੰਗਿਆਂ ਨੂੰ ਪ੍ਰੋਟੈਕਟ ਕਰਾਓਗੇ ਤੁਸੀਂ, ਔਰ ਇਹ ਅੱਗੋਂ ਪੂਰੀ ਇਹਦੇ ਤੇ ਸਟੋਰੀ ਹੈ। ਉਹਨਾਂ ਨੇ ਕਿਹਾ ਜੀ ਅਜੇ ਤਾਂ 18 ਫਰਵਰੀ ਸੈਟਰਡੇ ਨੂੰ DS ਜੈਸ਼ੰਕਰ, ਫੋਰਨ ਮਿਨਿਸਟਰ ਤੇ ਡਿਪਟੀ ਮਿਨਿਸਟਰ ਵੀ ਮੁਰਲੀਧਰਨ ਉਹ ਵਿਜ਼ਿਟ ਕਰਕੇ ਗਏ ਨੇ ਸਾਰੇ ਨੂੰ, ਔਰ ਇਹ ਜਿਹੜਾ ਇਸ ਤੋਂ ਇਹ ਜ਼ਾਹਰ ਹੈ ਕਿ ਵੀ ਇਹ however the same day just to trouble the Australian Hindu community which shares its religion with Indian ministers, Khalistani goons threatened 2 Hindu temples where they were celebrating their religious festival। ਹੁਣ ਆਪ ਹੀ ਝੂਠ, ਉਹਦੇ ਤੇ ਵੀ ਝੂਠ, ਪਰ ਇਟਸ ਏ ਨਿਊਜ਼ ਆਫ ਕਲੇਸ਼ਰ ਕਿ ਵੀ ਘੱਟੋ ਘੱਟ ਜੇ ਇਹਨਾਂ ਦੇ ਅੰਦਰ ਇਸ ਕਿਸਮ ਦਾ ਇਹਨਾਂ ਨੂੰ ਖੌਫ ਹੈ, ਜੇ ਅਜੇ ਮੁਲਕ ਬਣਿਆ ਨਹੀਂ ਹੈ, ਇੱਕ ਸਾਡਾ ਝੰਡਾ ਉਸ ਤੋਂ ਹੀ ਇੰਨਾ ਖੌਫ ਸਟਰਕ, ਦੂਜੇ ਤੀਜੇ ਤੇ ਜਦੋਂ ਸੱਚਮੁੱਚ ਮੁਲਕ ਬਣ ਗਿਆ ਫਿਰ ਕੀ ਬਣੂ ਖਾਲਿਸਤਾਨ ਦੀ, ਫਿਰ ਹੋਂਦ ਕਿਸ ਲੈਵਲ ਦੇ ਉੱਤੇ ਦੁਨੀਆ ਦੇ ਵਿੱਚ, ਔਰ ਸਰਬੱਤ ਦਾ ਭਲਾ। ਇਹ ਤਾਂ ਇਹਨਾਂ ਦੇ ਕੂੜ ਕਬਾੜ ਨੂੰ ਇੱਕ ਪਾਸੇ ਛੱਡ ਦਈਏ, ਜੋ ਮਰਜ਼ੀ ਇਸ ਕਿਸਮ ਦਾ ਕਰਨ, ਅਸੀਂ ਸਰਬੱਤ ਦੇ ਭਲੇ 'ਚ ਯਕੀਨ ਰੱਖਦੇ ਹਾਂ, ਔਰ ਸਾਡਾ ਦੇਗ ਤੇਗ ਜਗ ਮੈਂ ਦਊ ਚਲੇ, ਦੇਗ ਤੇਗ ਫਤਿਹ ਵੀ ਹੈ, ਕਿਉਂਕਿ ਦੁਨੀਆ 'ਚ ਜਾਂ ਦੇਗ ਹੈ ਇਕਨੋਮਿਕਲ ਪ੍ਰੋਸਪੈਰਿਟੀ ਵੀ ਅਸੀਂ ਦਿਆਂਗੇ, ਔਰ ਨਾਲ ਦੀ ਨਾਲ ਸਾਡੀ ਤੇਗ, ਜਿੱਥੇ ਤੇਗ ਹੈ ਖਾਲਸੇ ਦੀ, ਉੱਥੇ ਫਿਰ ਇਹੀ ਸਾਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ ਨੇ, ਇਹੀ ਸਾਡੀ ਰਾਇਲ ਸਟੈਂਪ ਦੇ ਉੱਤੇ ਅਲਫਾਜ਼ ਸੀ। ਬਾਬਾ ਬੰਦਾ ਸਿੰਘ ਬਹਾਦਰ ਦੇ ਪੀਰੀਅਡ 'ਚ ਵੀ, ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਵੀ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਦੇਗ ਤੇਗ ਫਤਿਹ ਤੇ ਅਟੁੱਟ ਬਖਸ਼ਾਨ ਹਿੰਡਡ ਸਪਲਾਈਜ਼ ਨੁਸਰਤ ਬੇਦਰੰਗ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਤੇ ਇਹ ਇਹਨਾਂ ਨੂੰ ਵੀ ਸੱਦਾ ਹੈ ਕਿ ਭਾਈ ਇਹ ਵੀ ਦੇਗ ਵੀ ਛਕ ਸਕਦੇ ਨੇ ਜਦੋਂ ਵੀ ਚਾਹਣ, ਤੇ ਜੇ ਫਿਰ ਉਹ ਜਿਵੇਂ ਹੈ ਕਿ ਵੀ ਜਿਹੜਾ ਸ਼ਰਧਾ ਨਾਲ ਆਇਆ ਉਹਦੇ ਲਈ ਦੇਗ, ਤੇ ਜਿਹੜਾ ਚੜ ਕੇ ਆਏ ਉਹਦੇ ਲਈ ਤੇਗ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀਆਂ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084, ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਾਡੇ ਇੱਕ ਸੁਹਿਰਦ ਵਿਊਅਰ ਵੱਲੋਂ ਸੁਝਾਅ ਦਿੱਤਾ ਗਿਆ ਹੈ ਕਿ ਅਸੀਂ ਭਾਰਤੀ ਹੁਕੂਮਤ ਅਤੇ ਭਾਰਤ ਦੇ ਲੋਕਾਂ ਨੂੰ ਇਹ ਸ਼ੋਰ ਕਰੀਏ ਕਿ ਜੇ ਉਹ ਅਮਨਮਈ ਢੰਗ ਨਾਲ ਖਾਲਿਸਤਾਨ ਦੀ ਹੋਂਦ ਨੂੰ ਮੰਨ ਲੈਣ ਤਾਂ ਖਾਲਿਸਤਾਨ ਅਤੇ ਭਾਰਤ ਦੇ ਸੰਬੰਧ ਇਵੇਂ ਹੀ ਹੋਣਗੇ ਜਿਵੇਂ ਕਿ ਭਾਰਤ ਅਤੇ ਨੇਪਾਲ ਦੇ ਹਨ। ਸੋ ਇਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਚਾਰਾ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣੇ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ TV 84 ਦੇ ਇਸ ਮੀਡੀਅਮ ਰਾਹੀਂ ਅਸੀਂ ਜਿੱਥੇ ਆਪਣੇ ਵੀਰਾਂ ਭੈਣਾਂ ਤੱਕ ਪਹੁੰਚ ਕਰਦੇ ਹਾਂ, ਇਕੱਲੇ ਆਪਣੀ ਕੌਮ ਦੇ ਹੀ ਨਹੀਂ, ਵੱਡੀ ਗਿਣਤੀ ਦੇ ਵਿੱਚ ਸਾਡੇ ਪਾਕਿਸਤਾਨੀ ਭੈਣ ਭਰਾ, ਖਾਸ ਤੌਰ ਤੇ ਦੁਨੀਆ ਭਰ ਦੇ ਵਿੱਚ ਡਾਇਸਪੋਰਾ ਦੀ ਕਮਿਊਨਿਟੀ ਦੇ ਵੀ ਔਰ ਵਿਦਨ ਪਾਕਿਸਤਾਨ ਵੀ ਜੁੜਦੇ ਨੇ। ਉੱਥੇ ਸਾਡੇ ਸੁਹਿਰਦ ਗੁਰਸਿੱਖ ਵੀਰ ਭੈਣਾਂ ਜਿਹੜੇ ਚੰਗੇ ਸੋਚਵਾਨ ਨੇ, ਪੰਥ ਨੂੰ ਪਿਆਰ ਕਰਦੇ ਨੇ, ਔਰ ਉਹ ਹਮੇਸ਼ਾ ਉਹ ਵੀ ਇਸ ਨੁਕਤਾ ਨਿਗਾਹ ਤੋਂ ਦੇਖਦੇ ਨੇ ਕਿ ਭਾਈ ਕਿਵੇਂ ਖਾਲਿਸਤਾਨ ਬਣਨਾ ਸੰਭਵ ਹੋਏ,
ਖਾਲਿਸਤਾਨ ਦਾ ਭਵਿੱਖ ਉਜਲ ਹੋਏ ਔਰ ਕਿਵੇਂ ਅਸੀਂ ਹੌਸਟਿਲਿਟੀਜ਼ ਦੇ ਬਾਵਜੂਦ ਜਿਹੜੀ ਇੰਡੀਅਨ ਸਟੇਟ ਨੇ ਬੇਸ਼ੱਕ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ ਔਰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਉਹ ਕਰ ਰਹੇ ਨੇ, ਫਿਰ ਵੀ ਅਸੀਂ ਉਹਨਾਂ ਨੂੰ ਯਕੀਨ ਦਹਾਨੀ ਕਰਵਾਈਏ ਕਿ ਭਾਈ ਖਾਲਿਸਤਾਨ ਦਾ ਬਣਨਾ ਤੁਹਾਡੇ ਹਿੱਤ ਦੇ ਵਿੱਚ ਵੀ ਹੋਏਗਾ। ਤੁਸੀਂ ਜੇ ਆਰਾਮ ਦੇ ਨਾਲ ਸ਼ਾਂਤਮਈ ਅਮਨਮਈ ਤਰੀਕੇ ਦੇ ਨਾਲ ਥਰੂ ਨੈਗੋਸ਼ੀਏਸ਼ਨ ਸਾਨੂੰ ਖਾਲਿਸਤਾਨ ਜਿਹੜਾ ਹੈ ਸਾਡਾ ਬਣਦਾ ਹੱਕ ਦੇ ਦਿੰਦੇ ਹੋ ਤੇ ਅਸੀਂ ਤੁਹਾਡੇ ਨਾਲ ਦੋਸਤਾਨਾ ਸੰਬੰਧ ਚਾਹਾਂਗੇ। ਹਾਲਾਂ ਪਾਕਿਸਤਾਨ ਦੇ ਹਵਾਲੇ ਨਾਲ ਤਾਂ ਮੇਰਾ ਹਮੇਸ਼ਾ ਹੀ ਇਹ ਹੁੰਦਾ ਹੈ ਕਿ ਜਿਹੜਾ ਕਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਡ੍ਰੀਮ ਸੀ ਜਦੋਂ 1947 ਦੇ ਵਿੱਚ ਭਾਰਤ ਪਾਕਿਸਤਾਨ ਦੋ ਮੁਲਕ ਬਣੇ ਕਿ ਉਹਨਾਂ ਦੇ ਰਿਸ਼ਤੇ ਇਵੇਂ ਹੀ ਹੋਣ ਜਿਵੇਂ ਅਮਰੀਕਾ ਔਰ ਕੈਨੇਡਾ ਦੇ ਨੇ। ਜਦੋਂ ਸ਼ਾਇਦ ਉਹਨਾਂ ਨੇ ਕਿਹਾ ਹੋਏਗਾ ਉਦੋਂ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੋਏਗਾ ਕਿ ਇਹ ਜਿਹੜੀ ਪਾਰਟੀਸ਼ਨ ਹੈ ਇੰਨੀ ਬਲੱਡੀ ਹੋਏਗੀ, 1 ਮਿਲੀਅਨ ਤੋਂ ਜ਼ਿਆਦਾ ਲਾਸ਼ਾਂ ਉੱਠਣਗੀਆਂ ਔਰ 10 ਮਿਲੀਅਨ ਤੋਂ ਜ਼ਿਆਦਾ ਲੋਕ ਬੇਘਰ ਹੋਣਗੇ ਔਰ ਮੁੜ ਕੇ ਉਹ ਜਿਹੜੀਆਂ ਬੋਨ ਆਫ ਕੰਟੈਂਸ਼ਨਸ ਉਹ ਕਸ਼ਮੀਰ ਹੈ ਜਾਂ ਪਾਣੀਆਂ ਦਾ ਰੌਲਾ ਹੈ ਜਾਂ ਦੂਜਾ ਉਹਦੇ 'ਚ 3-4 ਜੰਗਾਂ ਵੀ ਹੋਣਗੀਆਂ ਔਰ ਇੱਕ ਦੂਸਰੇ ਲਈ ਇਸ ਕਦਰ ਨਫ਼ਰਤ ਹੋਏਗੀ ਕਿ ਇੱਕ ਜਿਹੜਾ ਉਹ ਆਇਰਨ ਕਰਟਨ ਵਾਂਗ ਖੜਾ ਕਰ ਦਿੱਤਾ ਜਾਏਗਾ ਜਿਹੜਾ ਅੱਜ ਵੱਡਾ ਇੱਕ ਬਣ ਗਿਆ ਕਿ ਜੀ ਉਹ ਅਟਾਰੀ ਬਾਰਡਰ ਤੇ ਦੇਖਣ ਜਾਂਦੇ ਨੇ, ਬੂਟ ਨਾਲ ਬੂਟ ਮਾਰ ਰਹੇ ਨੇ, ਡਰਾਮਾ ਦੁਨੀਆ ਭਰ ਦਾ। ਲੇਕਿਨ ਅਸੀਂ ਉਦੋਂ ਵੀ ਜਦੋਂ ਅਸੀਂ ਆਪਣੇ ਪਾਕਿਸਤਾਨ ਪ੍ਰਤੀ ਖਿਆਲ ਰੱਖਦੇ ਹਾਂ ਤੇ ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਬਾਰਡਰ ਇਰਰੈਲੇਵੈਂਟ ਹੋਣ, ਬਾਰਡਰ ਐਗਜ਼ਿਸਟ ਕਰਨ, ਦੋਵੇਂ ਸੈਪਰੇਟ ਸੋਵਰਨ ਮੁਲਕ ਨੇ, ਸਾਡਾ ਖੁੱਲਾ ਵਪਾਰ ਹੋਏ ਅਮਰੀਕਾ ਕੈਨੇਡਾ ਵਾਂਗ। ਜਿਵੇਂ ਕੈਨੇਡਾ ਅਮਰੀਕਾ ਤੁਸੀਂ ਸਰੀ ਜਾਣਦੇ ਹੋ, ਟੋਰਾਂਟੋ ਗਾਰਡਨ ਬਣਿਆ ਹੋਇਆ ਹੈ, ਆਪਸ ਆ ਕੇ ਬੈਠਦੇ ਨੇ, ਗੱਲਬਾਤ ਕਰਦੇ ਨੇ ਦੋਵੇਂ ਪਾਸਿਆਂ ਦੇ। ਅੱਜ ਸਾਡੇ ਵੀਰ ਸਰ ਅਰਵਿੰਦਰ ਸਿੰਘ ਜਿਹੜੇ ਸ਼ਿਕਾਗੋ ਨਿਵਾਸੀ ਨੇ ਉਹਨਾਂ ਦਾ ਮੈਸੇਜ ਸੀ ਕੰਟਰੋਲ ਰੂਮ 'ਚ ਔਰ ਮੈਂ ਉਹਨਾਂ ਨੂੰ ਕਾਲ ਕੀਤਾ ਤੇ ਉਹਨਾਂ ਨੇ ਮੈਨੂੰ ਬਹੁਤ ਚੰਗਾ ਲੱਗਾ ਉਹਨਾਂ ਨਾਲ ਕਰਕੇ, ਸੂਝਵਾਨ ਔਰ ਉਹਨਾਂ ਨੇ ਹੋਰ ਵੀ ਆਪਣੇ ਸੁਝਾਅ ਦਿੱਤੇ ਨੇ। ਪਰ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਔਰ ਮੈਨੂੰ ਇਹ ਲੱਗਾ ਵੀ ਇਹ ਇਮੀਡੀਏਟਲੀ ਉਹਨਾਂ ਨੂੰ ਅੱਜ ਦੇ ਅਸੀਂ ਪ੍ਰੋਗਰਾਮ 'ਚ ਹੀ ਡਿਸਕਸ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਜੀ ਭਾਰਤ ਨੂੰ ਔਰ ਈਵਨ ਮੈਜੋਰਟੀ ਜਿਹੜੇ ਬਹੁਗਿਣਤੀ ਸਾਡੇ ਹਿੰਦੂ ਭੈਣ ਭਰਾ ਨੇ ਉਹਨਾਂ ਨੂੰ ਇਹ ਮੈਸੇਜ ਆਉਣਾ ਚਾਹੀਦਾ ਹੈ ਕਿ ਭਾਈ ਉਹ ਖਾਲਿਸਤਾਨ ਦੀ ਹੋਂਦ ਨੂੰ ਮੰਨ ਲੈਣ ਪੀਸਫੁਲ ਤਰੀਕੇ ਦੇ ਨਾਲ ਔਰ ਸਾਡੇ ਸਬੰਧ ਇਵੇਂ ਹੀ ਹੋਣਗੇ ਭਾਰਤ ਦੇ ਨਾਲ, ਉਹ ਵਪਾਰਕ ਹੋਣ ਅਦਰਵਾਈਜ਼ ਹੋਏ ਜਿਵੇਂ ਭਾਰਤ ਔਰ ਨੇਪਾਲ ਦੇ ਨੇ ਕਿ ਵੀ ਜੇ ਦੋਵੇਂ, ਨੇਪਾਲ ਵੀ ਹਿੰਦੂ ਮੁਲਕ ਹੈ ਰਾਦਰ, ਜਦੋਂ ਤੁਸੀਂ ਦੁਨੀਆ 'ਚ ਇਹ ਦੇਖੋਗੇ ਕਿ ਦੁਨੀਆ ਦਾ ਐਸਾ ਕਿਹੜਾ ਮੁਲਕ ਹੈ ਜਿਹਦੇ ਸਭ ਤੋਂ ਜ਼ਿਆਦਾ ਹਿੰਦੂ ਨੇ ਤੇ ਉਹ ਨੇਪਾਲ ਹੈ। ਨੇਪਾਲ 'ਚ ਆਲਮੋਸਟ 82% ਦੇ ਕਰੀਬ ਹਿੰਦੂ ਨੇ ਜਦੋਂ ਕਿ ਇੰਡੀਆ ਦੇ ਵਿੱਚ 79% ਹਿੰਦੂ ਨੇ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਹੋਏ ਵੀ ਜਿਵੇਂ ਤੁਹਾਡੇ ਨੇਪਾਲ ਨਾਲ ਇੰਡੀਆ ਔਰ ਨੇਪਾਲ ਦੇ ਰਿਲੇਸ਼ਨਸ ਨੇ ਇਵੇਂ ਹੀ ਇੰਡੀਆ ਔਰ ਖਾਲਿਸਤਾਨ ਦੇ ਵੀ ਰਿਲੇਸ਼ਨਸ ਹੋਣਗੇ। ਮੈਂ ਕਿਹਾ ਜੀ ਬਹੁਤ ਚੰਗੀ ਗੱਲ ਹੈ। ਔਰ ਇਹ ਗੱਲ ਇਹ ਨਹੀਂ ਹੈ ਕਿ ਵੀ ਇਹ ਸਾਨੂੰ ਅਹਿਸਾਸ ਨਹੀਂ ਹੈ ਵੀ ਅਸੀਂ ਕੋਈ ਹਰ ਗੱਲ 'ਚ ਅਸੀਂ ਲੜਨਾ ਹੀ ਚਾਹੁੰਦੇ ਹਾਂ ਜਾਂ ਵੈਰ ਹੀ ਕਮਾਉਣਾ ਚਾਹੁੰਦੇ ਹਾਂ। ਈਵਨ ਜਿਹੜੀ ਖਾਲਿਸਤਾਨ ਦੀ ਡੈਕਲੇਰੇਸ਼ਨ ਹੈ 29 ਅਪ੍ਰੈਲ 1986 ਦੀ, ਉਸ ਦੇ ਵਿੱਚ ਓਰੀਜਨਲ ਡਰਾਫਟ ਉਹਦਾ ਪੰਜਾਬੀ 'ਚ ਹੈ, ਵੈਸੇ ਉਹਦੀ ਅੰਗਰੇਜ਼ੀ ਵੀ ਟਰਾਂਸਲੇਟ ਹੋਈ। ਲਫ਼ਜ਼ ਨੇ ਐਗਜ਼ੈਕਟਲੀ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ। ਇਹ ਉਸ ਦਾ ਬਜ਼ਵਰਡ ਹੈ ਕਿ ਭਾਈ ਅਸੀਂ ਨਹੀਂ ਚਾਹੁੰਦੇ ਟਕਰਾਅ ਦਾ। ਔਰ ਦੂਜਾ ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ ਜੇ ਉਹਨਾਂ ਨੇ ਮਿੱਥਿਆ ਹੋਇਆ ਕਿ ਭਾਈ ਉਹਨਾਂ ਨੇ ਤਾਂ ਸਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਹੈ ਤੇ ਫਿਰ ਤਾਂ ਇਹ ਨਹੀਂ ਹੋ ਸਕਦਾ ਕਿ ਭਾਈ ਇੱਕ ਕਹੇ ਨੱਥ ਕਢਾਉਣ ਨੂੰ ਇੱਕ ਫਿਰੇ ਨੱਕ ਵਢਾਉਣ ਨੂੰ। ਸੋ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਭਾਈ ਅਸੀਂ ਇਹ ਗੱਲ ਇਹਨਾਂ ਨੂੰ ਮੈਸੇਜ ਦੇ ਤੌਰ ਤੇ ਵੀ ਦੇਣਾ ਚਾਹੁੰਦੇ ਹਾਂ ਆਪਣੇ ਬਹੁਗਿਣਤੀ ਔਰ ਉਸ ਇੰਡੀਅਨ ਸਟੇਟ ਨੂੰ ਕਿ ਭਾਈ ਤੁਹਾਡੇ ਕੋਲ ਬਹੁਤ ਵੱਡਾ ਮੁਲਕ ਬਚਦਾ ਹੈ। ਫਿਰ ਵੀ ਸਾਡਾ 50,300 ਸਕੁਅਰ ਕਿਲੋਮੀਟਰ ਦਾ ਪੰਜਾਬ ਤੁਹਾਡੇ ਕਬਜ਼ੇ 'ਚ ਸਿੱਧਾ ਹੈ। ਨਾਲ ਲੱਗਦਾ ਜਿਹੜੇ ਵੀ ਸਾਡੇ ਗੰਗਾ ਨਗਰ, ਹਨੂਮਾਨਗੜ੍ਹ, ਇਧਰ ਹਰਿਆਣਾ, ਅੰਬਾਲਾ ਔਰ ਕਰਨਾਲ ਤੱਕ ਔਰ ਇਧਰ ਕਾਂਗੜਾ ਹਿਲਸ ਜਿਹੜੀਆਂ ਸਾਡਾ ਨੈਚੁਰਲ ਬਾਰਡਰ ਹੈ। ਤੁਸੀਂ ਆਰਾਮ ਨਾਲ ਬਹਿ ਕੇ ਨਕਸ਼ੇ ਦੇ ਉੱਤੇ ਲਾਈਨ ਖਿੱਚ ਕੇ ਸਾਨੂੰ ਸਾਡੇ ਹੱਕ ਦੇ ਦਿਓ ਔਰ ਆਪਣਾ ਤੁਸੀਂ ਚੰਗੇ ਗਵਾਂਢੀਆਂ ਵਾਂਗ ਸਾਡੇ ਇਵੇਂ ਹੀ ਰਿਲੇਸ਼ਨ ਹੋਣ ਜਿਵੇਂ ਤੁਸੀਂ ਤੁਹਾਡੇ ਇਵੇਂ ਹੀ ਲੱਗੇ ਕਿ। ਔਰ ਉਹਨਾਂ ਨੇ ਠੀਕ ਕਿਹਾ ਰਵਿੰਦਰ ਸਿੰਘ ਉਹਨਾਂ ਨੇ ਕਿ ਭਾਈ ਇੱਕੋ ਪਰਿਵਾਰ 'ਚ
ਜਿਹੜੇ ਭਰਾ ਹੀ ਜੰਮੇ ਹੁੰਦੇ ਨੇ ਇੱਕੋ ਮਾਂ ਦੀ ਕੁੱਖ ਤੋਂ, ਇੱਕ ਪੀਰੀਅਡ ਆਂਦਾ ਹੈ ਉਹਨਾਂ ਦਾ ਨਹੀਂ ਹੁੰਦਾ, ਉਹ ਭਰਾ ਤੇ ਰਹਿੰਦੇ ਨੇ, ਉਹ ਵੰਡ ਲੈਂਦੇ ਨੇ ਆਪਣੀ ਥਾਂ ਕਿ ਭਾਈ ਤੁਸੀਂ ਜਿਹੜਾ ਭਰਾਵਾਂ ਵਾਂਗ ਡੀਲ ਕਰੋ। ਅੱਛਾ। ਪਰ ਇਹ ਹੋਪ ਅਸੀਂ ਕਰਦੇ ਹਾਂ ਵੀ ਇਵੇਂ ਹੋਏ, ਬਿਲਕੁਲ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਵਿਚਾਰਾਂ ਦੀ ਲੜਾਈ ਹੁੰਦੀ ਹੈ ਔਰ ਉਹਨਾਂ ਦੀ ਨੀਅਤ ਪਹਿਲੇ ਦਿਨ ਤੋਂ ਹੀ, ਜੇ 15 ਅਗਸਤ 1947 ਤੋਂ ਬਾਅਦ ਜਦੋਂ 40% ਦੀ ਕੌਮ ਅਜੇ ਪਨਾਹਗੀਰ ਬਣ ਕੇ ਬੈਠੀ ਹੈ, ਲੱਖਾਂ ਮਰਵਾ ਕੇ ਆਏ ਔਰ ਲੱਖਾਂ ਜਿਹੜੇ ਨੇ ਬੇਘਰ ਨੇ, ਔਰ ਉਹਦੇ ਚ ਉਹ ਆਰਡੀਨੈਂਸ ਕੱਢਦੇ ਨੇ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਤਾਂ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਦੀ ਜਿਹੜੀ ਜ਼ਹਿਨੀਅਤ ਸੀ ਕਿਵੇਂ ਜਿਹੜੀ ਹੈ ਉਹ ਨਫ਼ਰਤ ਨਾਲ ਭਰੀ ਹੋਈ ਸੀ। ਔਰ ਜੋ ਕੁਝ ਫਿਰ ਜੂਨ 84 ਚ ਕੀਤਾ, ਜਿਹਨੂੰ ਅਫਜ਼ਲ ਅਹਿਸਨ ਰੰਧਾਵਾ ਨੇ ਕਿਹਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਇਹਦੇ ਬਾਵਜੂਦ ਮੇਰਾ ਔਰ ਹਮੇਸ਼ਾ ਮੈਂ ਇਸ ਨੁਕਤੇ ਤੇ ਵੀ ਇਹੀ ਐਮਫਸਾਈਜ਼ ਕਰਨਾ ਚਾਹੁੰਦਾ ਕਿ ਸਾਡੀ ਲੜਾਈ ਕੋਈ ਹਿੰਦੂ ਧਰਮ ਨਾਲ ਨਹੀਂ ਹੈ, ਕੋਈ ਹਿੰਦੂਆਂ ਨਾਲ ਨਹੀਂ ਹੈ, ਕਈ ਵਾਰੀ ਜਨਰਲ ਟਰਮ ਚ ਹੁੰਦਾ ਹੈ। ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਜਿਹੜੀ ਸਟੇਟ ਕਦੇ ਬ੍ਰਾਹਮਣਵਾਦ ਦਾ ਜਿਹੜਾ ਝੰਡਾ ਬਰਦਾਰ ਸੀ ਸੈਕੂਲਰਿਜ਼ਮ ਦੇ ਲਵਾਦੇ ਚ, ਅੱਜ ਨੰਗੇ ਚਿੱਟੇ ਹੋ ਕੇ ਹਿੰਦੂਤਵਾ ਦਾ ਝੰਡਾ ਚੁੱਕਿਆ ਹੋਇਆ। ਤਾਂ ਸਾਡਾ ਇਹ ਕਹਿਣਾ ਜੀ ਤੁਸੀਂ ਜਮਨਾ ਪਾਰ ਜਾ ਕੇ ਹਿੰਦੂਤਵਾ ਕਰੋ, ਗਣੇਸ਼ ਜੀ ਨੂੰ ਮਨਾਓ, ਉਹਨਾਂ ਨੂੰ ਦੁੱਧ ਪਿਆਓ, ਗਾਂ ਨੂੰ ਪੂਜੋ, ਕੋਈ ਵੀ ਤੁਹਾਡਾ ਫੇਥ ਬਿਲੀਫ ਹੈ, ਸਾਨੂੰ ਉਸ ਦੇ ਨਾਲ ਕੋਈ ਨਹੀਂ, ਸਾਨੂੰ ਜਿਹੜਾ ਸਾਡਾ ਹੱਕ ਦਿਓ। ਔਰ ਇਹਦੇ ਨਾਲ ਹੀ ਐਂਡ ਕਰੀਏ ਫਿਰ ਸਾਡੇ ਹੱਕ ਇੱਥੇ ਰੱਖ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।